ਐਥਿਕਸ ਕਿਉਂ ਇੰਪੋਰਟੈਂਟ? ਜਦੋਂ ਆਪਾਂ ਕਹਿੰਦੇ ਆ ਵੀ ਆਪਾਂ ਤਾਂ ਲਾਅ ਫੋਲੋ ਕਰਨੇ ਸੀ, ਲਾਅ ਅਬਾਈਡਿੰਗ ਸਿਟੀਜ਼ਨ ਆ, ਉਹ ਇੱਕ ਆਪਣੇ ਕੰਟੈਕਸਟ ਵਿੱਚ ਉਹ ਗੱਲ ਠੀਕ ਆ, ਪਰ ਲਾਅ ਤੇ ਐਥਿਕਸ ਜਿਹੜੀ ਆ ਇਹਦੇ ਵਿੱਚ ਆਪਾਂ ਨੂੰ ਡਿਸਟਿੰਕਸ਼ਨ ਜਿਹੜੀ ਉਹ ਦੇਖਣੀ ਪੈਂਦੀ ਹੈ ਨਾ। ਲਾਅ ਤਾਂ ਬੇਸਿਕਲੀ ਹੈਗਾ ਵੀ ਆਪਾਂ ਸੁਸਾਇਟੀ ਵਿੱਚ ਇਕੱਠੇ ਹੋਏ ਰਲ ਮਿਲ ਕੇ ਆਪਾਂ ਕਿੱਦਾਂ ਰਹਿਣਾ ਇੱਕ ਦੂਜੇ ਦੇ ਨਾਲ, ਉਹ ਇੱਕ ਮਿਨੀਮਮ ਜੀ ਇੱਕ ਆਪਾਂ ਪ੍ਰੋਟੋਕਾਲ ਜੀ ਸੈੱਟ ਕਰ ਲੈਂਦੇ ਆ, ਉਹਨੂੰ ਆਪਸੀ ਲਾਅ ਦਾ ਨਾਂ ਦੇ। ਜੇ ਕੋਈ ਲਾਅ ਤੋੜਦੇ ਹੋ, ਕਾਨੂੰਨ ਤੋੜਦੇ ਹੋ, ਉਹਦੇ ਕਨਸੀਕੁਐਂਸਿਸ ਹੋ ਸਕਦੇ ਆ, ਪਰ ਜੇ ਤੁਸੀਂ ਇਹਨੂੰ ਫੋਲੋ ਕਰਦੇ ਹੋ ਹੈ ਨਾ, ਸੋ ਉਹਦਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਸਹੀ ਚੀਜ਼ ਕਰ ਰਹੇ ਹੋ। ਐਥਿਕਸ ਤੇ ਲਾਅ ਸੇਮ ਥਿੰਗ ਨਹੀਂ ਹੈਗੀ। ਐਥਿਕਸ ਰਾਜਕਰਨ ਗੱਲ ਇਹ ਹੁੰਦੀ ਹੈ ਕਿ ਤੁਸੀਂ ਸਹੀ ਕੰਮ ਕਰਨਾ। ਐਥਿਕਸ ਜੇ ਡੈਫੀਨੇਸ਼ਨ ਇਸ ਲਈ ਜਦੋਂ ਕੋਈ ਵੀ ਤੁਹਾਨੂੰ ਕਹਿ ਨਹੀਂ ਰਿਹਾ, ਭਾਵੇਂ ਨਾ ਲਾਅ ਕੋਈ ਤੁਹਾਨੂੰ ਦੇਖ ਨਹੀਂ ਰਿਹਾ, ਕੋਈ ਤੁਹਾਨੂੰ ਕਹਿ ਨਹੀਂ ਰਿਹਾ, ਤੁਸੀਂ ਉਦੋਂ ਵੀ ਠੀਕ ਕਰਨਾ। ਤੁਸੀਂ ਆਪਣੇ ਤੌਰ ਤੇ ਜਦੋਂ ਤੁਹਾਨੂੰ ਕੋਈ ਕਹਿ ਨਹੀਂ ਰਿਹਾ, ਜਦੋਂ ਤੁਹਾਨੂੰ ਕੋਈ ਦੇਖ ਨਹੀਂ ਰਿਹਾ, ਉਦੋਂ ਵੀ ਤੁਸੀਂ ਜੇ ਸਹੀ ਕੰਮ ਕਰਦੇ ਹੋ, ਉਹ ਜਿਹੜੀ ਚੀਜ਼ ਹੈਗੀ ਉਹ ਐਥਿਕ ਹੈ, ਇਹ ਤੁਹਾਡੀ ਜ਼ਿੰਮੇਵਾਰੀ ਆ, ਹਨਾ। AI ਦੇ ਰੌਲੇ ਗੋਲੇ ਦੇ ਵਿੱਚ ਇਹ ਹੁੰਦਾ ਆ ਵੀ ਤੇਜ਼ੀ ਦੇ ਨਾਲ ਹੋ ਜਾਵੇ ਸਾਰਾ ਕੁਝ, ਸਪੀਡ ਚਾਹੀਦੀ ਆ, ਪਾਵਰ ਜਿਹੜੀ ਉਹ ਚਾਹੀਦੀ ਆ। ਉਹਨਾਂ ਦਰਮਿਆਨ ਸਾਰੀਆਂ ਚੀਜ਼ਾਂ ਕਈ ਵਾਰੀ ਐਥਿਕਸ ਜਿਹੜੇ ਉਹ ਪਿੱਛੇ ਰਹਿ ਜਾਂਦੇ ਆ। ਪਰ ਆਪਾਂ ਕਹਿੰਦੇ ਵੀ ਡਾਇਰੈਕਸ਼ਨ ਐਥਿਕਸ ਦੇ ਥਰੂ ਹੋਵੇ। ਇਸ ਰੌਲੇ ਗੋਲੇ ਦੀ ਫਾਸਟ ਜ਼ਿੰਦਗੀ 'ਚ ਫਾਸਟ ਰਿਜ਼ਲਟਸ ਦੇ ਮਾਮਲੇ ਦੇ ਵਿੱਚ ਆਪ ਵੀ ਤੇ AI ਵੀ ਕਿਤੇ ਨਾ ਕਿਤੇ ਐਥਿਕਸ ਨੂੰ ਜਿਹੜਾ ਉਹ ਛਿੱਕੇ ਟੰਗ ਸਕਦੀ ਹੈ। ਸੋ ਇਹ ਡਾਇਰੈਕਸ਼ਨ ਨੂੰ ਡਿਸਾਈਡ ਕਿੱਦਾਂ ਕੀਤਾ ਜਾਊ? ਵੇਖੋ, ਬਾਈਸਾਈਕਲ ਤੁਹਾਨੂੰ ਹੈਲਪ ਕਰਦਾ। ਇੱਕ ਬੰਦਾ ਪੈਦਲ ਤੁਰਿਆ ਜਾਂਦਾ, ਦੂਸਰਾ ਆਪਣਾ ਸਾਈਕਲ ਦੇ ਉੱਤੇ ਜਾਂਦਾ, ਤੇ ਸਾਈਕਲ ਤੁਹਾਨੂੰ ਤੇਜ਼ੀ ਨਾਲ ਅੱਗੇ ਤੋਰਦਾ। ਪਰ ਸਵਾਲ ਇਹ ਆ, ਠੀਕ ਆ ਸਾਈਕਲ ਤੁਹਾਨੂੰ ਅੱਗੇ ਨਾ ਤੋਰਦਾ, ਤੇਜ਼ੀ ਨਾਲ ਤੋਰਦਾ, ਪਰ ਕਿੱਧਰ ਨੂੰ, ਕਿੱਧਰ ਜਾ ਕਿੱਧਰ ਹੈ, ਡਾਇਰੈਕਸ਼ਨ ਕਿਹੜੀ ਹੈ ਤੁਹਾਡੀ? ਇਹ ਫਰਕ ਆ AI ਤੇ ਐਥਿਕਸ ਦਾ। AI ਤੁਹਾਡੀ ਸਾਈਕਲ ਆ ਜਿਹਨੇ ਤੁਹਾਨੂੰ ਸਪੀਡ ਦੇ ਦੇਣੀ ਫਾਸਟਰ ਚੱਲਣ ਦੇ ਲਈ। ਐਥਿਕਸ ਆ ਤੁਹਾਡੀ ਮੰਜ਼ਿਲ, ਤੁਸੀਂ ਪਹੁੰਚਣਾ ਕਿੱਥੇ ਆ, ਕਰਨਾ ਕੀ ਆ ਉਹਦੇ ਨਾਲ। ਅੱਛਾ, ਇਹਦੀ ਟ੍ਰਾਂਸਪੇਰੈਂਸੀ ਕਿੱਦਾਂ ਆਊਗੀ ਫਿਰ? AI ਮਾਡਲ ਕਿੱਦਾਂ ਐਥਿਕਸ ਨੂੰ ਜਿਹੜਾ ਇਹ ਅਸਲ 'ਚ ਵਰਤ ਰਹੇ ਆ? ਕਿਤੇ ਇਹਨਾਂ ਦੇ ਐਲਗੋਰਿਥਮ ਦੇ ਵਿੱਚ ਹੀ ਬਾਇਸ ਜਾਂ ਡਿਸਕ੍ਰਿਮੀਨੇਸ਼ਨ ਤੇ ਨਹੀਂ? ਕਿਤੇ ਕਹਿਣ ਨੂੰ ਇਹ ਐਥੀਕਲ ਆ, ਪਰ ਅੰਦਰ ਖਾਤੇ ਇਹ ਚੀਜ਼ ਹੈਗੀ ਵੀ ਆ ਕਿ ਨਹੀਂ? ਜਿਹੜਾ ਟੈਕਨੋਲੋਜੀ ਨੂੰ ਬਣਾ ਰਿਹਾ ਉਹ ਕਿੰਨਾ ਕੁ ਐਥੀਕਲ, ਉਹਦੇ ਉੱਤੇ ਬਹੁਤ ਮੈਟਰ ਕਰੂਗਾ, ਹੈ ਨਾ। ਜੇ ਮੰਨ ਲਓ ਅਸੀਂ ਇੱਥੇ ਬੈਠ ਕੇ ਤੁਹਾਡੇ ਲਈ ਟਾਕ ਸ਼ੋ ਲੈ ਕੇ ਆਉਨੇ ਆ, ਰਾਈਟ, ਜੇ ਤੁਹਾਨੂੰ ਟਰਸਟ ਆ ਆਪਣੇ ਉੱਤੇ, ਤੁਸੀਂ ਤਾਂ ਹੀ ਸਾਡੀ ਗੱਲ ਸੁਣੋਗੇ ਨਾ, ਤੇ ਤਾਂ ਹੀ ਸੁਣਨੀ ਵੀ ਤਾਂ ਹੀ ਚਾਹੀਦੀ ਹੈ। ਸਿਮਿਲਰਲੀ AI ਦੇ ਟਾਈਮ ਦੇ ਵਿੱਚ ਵੀ ਫੋਰਚੂਨੇਟਲੀ ਆਪਾਂ ਕੋਲ ਬਹੁਤ ਆਪਸ਼ਨਸ ਹੈਗੀਆਂ, ਗ੍ਰੋਕ ਆ, ਚੈਟ GPT ਆ, ਜੈਮਿਨਾਈ ਆ, ਹੋਰ ਬਹੁਤ ਆ। ਤੇ ਆਪਾਂ ਇਹ ਦੇਖੀਏ ਕਿ ਐਥੀਕਲ ਡਿਵੈਲਪਮੈਂਟ ਕਿਹਨੇ ਕੀਤੀ, ਆਪਾਂ ਉਹਦੇ ਥਰੂ ਹੈ ਨਾ ਉਹ ਚੀਜ਼ ਨੂੰ ਵਰਤੀ ਹੈ। AI ਦੇ ਵਿੱਚ ਇੱਕ ਬਲੈਕ ਬਾਕਸ ਪ੍ਰੋਬਲਮ ਕਹਿੰਦੇ ਆ। ਇਹ AI ਦੇ ਮਾਡਲਸ ਇੰਨੇ ਕੁ ਕੰਪਲੈਕਸ ਆ ਵੀ ਕ੍ਰੀਏਟਰਸ ਨੂੰ ਵੀ ਨਹੀਂ ਪਤਾ ਵੀ AI ਨੇ ਇਹ ਫੈਸਲਾ ਕਿਉਂ ਦਿੱਤਾ, ਵੀ ਇਹਨੇ ਇਹ ਉਹ ਕਿਉਂ ਜਿਹੜਾ ਉਹ ਦਿੱਤਾ। ਸੋ ਇਹ AI ਦੇ ਵਿੱਚ ਇੱਕ ਬਲੈਕ ਬਾਕਸ ਪ੍ਰੋਬਲਮ ਦੇ ਤੌਰ ਦੇ ਉੱਤੇ ਜਿਹੜੀ ਉਹ ਜਾਣੀ ਜਾਂਦੀ ਆ। ਵੀ ਹੁਣ AI ਆ, ਮੰਨ ਲਓ ਕੋਈ ਮੈਡੀਕਲ ਉਪਕਰਨਾਂ ਦੇ ਲਈ ਹੈ, ਮੈਡੀਕਲ ਡਾਕਟਰ ਦੇ ਲਈ ਹੈ, ਰਾਈਟ, ਵੀ ਉਹਨੇ ਉਸ ਨੂੰ ਡਿਨਾਈ ਕੀਤਾ ਜਾਂ ਉਹਨੂੰ ਦੇ ਦਿੱਤਾ, ਉਹਨੇ ਨਹੀਂ ਪਤਾ ਵੀ ਕਿਉਂ, ਕੀ ਕੰਪਲੈਕਸ ਥਿੰਕਿੰਗ ਕਰਕੇ ਕੀਤਾ। ਕ੍ਰੀਏਟਰ ਵਿਲ ਆਲਸੋ ਨਾਟ ਨੋ। ਸੋ ਇਹ ਬੜੀ ਦਿੱਕਤ ਵਾਲੀ ਗੱਲ ਰਹਿੰਦੀ ਹੈ। ਨਹੀਂ, ਦਿੱਕਤ ਵੀ ਹੈ ਤੇ ਇਹਦਾ ਹੱਲ ਵੀ ਰਾਜਕਰਨ ਮੈਨੂੰ ਪਤਾ, ਉਹਦੇ ਬਾਰੇ ਵੀ ਆਪਾਂ ਡਿਸਕਸ ਕਰਾਂਗੇ। ਸਵਾਲ ਇਹ ਨਹੀਂ ਆ ਵੀ AI ਕੀ ਕੁਝ ਕਰ ਸਕਦਾ ਆ, ਸਵਾਲ ਇਹ ਆ ਵੀ ਕੀ ਕਰਨਾ ਚਾਹੀਦਾ। ਜਦੋਂ ਐਥੀਕਲ AI ਦੀ ਡਿਵੈਲਪਮੈਂਟ ਦੀ ਗੱਲ ਕਰਦੇ ਨਾ, ਤੇ ਆਪਾਂ ਬੁਨਿਆਦੀ ਇਸ਼ੂ ਕੀ ਆ ਉਹਦੀ ਆਪਾਂ ਥੋੜੇ ਜਿਹੇ ਤੇ ਹੋਰ ਖੁੱਲ ਕੇ ਗੱਲ ਕਰ ਲਈਏ। ਚੱਲ 5 ਮੇਜਰ ਐਥੀਕਲ ਏਰੀਆਜ਼ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਸੰਦਰਭ ਵਿੱਚ। ਪਹਿਲੀ ਚੀਜ਼ ਹੈਗੀ ਆ ਫੇਅਰਨੈਸ ਤੇ ਬਾਇਸ। ਮੈਂ ਤੁਹਾਨੂੰ ਐਗਜ਼ਾਮਪਲ ਵੀ ਲੈ ਕੇ ਰੱਖੀ ਕਿ ਜੇ ਡੇਟਾ ਜਿਹਦੇ ਨਾਲ ਕੋਈ ਮਾਡਲ ਟ੍ਰੇਨ ਕੀਤਾ ਗਿਆ ਉਹੀ ਬਾਇਸਡ ਆ, ਤੇ ਜਿਹੜਾ ਉਹਦਾ ਰਿਜ਼ਲਟ ਆ ਉਹ ਵੀ ਬਾਇਸਡ ਹੀ ਆਊਗਾ। ਸੋ ਬੇਸਿਕਲੀ ਸਿਸਟਮ ਦੇ ਵਿੱਚ ਫੇਅਰਨੈਸ ਲਿਆਉਣ ਦੇ ਲਈ ਜਿਹੜਾ ਡੇਟਾ ਵਾ ਉਹ ਫੇਅਰ ਹੋਣਾ ਬਹੁਤ ਜ਼ਰੂਰੀ ਹੈ। ਦੂਸਰੀ ਸਮੱਸਿਆ ਹੈਗੀ ਪ੍ਰਾਈਵੇਸੀ ਦੀ। ਪ੍ਰਾਈਵੇਸੀ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਜਿਹੜੇ ਮਾਡਲ ਆ ਉਹ ਤੁਹਾਡਾ ਡੇਟਾ ਕਲੈਕਟ ਕਰਦੇ ਆ। ਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਫ੍ਰੀ ਵਰਤਦੇ ਆ, ਚੈਟ GPT ਫ੍ਰੀ ਆ ਜਾਂ ਹੋਰ ਟੂਲਸ ਜਿਹੜੇ ਉਹ ਫ੍ਰੀ ਆ, ਉਹ ਤੁਹਾਡਾ ਜਿਹੜਾ ਡੇਟਾ ਵਾ ਤੁਸੀਂ ਆਪਾਂ ਨੂੰ ਆਪਣਾ ਡੇਟਾ ਦੇ ਰਹੇ ਹੋ। ਮੈਂ ਕਿਸੇ ਨਾਲ ਵੀਕਐਂਡ ਦੇ ਉੱਪਰ ਹੀ ਗੱਲ ਕਰਦਾ ਸੀ, ਤੇ ਉਹ ਕਹਿੰਦਾ ਯਾਰ ਮੈਂ ਨਾ ਆਪਣਾ ਜੋ ਮੈਂ ਦਿਨ ਦੇ ਵਿੱਚ ਕਰਨਾ ਮੈਂ ਸਾਰਾ ਚੈਟ GPT ਵਿੱਚ ਪਾ ਦਿੰਦਾ, ਮੇਰੇ ਬੱਚਿਆਂ ਦਾ ਨਾਮ ਪਤਾ ਚੈਟ GPT ਨੂੰ ਸਭ ਕੁਝ ਹੈ ਨਾ, ਸਾਰੀ ਜਾਣਕਾਰੀ ਮੈਂ ਚੈਟ GPT ਵਿੱਚ ਮੈਨੂੰ ਸਾਰੀ ਜਾਣਕਾਰੀ ਦੇਣੀ, ਮੈਨੂੰ ਉਹਦਾ ਬੜਾ ਫਾਇਦਾ। ਮੈਂ ਦਿਮਾਗ ਦੇ ਵਿੱਚ ਇਹ ਸੋਚ ਰਿਹਾ ਸੀ ਵੀ ਆਪਣੀ ਜਿਹੜੀ ਪ੍ਰਾਈਵੇਟ ਜ਼ਿੰਦਗੀ ਦਾ ਸਾਰਾ ਡੇਟਾ ਚੈਟ GPT ਨੂੰ ਦੇ। ਸੋ ਪ੍ਰਾਈਵੇਸੀ ਵੀ ਇੱਕ ਮੇਜਰ ਜਿਹੜੀ ਉਹ ਸਮੱਸਿਆ ਹੈ। ਲੋਕੀ ਕਈ ਵਾਰ ਇਸ ਚੀਜ਼ ਨੂੰ ਫੁੱਲੀ ਅੰਡਰਸਟੈਂਡ ਨਹੀਂ ਕਰਦੇ, ਤੇ ਨਾ ਹੀ ਕੋਈ ਕੰਸੈਂਟ ਦਿੱਤੀ ਹੁੰਦੀ, ਪਰ ਤੁਸੀਂ ਆਪਣਾ ਡੇਟਾ ਜਿਹੜਾ ਉਹ ਓਪਨ ਆਊਟ ਇਨ ਪਬਲਿਕ ਕਰ ਰਹੇ ਹੋ। ਤੀਸਰੀ ਚੀਜ਼ ਜਿਹੜੀ ਤੁਸੀਂ ਗੱਲ ਕੀਤੀ ਉਹ ਹੈਗੀ ਟ੍ਰਾਂਸਪੇਰੈਂਸੀ ਦੀ। ਟ੍ਰਾਂਸਪੇਰੈਂਸੀ ਜਿੱਦਾਂ ਤੁਸੀਂ ਇਹ ਹੈ ਕਿ AI ਸਿਸਟਮ ਇਨਫੋਰਮੇਸ਼ਨ ਹੈਲੂਸੀਨੇਸ਼ਨ ਕਿੱਦਾਂ ਹੋ ਜਾਂਦੀ ਉਹਦੇ ਵਿੱਚ, ਹੈ ਨਾ। ਆਪਾਂ ਇੱਕ ਗੁਰਬਾਣੀ ਦੀ ਵੀ ਗੱਲ ਟਾਕ ਸ਼ੋ ਵਿੱਚ ਕੀਤੀ ਸੀ ਕਿ ਇਹ ਟਾਕ ਸ਼ੋ ਗੁਰਬਾਣੀ ਦਾ ਕੋਈ ਹੈ ਨਹੀਂ ਸੀ। ਨਾਨਕ ਨੀਵਾ ਜੋ ਚਲੇ ਲੱਗੇ ਨਾ ਧਰਤੀ ਭਾਉ, ਕਹਿੰਦਾ ਸੀ ਗੁਰੂ ਅਰਜਨ ਸਾਹਿਬ ਜੀ ਦਾ ਲਿਖਿਆ ਅੰਗ ਦੇ ਵਿੱਚ, ਹੈ ਨਾ। ਸੋ ਇੱਕ ਵੱਡੀ ਸਮੱਸਿਆ ਹੈਗੀ ਆ ਟ੍ਰਾਂਸਪੇਰੈਂਸੀ ਦੀ, ਹੈਲੂਸੀਨੇਸ਼ਨ ਦੀ। ਚੌਥੀ ਚੀਜ਼ ਹੈ ਰਾਜਕਰਨ ਅਕਾਊਂਟੇਬਿਲਿਟੀ। ਅਕਾਊਂਟੇਬਿਲਿਟੀ ਹੈ ਕਿ ਜਦੋਂ ਮੰਨ ਲਓ ਮਿਸਾਲ ਦੇ ਤੌਰ ਤੇ ਜਿਹੜੀ ਤੁਸੀਂ ਐਗਜ਼ਾਮਪਲ ਲਈ ਟਾਕ ਸ਼ੋ ਦੇ ਸ਼ੁਰੂ ਦੇ ਵਿੱਚ ਚੈਟ ਬੋਟ ਨੇ ਬੱਚੇ ਨੂੰ ਸੁਸਾਈਡ ਵੱਲ ਕਰਨ ਨੂੰ ਪ੍ਰੇਰਿਤ, ਰਾਈਟ,
ਸੋ ਜਿਹੜੇ ਐਲਗੋਰਿਦਮਸ ਹੈਗੇ ਆ ਉਹ ਤੇ ਰਿਸਪੌਂਸਿਬਿਲਟੀ ਨਹੀਂ ਲੈਣੀ ਉਹਨਾਂ, ਬੰਦਿਆਂ ਦੀ ਜ਼ਿੰਮੇਵਾਰੀ ਆ ਨਾ ਉਹ। ਸੋ ਜਦੋਂ AI ਦੇ ਕਰਕੇ ਕੋਈ ਨੁਕਸਾਨ ਹੁੰਦਾ ਉਹ ਫਿਰ ਜ਼ਿੰਮੇਵਾਰੀ ਕਿਹਦੀ ਆ? ਉਹ ਅਕਾਊਂਟੇਬਿਲਿਟੀ ਦੀ ਵੀ ਅੱਜ ਵੱਡੀ ਸਮੱਸਿਆ ਹੈ। ਪੰਜਵੀਂ ਤੇ ਅਖੀਰਲੀ ਹੈਗੀ ਆ ਸੇਫਟੀ ਤੇ ਮਿਸਯੂਜ਼ ਦੇ ਲਈ। ਸੇਫਟੀ ਮਿਸਯੂਜ਼ ਦੇ ਲਈ ਰਾਜ ਕਰਨਾ ਉਹ ਤਾਂ ਸਾਨੂੰ ਹੈ ਨਾ, ਉਹ ਤਾਂ ਚੀਜ਼ ਆਪਾਂ ਦੇਖ ਹੀ ਰਹੇ ਆ, ਸਾਰਿਆਂ ਦੇ ਸਾਹਮਣੇ ਆ ਵੱਡੀ ਸਮੱਸਿਆ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਸਕੈਮ ਵਾਸਤੇ, ਹਾਰਮਫੁਲ ਐਡਵਾਈਸ ਵਾਸਤੇ, ਡੀਪ ਫੇਕ ਵਾਸਤੇ, ਹੋਰ ਇਦਾਂ ਦੀ ਸਮੱਸਿਆਵਾਂ ਜਿਹੜੀਆਂ ਆਪਾਂ ਨੂੰ ਦਿਖ ਰਹੀਆਂ, ਉਹਦੇ ਵਾਸਤੇ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜਾ ਉਹਦਾ ਮਿਸਯੂਜ਼ ਜਿਹੜਾ ਹੋ ਰਿਹਾ। ਸੋਸ਼ਲ ਮੀਡੀਆ ਦਾ ਵੀ ਤੁਸੀਂ ਜ਼ਿਕਰ ਕੀਤਾ ਸੀ, ਕਿਹਨੂੰ ਕੀ ਦਿਖਾਉਣਾ ਆ, ਕੀ ਜਿਹੜਾ ਉਹ ਤੁਹਾਡੇ ਮੂਹਰੇ ਆ ਰਿਹਾ, ਉਹ ਵੀ ਆਈ ਥਿੰਕ ਇੱਕ ਰੀਅਲ ਵਰਲਡ ਸਿਨੈਰੀਓ ਹੀ ਆ ਇਹਦਾ, ਵੀ AI ਦਾ, ਵੀ ਉਹ ਐਲਗੋਰਿਦਮਸ ਦਾ, ਕਿਹਨੂੰ ਕੀ ਦਿਖਾਉਣਾ, ਕਿਹਨੂੰ ਕਿਸ ਤਰੀਕੇ ਨਾਲ ਭੜਕਾਉਣਾ ਹੈ ਜਾਂ ਕਿਹਨੂੰ ਸ਼ਾਂਤ ਜਿਹੜਾ ਉਹ ਰੱਖਣਾ ਹੈ। ਉਹਦੇ ਵਿੱਚ ਇਹ ਹੈ ਕਿ ਐਲਗੋਰਿਦਮ ਹੀ ਡਿਸਾਈਡ ਕਰਦੇ ਆ ਕਿ ਤੁਸੀਂ ਕਿਹੜੀ ਵੀਡੀਓ ਦੇਖਣੀ ਆ, ਕਿਹੜੀ ਪੋਸਟ ਦੇਖਣੀ, ਕਿਹੜੀ ਨਿਊਜ਼ ਦੇਖਣੀ, ਕਿਹੜੀ ਐਡ ਦੇਖਣੀ। Exactly. ਤੇ ਇੱਥੇ ਚੱਲਦਾ ਨਾ, ਆਪਾਂ ਸਾਡੇ ਆਲਮੋਸਟ ਸਾਰੇ ਲੋਕੀ ਜਿਹੜੇ ਆ ਉਹ ਦੇਖਦੇ ਆ, ਪਰ ਆਪਣੇ ਆਪ ਨੂੰ ਕਦੇ ਸਵਾਲ ਨਹੀਂ ਕਰਦੇ ਵੀ ਮੈਨੂੰ ਹੀ ਇਹ ਕਿਉਂ ਦਿਖ ਰਿਹਾ। ਜੋ ਮੈਂ ਦੇਖ ਰਿਹਾ, ਭਾਵੇਂ ਉਹ ਕੋਈ ਵੀਡੀਓ ਆ, ਭਾਵੇਂ ਪੋਸਟ ਆ, ਦੇਖੀ ਆਪਾਂ ਜਾਂਦੇ ਆ, ਭਾਵੇਂ ਨਿਊਜ਼ ਆ, ਭਾਵੇਂ, ਪਰ ਮੈਨੂੰ ਹੀ ਕਿਉਂ ਦੇਖ ਰਿਹਾ। ਇਹ ਇੱਕ ਵੱਡੀ ਸਮੱਸਿਆ ਹੈਗੀ ਸੋਸ਼ਲ ਮੀਡੀਆ ਦੀ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਹਾਂ ਅੱਜ ਦੇ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ। ਜੁੜ ਚੁੱਕੇ ਨੇ ਮੇਰੇ ਨਾਲ ਹਰਵਿੰਦਰ ਸਿੰਘ ਕੰਗ। ਹਰਵਿੰਦਰ ਸਿੰਘ ਜੀ, ਇਹਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਰਾਜਕਨਵੀਰ ਸਿੰਘ, ਪੰਜਾਬੀ ਰੇਡੀਓ USA ਸੁਣਨ ਵਾਲੇ, ਪੰਜਾਬੀ TV ਵੇਖ ਰਹੇ ਸਾਡੇ ਸਾਰੇ ਮਾਣਕ ਸਰੋਤੇ ਤੇ ਵਿਊਅਰਸ ਦਾ ਨਿੱਘਾ ਜੀ ਆਇਆਂ ਕਹਿੰਦੇ ਆ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ, ਜਿਹਦੇ ਵਿੱਚ ਅਸੀਂ ਗੱਲਾਂ ਬਾਤਾਂ ਕਰਦੇ ਹਾਂ ਟੈਕਨੋਲੋਜੀ ਦੀ ਦੁਨੀਆ ਦੀਆਂ, ਕੀ ਕੁਝ ਵਾਪਰ ਰਿਹਾ ਵਾ, ਤੇ ਉਹਦੇ ਸੰਦਰਭ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਫਿਊਚਰ ਜਿਹੜਾ ਉਹਦੇ ਵਿੱਚ ਆਪਾਂ ਕਿੱਦਾਂ ਇਸ ਟੈਕਨੋਲੋਜੀ ਦਾ ਲਾਹਾ ਲੈ ਕੇ ਆਪਾਂ ਸਰਵਾਈਵ ਨਹੀਂ, ਥਰਾਈਵ ਕਰਨਾ ਵਾ ਜੀ। ਬਿਲਕੁਲ ਹਰਵਿੰਦਰ, ਜਦੋਂ ਦੀ AI ਆਈ ਆ, ਉਸ ਦੇ ਨਾਲ ਸੰਬੰਧਿਤ ਆਪਣੇ ਜਿਹੜੇ ਟਾਕ ਸ਼ੋਜ਼ ਆਪਾਂ ਇਸ ਪੰਜਾਬੀ ਟੈਕ ਟਾਕ ਦੇ ਵਿੱਚ ਕਾਫੀ ਕੀਤੇ ਨੇ। ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਕੀ ਕੁਛ ਚੱਲ ਰਿਹਾ, ਚਾਹੇ ਜੌਬਸ ਦੇ ਉੱਤੇ ਇਸ ਦਾ ਕੀ ਅਸਰ ਆ, ਤੁਹਾਡੇ ਸਕਿੱਲ ਸੈੱਟ ਨੂੰ ਕਿੱਦਾਂ ਤੁਸੀਂ ਮਜ਼ਬੂਤ ਕਰ ਸਕਦੇ ਆ, ਉਸ ਦੀ ਚਰਚਾ ਆ, ਚਾਹੇ ਇਸ ਦਾ ਇਮੀਗ੍ਰੇਸ਼ਨ ਦੇ ਉੱਤੇ ਕੀ ਅਸਰ ਆ ਉਹਦਾ ਆ। ਤੇ ਇਸ AI ਦੀ ਦੌੜ ਦੇ ਵਿੱਚ ਐਥਿਕਸ, ਮੋਰਲਸ, ਉਹ ਬੜੀ ਇੰਪੋਰਟੈਂਟ ਚੀਜ਼ ਆ ਜੀ। AI ਡਰਾਈਵ ਕਿੱਥੋਂ ਹੋ ਰਹੀ ਆ, AI ਨੇ ਫੈਸਲੇ ਕਿੱਦਾਂ ਜਿਹੜੇ ਉਹ ਲੈਣੇ ਆ, ਕਿੱਦਾਂ ਤੁਹਾਨੂੰ ਜਿਹੜੀਆਂ ਚੀਜ਼ਾਂ ਆ ਉਹ ਪੇਸ਼ ਕਰਨੀਆਂ ਆ, ਕਿਤੇ ਗੜਬੜ ਤਾਂ ਨਹੀਂ ਹੋ ਜੂਗੀ, ਜਿਸ ਦਾ ਹਰ ਇੱਕ ਨੂੰ ਇੱਕ ਖਦਸ਼ਾ ਹਮੇਸ਼ਾ ਹੀ AI ਦੀ ਬਾਬਤ ਜਿਹੜਾ ਉਹ ਰਹਿੰਦਾ ਆ। ਜਿੱਦਾਂ ਰੀਸੈਂਟਲੀ ਹਰਵਿੰਦਰ ਆਪਾਂ ਦੇਖਿਆ ਸੀਗਾ ਵੀ ਆਈ ਥਿੰਕ ChatGPT ਸੀਗੀ ਜਿਸ ਨੇ ਕਿਸੇ ਨੂੰ ਸੁਸਾਈਡ ਕਰਨ ਦੇ ਲਈ ਪ੍ਰੇਰ ਦਿੱਤਾ ਸੀਗਾ। ਜੀ ਜੀ, ਸੋ ਕਾਫੀ ਚੈਟਬੋਟਸ ਇਦਾਂ ਹਾਂਜੀ, ਸੋ ਉੱਥੇ ਐਥਿਕਸ ਕਿੱਦਾਂ ਕੰਮ ਕਰਨਗੇ, ਟੀਨੇਜਰਸ ਦੇ ਨਾਲ ਇਹਨਾਂ ਨੇ ਕਿੱਦਾਂ ਗੱਲ ਕਰਨੀ, ਬੱਚਿਆਂ ਦੇ ਨਾਲ ਕਿਵੇਂ ਜਿਹੜਾ ਹੋਊਗਾ। ਸੋ ਉਹਦੀ ਜਿਹੜੀ ਇੱਕ ਗੱਲਬਾਤ ਹੋਣੀ ਆ। ਸਾਲ ਪਹਿਲਾਂ ਹਰਵਿੰਦਰ ਗੱਲਬਾਤ ਚੱਲ ਰਹੀ ਸੀਗੀ ਵੀ ਜਿਹੜੇ AI ਕੰਪਨੀਆਂ ਵਾਲੇ ਆ, ਉਹ ਆਪ ਕਾਂਗਰਸ ਦੇ ਕੋਲ ਜਾ ਕੇ ਕਹਿੰਦੇ ਸੀ ਵੀ ਸਾਨੂੰ ਰੈਗੂਲੇਟ ਕਰੋ, ਸਾਨੂੰ ਰੈਗੂਲੇਟ ਕਰੋ। ਹੁਣ ਜਦੋਂ ਪ੍ਰਸ਼ਾਸਨ ਬਦਲਿਆ, ਉਹ ਕਹਿੰਦੇ ਵੀ ਰੈਗੂਲੇਸ਼ਨ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ AI ਦੇ ਵਿੱਚ। ਕੈਲੀਫੋਰਨੀਆ ਤੇ ਫੈਡਰਲ ਲੈਵਲ ਦੇ ਉੱਤੇ ਉਹਨਾਂ ਦੀ ਆਪਸ ਦੇ ਵਿੱਚ ਜੰਗ ਜਿਹੜੀ ਉਹ ਚੱਲ ਰਹੀ ਆ। ਪਰ ਇਹ ਸਾਰੇ ਪਾਸੇ ਦੇ ਵਿੱਚ ਜਿਹੜਾ ਐਥਿਕਸ ਆ, ਉਹ ਇੱਕ ਕੋਰ ਚੀਜ਼ ਆ ਜਿੱਥੋਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਡਰਾਈਵ ਹੋਣੀਆਂ ਆ। ਸੋ ਅੱਜ ਦੀ ਜਿਹੜੀ ਆਪਣੀ ਗੱਲਬਾਤ ਆ, ਉਸ ਦੇ ਇਰਦ ਗਿਰਦ AI ਦੇ ਵਿੱਚ ਐਥਿਕਸ ਦੀ ਕੀ ਮਹੱਤਤਾ ਆ, ਕੀ ਮਤਲਬ ਹੈ ਇਸ ਦਾ, ਉਹਦੇ ਬਾਰੇ ਚਰਚਾ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕਰਾਂਗੇ। ਕਾਨੂੰਨ ਦੀ ਪਾਲਣਾ ਕਰਨੀ, ਇਹ ਹਮੇਸ਼ਾ ਹਰ ਇੱਕ ਨੂੰ ਆਖਿਆ ਜਾਂਦਾ ਆ, ਕਰਨੀ ਚਾਹੀਦੀ ਆ, ਪਰ ਕੀ ਕਾਨੂੰਨ ਦੀ ਪਾਲਣਾ ਕਰਦੇ ਹੋਏ ਦਾ ਮਤਲਬ ਇਹ ਆ ਵੀ AI ਗੱਲ ਠੀਕ ਕਰ ਰਹੀ ਆ, ਕੀ ਉਹਦੀਆਂ ਗੱਲਾਂ ਜਿਹੜੀਆਂ ਉਹ ਠੀਕ ਨੇ? ਪਰ ਕਹਿੰਦੇ ਵੀ ਜਿਹੜੇ ਐਥਿਕਸ ਆ, ਉਹ ਇਸ ਤੋਂ ਅਗਲੀ ਕੜੀ ਆ, ਉਹ ਇਸ ਤੋਂ ਅਗਲੀ ਪੌੜੀ ਆ, ਵੀ ਕਾਨੂੰਨ ਦੀ ਪਾਲਣਾ ਵੀ ਕਰਨੀ ਆ, ਪਰ ਨਾਲ ਦੇ ਨਾਲ ਇਹਦਾ ਮਤਲਬ ਇਹ ਨਹੀਂ ਵੀ ਉਹਦੇ ਲੂਪ ਹੋਲ ਵਰਤ ਕੇ ਤੁਸੀਂ ਗਲਤ ਚੀਜ਼ ਨੂੰ ਕਰਨਾ, ਪਰ ਵੀ ਉਹਦੇ ਵਿੱਚ ਐਥਿਕਸ ਬੜਾ ਇੰਪੋਰਟੈਂਟ ਆ ਜਾਂਦਾ ਹੈ। ਸੋ ਆਪਾਂ ਜੀ ਇਸ ਦੇ ਉੱਤੇ ਥੋੜਾ ਅੱਜ ਡਾਈਵਰਜ ਕਰਦੇ ਹਾਂ, ਇਸ ਦੇ ਨੂੰ ਗੱਲਬਾਤ ਕਰਦੇ ਹਾਂ। ਸੋ ਹਾਊ ਜਸਟ ਫੋਲੋਇੰਗ ਦਾ ਰੂਲ ਇਜ਼ ਨਾਟ ਇਨਫ, ਐਥਿਕਸ ਕਿਉਂ ਇੰਪੋਰਟੈਂਟ ਆ? ਬੜੀ ਇੰਪੋਰਟੈਂਟ ਗੱਲ ਆ। ਜਦੋਂ ਆਪਾਂ ਕਹਿੰਦੇ ਆ ਵੀ ਆਪਾਂ ਤਾਂ ਲਾਅ ਫੋਲੋ ਕਰਨੇ ਸੀ, ਲਾਅ ਅਬਾਈਡਿੰਗ ਸਿਟੀਜ਼ਨ ਆ, ਉਹ ਇੱਕ ਉਹਦਾ ਆਪਣੇ ਕੰਟੈਕਸਟ ਵਿੱਚ ਉਹ ਗੱਲ ਠੀਕ ਆ, ਪਰ ਲਾਅ ਤੇ ਐਥਿਕਸ ਜਿਹੜੀ ਆ, ਇਹਦੇ ਵਿੱਚ ਆਪਾਂ ਨੂੰ ਡਿਸਟਿੰਕਸ਼ਨ ਜਿਹੜੀ ਉਹ ਦੇਖਣੀ ਪੈਂਦੀ ਹੈ ਨਾ। ਲਾਅ ਤਾਂ ਬੇਸਿਕਲੀ ਹੈਗਾ ਵੀ ਆਪਾਂ ਸੁਸਾਇਟੀ ਵਿੱਚ ਇਕੱਠੇ ਹੋਏ, ਰਲ ਮਿਲ ਕੇ ਆਪਾਂ ਕਿੱਦਾਂ ਰਹਿਣਾ ਇੱਕ ਦੂਜੇ ਦੇ ਨਾਲ, ਉਹ ਇੱਕ ਮਿਨੀਮਮ ਜੀ ਇੱਕ ਆਪਾਂ ਪ੍ਰੋਟੋਕਾਲ ਜੀ ਸੈੱਟ ਕਰ ਲੈਂਦੇ ਆ, ਉਹਨੂੰ ਅਸੀਂ ਲਾਅ ਦਾ ਨਾਂ ਦੇ ਦਿੰਦੇ ਆ।
ਬੇਸਿਕਲੀ ਕਿਸੇ ਸੁਸਾਇਟੀ ਦੇ ਵਿੱਚ ਜਿਹੜੀ ਮਿਨੀਮਮ ਸੈਟ ਆਫ ਪ੍ਰੋਟੋਕਾਲਸ ਤੁਸੀਂ ਫੋਲੋ ਕਰਦੇ ਹੋ ਉਹਨੂੰ ਅਸੀਂ ਲਾਅ ਕਹਿੰਦੇ ਆ, ਮੋਟੇ ਜਿਹੇ ਤੌਰ ਦੇ ਉੱਤੇ ਕਹਿਣਾ ਹੋਏ ਤੇ। ਪਰ ਜੇ ਤੁਸੀਂ ਇਸੇ ਤਰ੍ਹਾਂ ਜੇ ਕੋਈ ਲਾਅ ਤੋੜਦੇ ਹੋ, ਕਾਨੂੰਨ ਤੋੜਦੇ ਹੋ, ਉਹਦੇ ਕਨਸੀਕੁਐਂਸਿਸ ਹੋ ਸਕਦੇ ਆ, ਪਰ ਜੇ ਤੁਸੀਂ ਇਹਨੂੰ ਫੋਲੋ ਕਰਦੇ ਹੋ, ਹੈ ਨਾ, ਸੋ ਉਹਦਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਸਹੀ ਚੀਜ਼ ਕਰ ਰਹੇ ਹੋ। ਐਥਿਕਸ ਤੇ ਲਾਅ ਸੇਮ ਥਿੰਗ ਨਹੀਂ ਹੈਗੀ। ਐਥਿਕਸ ਰਾਜ ਕਰਨ ਗੱਲ ਇਹ ਹੁੰਦੀ ਹੈ ਕਿ ਤੁਸੀਂ ਸਹੀ ਕੰਮ ਕਰਨਾ। ਐਥਿਕਸ ਜੇ ਡੈਫੀਨੇਸ਼ਨ ਇਸ ਲਈ ਜਦੋਂ ਕੋਈ ਵੀ ਤੁਹਾਨੂੰ ਕਹਿ ਨਹੀਂ ਰਿਹਾ, ਭਾਵੇਂ ਹੈ ਨਾ ਲਾਅ ਕੋਈ ਹੁਣ ਤੁਹਾਨੂੰ ਦੇਖ ਨਹੀਂ ਰਿਹਾ, ਕੋਈ ਤੁਹਾਨੂੰ ਕਹਿ ਨਹੀਂ ਰਿਹਾ, ਤੁਹਾਨੂੰ ਤੁਸੀਂ ਦੇਖ ਉਦੋਂ ਵੀ ਨਹੀਂ ਰਿਹਾ। ਠੀਕ ਕਰਨਾ। ਹਾਂਜੀ, ਤੁਸੀਂ ਆਪਣੇ ਤੌਰ ਤੇ ਜਦੋਂ ਤੁਹਾਨੂੰ ਕੋਈ ਕਹਿ ਨਹੀਂ ਰਿਹਾ, ਜਦੋਂ ਤੁਹਾਨੂੰ ਕੋਈ ਦੇਖ ਨਹੀਂ ਰਿਹਾ, ਉਦੋਂ ਵੀ ਤੁਸੀਂ ਜੇ ਸਹੀ ਕੰਮ ਕਰਦੇ ਹੋ, ਉਹ ਜਿਹੜੀ ਚੀਜ਼ ਹੈਗੀ ਉਹ ਐਥਿਕ ਆ। ਇਹ ਤੁਹਾਡੀ ਜ਼ਿੰਮੇਵਾਰੀ ਆ, ਹਨਾ। ਤੇ ਇਹਦੇ ਵਿੱਚ ਖਾਸ ਤੌਰ ਤੇ AI ਦੇ ਸੰਦਰਭ ਦੇ ਵਿੱਚ ਤੇ ਕਿਉਂਕਿ ਆਪਾਂ ਵੇਖੋ ਬਾਏ ਦ ਐਂਡ ਆਫ ਦ ਡੇ AI ਵਰਤਦੇ ਆ, ਹਨਾ, ਤੇ ਅੱਗੇ ਜਾ ਕੇ ਆਪਾਂ ਟਾਕ ਸ਼ੋਅ ਦੇ ਵਿੱਚ ਗੱਲ ਵੀ ਕਰਾਂਗੇ ਕਿ AI ਦੇ ਵਰਤਣ ਦੇ ਨਾਲ ਇਕੱਲਾ ਸਾਨੂੰ ਹੀ ਬੈਨੀਫਿਟ ਨਹੀਂ ਹੁੰਦਾ ਜਾਂ ਅਸੀਂ ਇਕੱਲੇ ਇੰਪੈਕਟ ਨਹੀਂ ਹੁੰਦੇ, ਹੋਰ ਵੀ ਬਹੁਤ ਹੁੰਦੇ ਆ। ਸੋ ਐਥਿਕਸ ਕਿਉਂਕਿ ਰੀਅਲ ਪਰਸਨ ਨੂੰ ਇਫੈਕਟ ਕਰਦਾ, ਸੋ ਉਹਦੇ ਵਿੱਚ ਐਥਿਕਸ ਜਿਹੜੇ ਲਿਆਉਣੇ ਬਹੁਤ ਜ਼ਰੂਰੀ ਆ। ਅਗਲੀ ਰਾਜਕਾਰਨ ਗੱਲ ਇਹ ਆ ਕਿ ਫਿਰ ਅਸੀਂ ਕਵਾਂਗੇ ਵੀ ਲਾਅ ਦੀ ਗੱਲ ਹੋ ਗਈ, ਵੀ ਬੇਸਿਕ ਮਿਨੀਮਮ ਅਤੇ ਇੱਕ ਪਰਸਨਲ ਫੀਲਿੰਗ ਵੀ ਤਾਂ ਚੀਜ਼ ਹੁੰਦੀ ਹੈ ਵੀ ਮੈਨੂੰ ਏਦਾਂ ਲੱਗਦਾ, ਮੈਨੂੰ ਆਹ ਕਰਨਾ ਚਾਹੀਦਾ, ਰਾਈਟ। ਤੇ ਉਹਦੇ ਵਿੱਚ ਡਿਸਟਿੰਕਸ਼ਨ ਆਪਾਂ ਕਿੱਦਾਂ ਰੱਖੀਏ, ਸੋ ਉਹ ਵੀ ਆਪਾਂ ਨੂੰ ਧਿਆਨ ਰੱਖਣ ਦੀ ਗੱਲ ਆ ਕਿ ਜਿਹੜੇ ਤੁਹਾਡੇ ਇਨਸਟਿੰਕਟ ਹੁੰਦੇ ਆ, ਹਨਾ, ਮੈਨੂੰ ਏਦਾਂ ਲੱਗਦਾ ਜਾਂ ਮੈਨੂੰ ਏਦਾਂ ਕਰਨਾ ਚਾਹੀਦਾ, ਜਾਂ ਮੈਂ ਛੋਟੇ ਹੁੰਦਿਆਂ ਤੋਂ ਆਹ ਵੈਲਿਊ ਦੇ ਨਾਲ ਵੱਡਾ ਹੋਇਆ, ਗੱਟ ਤੇ ਫੀਲਿੰਗ। ਉਹ ਵੀ ਮੈਟਰ ਕਰਦੀਆਂ ਆਫ ਕੋਰਸ। ਪਰ ਐਥਿਕਸ ਫਿਰ ਆਪਣਾ ਫਰੰਟ ਐਂਡ ਸੈਂਟਰ ਦੇ ਵਿੱਚ ਇਸ ਤਰ੍ਹਾਂ ਵੀ ਲਿਆਉਣਾ ਚਾਹੀਦਾ, ਕਿਉਂਕਿ ਵੇਖੋ ਬਾਏ ਦ ਐਂਡ ਆਫ ਦ ਡੇ, ਹਨਾ, ਆਪਾਂ ਜਿਸ ਗੁਰੂ ਸਾਹਿਬ ਤੋਂ ਸਿੱਧ ਲੈਂਦੇ ਆ, ਸਾਡੇ ਸੱਭਿਆਚਾਰ ਦਾ ਹਿੱਸਾ ਵਾ ਕਿ ਵੀ ਥਿੰਕ ਬਿਯੋਂਡ ਆਵਰਸੈਲਫ, ਰਾਈਟ। ਤੇ ਆਪਣੀ ਇਕੱਲਾ ਆਪਣੇ ਬਾਰੇ ਹੀ ਨਹੀਂ ਸੋਚਣਾ, ਆਪਣੀ ਬ੍ਰੌਡਰ ਕਮਿਊਨਿਟੀ ਦੇ ਕੀ ਇੰਪੈਕਟ ਪੈ ਰਿਹਾ ਉਹਦੇ ਬਾਰੇ ਅਸੀਂ ਜ਼ਰੂਰ ਜਿਹੜੀ ਜਦੋਂ ਕੁਝ ਵੀ ਚੀਜ਼ ਡਿਵੈਲਪ ਕਰਦੇ ਹਾਂ, ਯੂਜ਼ ਕਰਦੇ ਹਾਂ, ਜਾਂ AI ਨੂੰ ਅਸੀਂ ਲੈ ਕੇ ਆਉਂਦੇ, ਬ੍ਰੌਡਰ ਕਮਿਊਨਿਟੀ ਤੇ ਇੰਪੈਕਟ ਜਿਹੜਾ ਉਹ ਸਾਡੇ ਫਰੰਟ ਐਂਡ ਸੈਂਟਰ ਦੇ ਵਿੱਚ ਹੋਣਾ ਚਾਹੀਦਾ। ਤਾਂ ਕਰਕੇ ਰਾਜਕਰਨ ਐਥਿਕਸ ਬਹੁਤ ਹੀ ਇੰਪੋਰਟੈਂਟ ਆ AI ਦੇ ਵਿੱਚ। ਜੀ ਬਿਲਕੁਲ। ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਤੇ ਇਨਸਾਨ ਦੇ ਜਿਹੜੇ ਐਥਿਕਸ, ਕਿਉਂਕਿ ਇਵੈਂਚੁਅਲੀ ਕਮਾਂਡ ਆਪਾਂ ਦੇਣੀ ਆ AI ਨੂੰ। AI ਆਪਣਾ ਜਿਹੜਾ ਟੂਲ ਆ ਉਹਦੀ ਵਰਤੋਂ ਆਪਾਂ ਐਥੀਕਲੀ ਕਿੰਨੀ ਕੁ ਕਰ ਰਹੇ ਆ ਉਹ ਵੀ ਇੰਪੋਰਟੈਂਟ ਆ, ਤੇ AI ਦੇ ਆਪਣੇ ਐਥਿਕਸ ਕਿੱਦਾਂ ਆ, ਉਹਨੂੰ ਕੀ ਸਮਝਾਇਆ ਗਿਆ ਡਿਸੀਜਨ ਮੇਕਿੰਗ ਦੇ ਦੌਰਾਨ ਵੀ ਉਹਨੂੰ ਕੀ ਕਰਨਾ ਹੈ। ਸੋ ਬੜਾ ਇਹ ਜ਼ਰੂਰੀ ਤੇ ਅਹਿਮ ਨੁਕਤਾ ਜਿਹੜਾ ਉਹ ਹੈਗਾ ਆ। ਜੀ AI ਦੇ ਰੌਲੇ ਗੌਲੇ ਦੇ ਵਿੱਚ ਹਰਵਿੰਦਰ ਇਹ ਹੁੰਦਾ ਆ ਵੀ ਤੇਜ਼ੀ ਦੇ ਨਾਲ ਹੋ ਜਾਵੇ ਸਾਰਾ ਕੁਝ, ਸਪੀਡ ਚਾਹੀਦੀ ਆ, ਪਾਵਰ ਜਿਹੜੀ ਉਹ ਚਾਹੀਦੀ ਆ। ਉਹਨਾਂ ਦਰਮਿਆਨ ਸਾਰੀਆਂ ਚੀਜ਼ਾਂ ਕਈ ਵਾਰੀ ਐਥਿਕਸ ਜਿਹੜੇ ਉਹ ਪਿੱਛੇ ਰਹਿ ਜਾਂਦੇ ਆ। ਉਹ ਪਰ ਆਪਾਂ ਕਹਿੰਦੇ ਵੀ ਡਾਇਰੈਕਸ਼ਨ ਐਥਿਕਸ ਦੇ ਥਰੂ ਹੋਵੇ, ਪਰ ਇਸ ਰੌਲੇ ਗੌਲੇ ਦੀ ਫਾਸਟ ਜ਼ਿੰਦਗੀ 'ਚ ਫਾਸਟ ਰਿਜ਼ਲਟਸ ਦੇ ਮਾਮਲੇ ਦੇ ਵਿੱਚ ਆਪ ਵੀ ਤੇ AI ਵੀ ਫਿਰ ਐਥਿਕਸ ਕਿਤੇ ਨਾ ਕਿਤੇ ਐਥਿਕਸ ਨੂੰ ਜਿਹੜਾ ਉਹ ਛਿੱਕੇ ਟੰਗ ਸਕਦੀ ਹੈ। ਸੋ ਇਹ ਡਾਇਰੈਕਸ਼ਨ ਨੂੰ ਡਿਸਾਈਡ ਕਿੱਦਾਂ ਕੀਤਾ ਜਾਊਗਾ? ਹਾਂਜੀ, ਸੋ ਰਾਜਗਨ ਬਾਈ ਦਾ ਐਂਡ ਆਫ ਦ ਡੇ ਆਪਾਂ ਗੱਲ ਕਰਦੇ ਹਾਂ AI ਦੀ, ਤੇ AI ਜਸਟ ਲਾਈਕ ਐਨੀ ਅਦਰ ਟੈਕਨੋਲੋਜੀ ਉਹ ਟੈਕਨੋਲੋਜੀ ਆ, ਰਾਈਟ। ਸੋ ਇਹਦੇ ਲਈ ਆਪਾਂ ਬਾਈਸਾਈਕਲ ਦੀ ਇੱਕ ਐਗਜ਼ਾਮਪਲ ਲੈਂਦੇ ਹਾਂ, ਆਪਣੇ ਸਾਈਕਲ ਦੀ, ਤੇ ਉਹਦੇ ਵਿੱਚ ਬਾਈਸਾਈਕਲ ਐਨਾਲੋਜੀ ਦਾ ਨਾਮ ਲੈ ਲੈਂਦੇ ਹਾਂ। ਵੀ ਵੇਖੋ ਬਾਈਸਾਈਕਲ ਤੁਹਾਨੂੰ ਹੈਲਪ ਕਰਦਾ, ਇੱਕ ਬੰਦਾ ਪੈਦਲ ਤੁਰਿਆ ਜਾਂਦਾ, ਦੂਸਰਾ ਆਪਣਾ ਸਾਈਕਲ ਦੇ ਉੱਤੇ ਜਾਂਦਾ, ਤੇ ਸਾਈਕਲ ਤੁਹਾਨੂੰ ਤੇਜ਼ੀ ਨਾਲ ਅੱਗੇ ਤੋਰਦਾ, ਰਾਈਟ। ਪਰ ਸਵਾਲ ਇਹ ਆ, ਠੀਕ ਆ, ਸਾਈਕਲ ਤੁਹਾਨੂੰ ਅੱਗੇ ਨਾਲ ਤੋਰਦਾ, ਤੇਜ਼ੀ ਨਾਲ ਤੋਰਦਾ, ਪਰ ਕਿੱਧਰ ਨੂੰ, ਕਿੱਧਰ ਕਿੱਧਰ ਹੈ, ਡਾਇਰੈਕਸ਼ਨ ਕਿਹੜੀ ਹੈ ਤੁਹਾਡੀ? ਇਹ ਫਰਕ ਆ AI ਤੇ ਐਥਿਕਸ ਦਾ। AI ਤੁਹਾਡੀ ਬਾਈਕ ਆ, ਹਨਾ, ਤੁਹਾਡੀ ਸਾਈਕਲ ਆ ਜਿਹਨੇ ਤੁਹਾਨੂੰ ਸਪੀਡ ਦੇ ਦੇਣੀ ਫਾਸਟਰ ਚੱਲਣ ਦੇ ਲਈ। ਐਥਿਕਸ ਆ ਤੁਹਾਡੀ ਮੰਜ਼ਿਲ, ਤੁਸੀਂ ਪਹੁੰਚਣਾ ਕਿੱਥੇ ਆ, ਕਰਨਾ ਕੀ ਆ ਉਹਦੇ ਨਾਲ। ਤੇ ਕਹਿੰਦੇ ਨੇ ਵੀ ਜੇ ਫਾਸਟਰ ਅਸੀਂ ਹੋ ਹੀ ਰਹੇ ਐਥਿਕਸ ਐਥਿਕ ਆਪਣਾ ਬਾਈਕ ਦੇ ਨਾਲ ਯੂਜ਼ ਕਰਕੇ, ਤੇ ਫਾਸਟਰ ਟੂਵਰਡਸ ਵਾਟ, ਹਨਾ, ਉੱਥੇ ਜਿਹੜੀ ਗੱਲ ਹੈ ਜਾਂਦੀ ਉਹ ਆ ਗਈ ਐਥਿਕਸ ਦੀ, ਹਨਾ। ਸੋ ਉਹਦੇ ਵਿੱਚ ਇਹ ਆ ਕਿ ਆਪਾਂ ਹੁਣ ਚੈਟ GPT ਆ ਜਾਂ ਹੋਰ ਇਦਾਂ ਦੇ ਟੂਲਸ ਹੈਗੇ ਆ, ਹਨਾ, ਉਹ ਸਾਰਿਆਂ ਦੇ ਨਾਲ ਜੇ ਟੈਕਨੋਲੋਜੀ ਦੀ ਕੁਛ ਕਰਨ ਦੀ ਸਮਰੱਥਾ ਹੈਗੀ ਆ, ਹਨਾ, ਟੈਕਨੋਲੋਜੀ ਕਰ ਸਕਦੀ ਹੈ, ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਕਰਨਾ ਬਣਦਾ। ਇੱਥੇ ਐਥਿਕਸ ਬਹੁਤ ਕੰਮ ਆਉਂਦੇ ਆ, ਵੀ ਸਾਡੀ ਇਹ ਮਰਜ਼ੀ ਹੈ ਕਿ ਉਸ ਟੈਕਨੋਲੋਜੀ ਨੂੰ ਯੂਜ਼ ਕਰਕੇ ਕੀ ਕਰਨਾ ਚਾਹੀਦਾ, ਨਾਟ ਕਿ ਉਹ ਕੀ ਕਰ ਸਕਦੀ। ਇੱਕ ਨੁਕਤਾ ਇਹਨੂੰ ਸਮਝਣ ਦੀ ਲੋੜ ਆ, ਹੈਨਾ, ਕਿ ਕੀ ਹੋਣਾ ਚਾਹੀਦਾ ਟੈਕਨੋਲੋਜੀ ਨੂੰ ਵਰਤ ਕੇ, ਨਾ ਕਿ ਉਹ ਕੀ ਕਰ ਸਕਦੀ ਹੈ। ਤਾਂ ਫਿਰ ਟੈਕਨੋਲੋਜੀ ਤੇ ਪੁੱਠੇ ਪਾਸੇ ਵੀ ਤੁਸੀਂ ਲੈ ਕੇ ਨਹੀਂ ਆ ਦੇਖੋ, ਹੁਣ ਗ੍ਰੋਕ ਦਾ ਰੌਲਾ ਪਿਆ ਹੀ ਆ ਵੀ ਇੱਥੋਂ ਤੱਕ ਕਿ ਅਸ਼ਲੀਲ ਤਸਵੀਰਾਂ ਜਿਹੜੀਆਂ ਉਹ ਬਣਾਉਣੀਆਂ ਤੇ ਬੱਚਿਆਂ ਤੱਕ ਦੀਆਂ ਵੀ, ਉਸ ਨੂੰ ਜਿਹੜਾ ਉਹ ਲੈ ਕੇ ਸੈਮ ਐਲਟਮੈਨ ਪਹਿਲੋਂ ਐਥਿਕਸ ਦੀ ਗੱਲ ਕਰਦਾ ਸੀਗਾ,
ਵੀ ਅਸੀਂ ਇਹਨਾਂ ਨੂੰ ਨਹੀਂ ਕਰਾਂਗੇ, ਬਟ ਉਹਨੇ ਦੇਖਿਆ ਵੀ ਇਹਦੇ ਨਾਲ ਤਾਂ ਧੰਦਾ ਚੱਲਦਾ ਨਹੀਂ ਆ, ਫਿਰ ਉਹ ਕਹਿੰਦੇ ਵੀ ਚਲੋ ਇਹਨੂੰ ਛੱਡੋ, ਚੱਲਣ ਦਿਓ। ਕਿਤੇ-ਕਿਤੇ ਆਪਾਂ ਦੇਖਦੇ ਹਾਂ ਕੋਈ ਪੋਲਿਟਿਕਸ ਦੀ ਜਾਂ ਕੋਈ ਇਦਾਂ ਦੀ ਗੱਲ ਆ, ਕੋਈ ਏਆਈ ਮਾਡਲ ਕਹਿੰਦਾ ਵੀ ਅਸੀਂ ਇਹਦੀ ਜਨਰੇਟ ਕਰ ਸਕਦੇ ਹਾਂ, ਕੋਈ ਕਹਿੰਦੇ ਵੀ ਅਸੀਂ ਇਹਨਾਂ ਦੇ ਉੱਤੇ ਨਹੀਂ ਕਰਦੇ। ਸੋ ਜੀ, ਇਟਸ ਪਿਕ ਐਂਡ ਚੂਜ਼ ਮਾਡਲ ਵੀ ਐਥਿਕਸ ਹਾਂਜੀ। ਦੀਆਂ ਜਿਹੜੀਆਂ ਇਹ ਚੀਜ਼ਾਂ ਨਾ ਜਿਹੜੀ ਐਗਜ਼ਾਮਪਲਸ ਆ ਉਹ ਸਾਹਮਣੇ ਆ ਆਪਣੇ। ਅੱਛਾ, ਇਹਦੇ ਟਰਾਂਸਪੇਰੈਂਸੀ ਕਿੱਦਾਂ ਆਊਗੀ ਫਿਰ? ਏਆਈ ਮਾਡਲ ਕਿੱਦਾਂ ਐਥਿਕਸ ਨੂੰ ਜਿਹੜਾ ਇਹ ਅਸਲ 'ਚ ਵਰਤ ਰਹੇ ਆ? ਕਿਤੇ ਇਹਨਾਂ ਦੇ ਐਲਗੋਰਿਥਮ ਦੇ ਵਿੱਚ ਹੀ ਬਾਇਸ ਜਾਂ ਡਿਸਕ੍ਰਿਮੀਨੇਸ਼ਨ ਤਾਂ ਨਹੀਂ? ਕਿਤੇ ਕਹਿਣ ਨੂੰ ਇਹ ਐਥੀਕਲ ਆ, ਪਰ ਅੰਦਰ ਖਾਤੇ ਇਹ ਚੀਜ਼ ਹੈਗੀ ਵੀ ਆ ਕਿ ਨਹੀਂ? ਇਹਦਾ ਬਣਾਉਣ ਕਿੱਦਾਂ ਵਾਲੇ ਤੇ ਪਤਾ ਬਹੁਤ ਹੋਊਗਾ? ਡਿਪੈਂਡ ਕਰਦਾ ਨਾ ਅੱਜ-ਕੱਲ੍ਹ, ਹੂੰ, ਹੈ ਨਾ? ਉਹੀ ਤਾਂ ਆਪਾਂ ਗੱਲ ਕਰ ਰਹੇ ਹਾਂ ਕਿ ਜਿਹੜਾ ਟੈਕਨੋਲੋਜੀ ਨੂੰ ਬਣਾ ਰਿਹਾ, ਉਹ ਕਿੰਨਾ ਕੁ ਐਥੀਕਲ ਆ। ਹੁਣ ਉਹਦੇ ਉੱਤੇ ਬਹੁਤ ਮੈਟਰ ਕਰੂਗਾ, ਹੈ ਨਾ? ਜੇ ਮੰਨ ਲਓ ਅਸੀਂ ਇੱਥੇ ਬੈਠ ਕੇ ਤੁਹਾਡੇ ਲਈ ਟਾਕ ਸ਼ੋਅ ਲੈ ਕੇ ਆਉਂਦੇ ਹਾਂ, ਰਾਈਟ? ਜੇ ਤੁਹਾਨੂੰ ਟਰੱਸਟ ਆ ਆਪਣੇ ਉੱਤੇ, ਤੁਸੀਂ ਤਾਂ ਹੀ ਤਾਂ ਸਾਡੀ ਗੱਲ ਸੁਣੋਗੇ ਨਾ, ਤੇ ਤਾਂ ਹੀ ਸੁਣਨੀ ਵੀ ਤਾਂ ਹੀ ਚਾਹੀਦੀ ਹੈ। ਸਿਮਿਲਰਲੀ ਏਆਈ ਦੇ ਟਾਈਮ ਦੇ ਵਿੱਚ ਵੀ ਫੋਰਚੂਨੇਟਲੀ ਆਪਾਂ ਕੋਲ ਬਹੁਤ ਆਪਸ਼ਨਸ ਹੈਗੀਆਂ, ਗਰੋਕ ਆ, ਚੈਟ ਜੀਪੀਟੀ ਆ, ਜੈਮੀਨਾਈ ਆ, ਹੋਰ ਬਹੁਤ ਆ। ਤੇ ਆਪਾਂ ਇਹ ਦੇਖੀਏ ਕਿ ਐਥੀਕਲ ਡਿਵੈਲਪਮੈਂਟ ਕਿਹਨੇ ਕੀਤੀ, ਆਪਾਂ ਉਹਦੇ ਥਰੂ, ਹੈ ਨਾ, ਉਹੀ ਚੀਜ਼ ਨੂੰ ਵਰਤੀ ਹੈ। ਆਪਾਂ ਇਹਦੇ ਬਾਰੇ ਥੋੜੀ ਹੋਰ ਖੋਲ ਕੇ ਅੱਗੇ ਗੱਲ ਕਰਾਂਗੇ, ਹੈ ਨਾ? ਜਦੋਂ ਤੁਸੀਂ ਟਰਾਂਸਪੇਰੈਂਸੀ ਦੀ ਗੱਲ ਕੀਤੀ, ਉਹਦੇ ਨਾਲ ਥੋੜੀ ਗੱਲ ਹੋਰ ਸਮਝ ਆ ਜਾਊਗੀ, ਪਰ ਆਪਾਂ ਆਪਣੀ ਜਿਹੜੀ ਸਪੀਡ ਪ੍ਰੋਗਰੈਸ਼ਨ ਦੀ ਗੱਲ ਕਰਦੇ ਹਾਂ, ਰਾਈਟ? ਸੋ ਉਹਦੇ ਵਿੱਚ ਇੱਕ ਆਪਾਂ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਚੀਜ਼ਾਂ ਨੂੰ ਸੋਚੀਏ ਤੇ ਉਹਦੇ ਵਿੱਚ ਇਹ ਦੇਖੀਏ ਕਿ ਵੇਖੋ ਆਲਰੇਡੀ ਏਆਈ ਜਿਹੜੇ ਆ, ਆਰਟੀਫੀਸ਼ੀਅਲ ਇੰਟੈਲੀਜੈਂਸ ਸਾਡੇ ਲਈ ਚੋਇਸਿਸ ਮੇਕ ਕਰ ਰਹੀ ਆ, ਰਾਈਟ? ਹੂੰ, ਹੁਣ ਹੂੰ, ਉਹਦੇ ਵਿੱਚ ਆਪਾਂ ਦੇਖੀਏ ਵੀ ਸੋਸ਼ਲ ਮੀਡੀਆ ਇੱਕ ਵੱਡੀ ਐਗਜ਼ਾਮਪਲ ਆ। ਸੋਸ਼ਲ ਮੀਡੀਆ ਦੇ ਵਿੱਚ ਕਿਹੜੀ ਚੀਜ਼ ਸੁਜੈਸਟਡ ਆਉਣੀ ਆ ਤੁਹਾਨੂੰ, ਤੁਹਾਡੀ ਫੀਡ ਦੇ ਵਿੱਚ, ਭਾਵੇਂ ਤੁਸੀਂ ਉਹਨੂੰ ਲਾਈਕ ਕੀਤਾ ਜਾਂ ਨਹੀਂ ਲਾਈਕ ਕੀਤਾ, ਹੈ ਨਾ? ਤੁਹਾਡੀ ਸੋਸ਼ਲ ਮੀਡੀਆ ਫੀਡ ਭਰੀ ਹੁੰਦੀ ਹੈ ਸੁਜੈਸਟਡ ਚੀਜ਼ਾਂ ਦੇ ਨਾਲ, ਹੈ ਨਾ? ਤੁਹਾਡੇ ਜਦੋਂ ਤੁਸੀਂ ਗੂਗਲ ਜਾਂ ਹੋਰ ਸਰਚ ਇੰਜਨ ਦੇ ਉੱਤੇ ਕੋਈ ਸਰਚ ਕਰਦੇ ਹੋ, ਤੁਹਾਡੇ ਕੋਲ ਸਰਚ ਰਿਜ਼ਲਟ ਜਿਹੜੇ ਆਉਂਦੇ ਆ, ਉਹਦੇ ਨਾਲ ਤੁਹਾਡੇ ਕੋਲ ਆਪਸ਼ਨਸ ਆ ਜਾਂਦੀ, ਐਡਵਰਟਾਈਜ਼ਮੈਂਟ ਹੋ ਜਾਂਦੀ ਆਲਰੇਡੀ, ਰਾਈਟ? ਹੂੰ, ਹੂੰ, ਤੇ ਉਸ ਤੋਂ ਬਾਅਦ ਆਪਣੇ ਹੋਰ ਵੀ ਜਿਹੜੇ ਕਈ ਟੂਲ ਵਰਤੇ, ਹੋਮਵਰਕ ਟੂਲ ਵਰਤੇ ਜਾਂ ਹੋਰ ਤੁਸੀਂ, ਹੈ ਨਾ, ਨੈਟਫਲਿਕਸ ਵੀ ਕਈ ਲੋਕ ਦੇਖਦੇ ਆ, ਤੁਹਾਡੇ ਨੂੰ ਸੁਜੈਸਟਡ ਵੀਡੀਓਜ਼ ਤੁਹਾਡੇ ਸਾਹਮਣੇ ਆ ਜਾਂਦੀ ਹੈ, ਜਾਂ ਮੂਵੀਜ਼ ਜਾਂ ਜਾਂ ਹੂੰ, ਹੂੰ, ਸ਼ੋਜ਼, ਹੈ ਨਾ? ਆਲਰੇਡੀ ਤੁਸੀਂ ਏਆਈ ਦੇਖ ਰਹੇ ਹੋ ਵੀ ਏਆਈ ਜਿਹੜੀ ਆ ਤੁਹਾਡੇ ਲਈ ਚੋਇਸਿਸ ਮੇਕ ਕਰ ਰਹੀ ਆ, ਹੈ ਨਾ? ਹੂੰ, ਹੂੰ, ਸੋ ਉਹਦੇ ਵਿੱਚ ਜਦੋਂ ਆਪਾਂ ਨਾਰਮਲ ਗੱਲ ਕਰਦੇ ਹਾਂ ਨਾ ਯਾਰ, ਇਹ ਬਾਰ-ਬਾਰ ਆਪਾਂ ਟੈਕ ਦੀ ਗੱਲ ਕਰਦੇ ਵੀ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਟੈਕ ਹੀ ਲੋਕਾਂ ਦਾ ਹੈਗਾ। ਤੇ ਉਹਦੇ ਵਿੱਚ ਇਹ ਚੀਜ਼ ਸਮਝਣੀ ਬਹੁਤ ਜ਼ਰੂਰੀ ਹੈ ਕਿ ਭਾਵੇਂ ਤੁਸੀਂ ਟੈਕਨੋਲੋਜੀ ਨੂੰ ਉਸ ਤਰੀਕੇ ਦੇ ਨਾਲ ਤੁਸੀਂ ਨਹੀਂ ਜੁੜੇ, ਨਹੀਂ ਡਿਵੈਲਪ ਕਰਦੇ, ਫਿਰ ਵੀ ਤੁਹਾਡੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਵੀ ਏਆਈ ਤੁਹਾਡੇ ਲਈ ਆਲਰੇਡੀ ਚੋਇਸਿਸ ਮੇਕ ਕਰ ਰਹੀ ਹੈ। ਸੋ ਡਾਇਰੈਕਟਲੀ, ਇਨਡਾਇਰੈਕਟਲੀ ਤੁਸੀਂ ਇਹਦੇ ਨਾਲ ਆਲਰੇਡੀ ਇੰਪੈਕਟਡ ਹੋ, ਹੈ ਨਾ? ਹਾਂ, ਸੋ ਆਬਵੀਅਸਲੀ ਫਿਰ ਉਹਦੇ ਐਥਿਕਸ ਮੈਟਰ ਕਰਦੇ ਆ ਤੁਹਾਡੀ ਲਾਈਫ ਦੇ ਵਿੱਚ। ਬਿਲਕੁਲ ਮੈਟਰ ਕਰਦੇ ਆ। ਸੋ ਇਹੀ ਤਾਂ ਹੂੰ, ਆਪਾਂ ਗੱਲ ਕਰ ਰਹੇ ਹਾਂ ਨਾ ਵੀ ਜਦੋਂ ਆਪਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਐਥਿਕਸ ਨੂੰ ਆਪਾਂ ਜੋੜਦੇ ਹਾਂ ਤਾਂ ਉਹ ਕਹਿੰਦੇ ਯਾਰ ਇਹ ਤਾਂ ਟੈਕਨੋਲੋਜੀ ਦੀ ਗੱਲ ਹੈ, ਐਥਿਕਸ ਇਹਦੇ 'ਚ ਕਿੱਥੋਂ ਆਏ ਆ, ਹਨਾ? ਹੂੰ, ਤੁਹਾਨੂੰ ਹੂੰ, ਮੈਂ ਇਹ ਹੂੰ, ਹੂੰ, ਦੱਸਦਾ ਹੂੰ, ਕਿ ਜਿਹੜੇ ਮੈਂ ਸਕੂਲ ਵਿੱਚ ਪੜ੍ਹਿਆ, ਸਟੈਨਫੋਰਡ ਦੇ ਜਿਹੜਾ ਇੰਸਟੀਚਿਊਟ ਆ, ਉਹਦਾ ਨਾਂ ਹੀ ਹਿਊਮਨ ਸੈਂਟਰਿਕ ਏਆਈ ਆ, HAI ਕਰਕੇ, ਹੂੰ, ਹਨਾ? ਹੂੰ, ਸੋ ਬੇਸਿਕਲੀ ਉਹ ਚਾਹੁੰਦੇ ਆ ਕਿ ਜੋ ਉਹਨਾਂ ਦੇ ਕੋਸ਼ਿਸ਼ ਹੈਗੀ, ਇਸੇ ਤਰ੍ਹਾਂ ਹਾਰਵਰਡ ਦਾ ਵੀ ਸਿਮਿਲਰ ਪ੍ਰੋਗਰਾਮ ਹੈਗਾ ਕਿ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜੀ ਡਿਵੈਲਪ ਹੋਏ, ਹਿਊਮੈਨਿਟੀ ਦੇ ਭਲੇ ਦੇ ਵਾਸਤੇ ਹੋਵੇ, ਹਨਾ? ਕਿਉਂਕਿ ਸਾਨੂੰ ਪਤਾ ਹੀ ਆ ਵੀ ਇਹਦਾ ਜਿਹੜਾ ਨੈਗੇਟਿਵ ਸਾਈਡ ਆ ਉਹ ਵੀ ਬਰਾਬਰ ਹੀ ਆ। ਆਈ ਹੁਣ ਥਿੰਕ ਇਹਨੂੰ ਏਆਈ ਦੇ ਵਿੱਚ ਇੱਕ ਬਲੈਕ ਬਾਕਸ ਪ੍ਰੋਬਲਮ ਕਹਿੰਦੇ ਆ ਵੀ ਹਾਂਜੀ, ਵੀ ਇਹ ਏਆਈ ਦੇ ਮਾਡਲਸ ਇੰਨੇ ਕੁ ਕੰਪਲੈਕਸ ਆ ਵੀ ਕ੍ਰੀਏਟਰਸ ਨੂੰ ਵੀ ਨਹੀਂ ਪਤਾ ਵੀ ਏਆਈ ਨੇ ਇਹ ਫੈਸਲਾ ਕਿਉਂ ਦਿੱਤਾ, ਵੀ ਇਹਨੇ ਹਾਂਜੀ, ਇਹ ਉਹ ਕਿਉਂ ਜਿਹੜਾ ਉਹ ਦਿੱਤਾ। ਸੋ ਇਹ ਏਆਈ ਦੇ ਵਿੱਚ ਇੱਕ ਬਲੈਕ ਬਾਕਸ ਪ੍ਰੋਬਲਮ ਦੇ ਤੌਰ ਦੇ ਉੱਤੇ ਜਿਹੜੀ ਉਹ ਜਾਣੀ ਜਾਂਦੀ ਆ ਵੀ ਹੁਣ ਏਆਈ ਆ, ਮੰਨ ਲਓ ਕੋਈ ਮੈਡੀਕਲ ਉਪਕਰਨਾਂ ਦੇ ਲਈ ਹੈ, ਮੈਡੀਕਲ ਡਾਕਟਰ ਦੇ ਲਈ ਆ, ਰਾਈਟ? ਵੀ ਉਹਨੇ ਉਸ ਨੂੰ ਡਿਨਾਈ ਕੀਤਾ ਜਾਂ ਉਹਨੂੰ ਦੇ ਦਿੱਤਾ, ਉਹਨੇ ਨਹੀਂ ਪਤਾ ਵੀ ਕਿਉਂ, ਕੀ ਕੰਪਲੈਕਸ ਥਿੰਕਿੰਗ ਕਰਕੇ ਕੀਤਾ। ਕ੍ਰੀਏਟਰ ਵਿਲ ਆਲਸੋ ਨਾਟ ਨੋ। ਸੋ ਇਹ ਹਾਂਜੀ, ਬੜੀ ਗੱਲ ਬੜੀ ਨੂੰ ਦਿੱਕਤ ਵਾਲੀ ਗੱਲ ਰਹਿੰਦੀ ਹੈ। ਨਹੀਂ, ਦਿੱਕਤ ਵੀ ਹੈ ਤੇ ਇਹਦਾ ਹੱਲ ਵੀ ਰਾਜਕਰਨ ਮੈਨੂੰ ਪਤਾ, ਹੂੰ, ਆਪਾਂ ਉਹਦੇ ਬਾਰੇ ਵੀ ਆਪਾਂ ਡਿਸਕਸ ਕਰਾਂਗੇ ਕਿਉਂਕਿ ਇਹ ਜ਼ਰੂਰ। ਜਿਹੜੀ ਤੁਸੀਂ ਸਮੱਸਿਆ ਲਈ ਆ ਨਾ, ਮੈਂ ਇਹਦੇ ਇਹ ਇੱਕ 2018-19 ਦੇ ਵਿੱਚ ਦੇ ਆਸ-ਪਾਸ, ਸ਼ਾਇਦ 16 ਦੀ ਗੱਲ ਹੋਵੇ, ਹੂੰ, ਕਿ ਬੜਾ ਇੰਪੋਰਟੈਂਟ ਇਸ਼ੂ ਜਿਹੜਾ ਤੁਸੀਂ ਗੱਲ ਹੁਣੇ ਕੀਤੀ ਹੈ, ਮੈਂ ਉਤੋਂ ਗੱਲ ਕਰਦਾ ਕਿ 2016 ਦੇ ਗੇੜ ਦੀ ਗੱਲ ਆ। ਉਦੋਂ ਨਾ ਨਵੇਂ-ਨਵੇਂ ਜਿਹੜੇ ਫੇਸ ਆਈਡੀ ਨਾਲ ਫੋਨ ਖੋਲ੍ਹਣੇ ਜਿਹੜੇ ਸ਼ੁਰੂ ਹੋਏ, ਹਾਂਜੀ। ਏਦਾਂ, ਹਨਾ? ਸੋ ਉਹਦੇ ਹੂੰ, ਵਿੱਚ ਇੱਕ ਸਮੱਸਿਆ ਇਹ ਆਈ ਸੀ ਕਿ ਇੱਕ ਬਲੈਕ ਕਮਿਊਨਿਟੀ ਦੇ ਵਿੱਚੋਂ, ਅਫਰੀਕਨ ਅਮਰੀਕਨ ਕਮਿਊਨਿਟੀ ਦੇ ਵਿੱਚੋਂ ਹੈਗੇ ਸੀ, ਉਹਦਾ ਜਿਹੜਾ ਫ਼ੋਨ ਉਹ ਖੁੱਲਦਾ ਹੀ ਨਹੀਂ ਸੀ, ਹਨਾ?
ਸੋ ਉਹਦਾ ਕਾਫੀ ਹੂ ਐਂਡ ਕ੍ਰਾਈ ਹੋਇਆ, ਤੁਸੀਂ ਗੂਗਲ ਸਰਚ ਕਰ ਸਕਦੇ ਹੋ ਹਨਾ ਉਹਦੇ ਬਾਰੇ। ਉਹਦਾ ਕਾਫੀ ਹੂ ਐਂਡ ਕ੍ਰਾਈਸ ਹੋਣਾ ਹੀ ਸੀ ਹਨਾ। ਤੇ ਉਹਦੇ ਵਿੱਚ ਫਿਰ ਉਹਦਾ ਹੱਲ ਇਹ ਆਇਆ ਵੀ ਜਦੋਂ ਆਪਾਂ ਡੇਟਾ ਟ੍ਰੇਨ ਕਰਦੇ ਹਾਂ ਜਾਂ ਤੇ ਉਹਦੇ ਵਿੱਚ ਜਿਹੜੀ ਡਾਇਵਰਸਿਟੀ ਹੋਣੀ ਆ ਬਹੁਤ ਜ਼ਰੂਰੀ ਆ ਹੈਨਾ। ਸੋ ਇਹ ਜਿਹੜੀ ਤੁਸੀਂ ਸਮੱਸਿਆ ਕਹੀ ਇਹਦੇ ਬਾਰੇ ਵੀ ਆਪਾਂ ਆਪਣੇ ਟਾਕ ਸ਼ੋਅ 'ਚ ਗੱਲ ਕਰਾਂਗੇ ਕਿ ਜਦੋਂ ਅਸੀਂ ਡਿਵੈਲਪਰ ਬਣਨੇ ਆ ਜਾਂ AI ਨੂੰ ਜਿਹੜੇ ਡਿਵੈਲਪਰ ਹੁੰਦੇ ਆ ਲੋਕ, ਉਹ ਇਸ ਚੀਜ਼ ਨੂੰ ਕਿੱਦਾਂ ਐਡਰੈਸ ਕਰਦੇ, ਜਿਹੜੀ ਬਲੈਕ ਬਾਕਸ ਪ੍ਰੋਬਲਮ ਦੀ ਆਪਣੀ ਗੱਲ ਕੀਤੀ ਆ। ਪਰ ਆਪਾਂ ਆਪਣੇ ਉਹ ਗੱਲ ਦੇ ਉੱਤੇ ਦੁਬਾਰਾ ਥੋੜਾ ਜਿਹਾ ਆ ਜਾਂਦੇ ਨਾ, ਕਿਉਂਕਿ ਇਹ ਐਮਫਸਾਈਜ਼ ਕਰਨ ਦੀ ਲੋੜ ਬਹੁਤ ਆ। ਬਾਰ-ਬਾਰ ਗੱਲ ਕਰਦੇ ਕਿ ਨਹੀਂ ਯਾਰ ਆਪਾਂ AI ਨੂੰ ਉਸ ਤਰੀਕੇ ਨਾਲ ਵਰਤਦੇ, ਮੈਂ ਤਾਂ ਚੈਟ GPT ਵੀ ਨਹੀਂ ਵਰਤਦਾ, ਮੈਂ ਤਾਂ ਅਫੈਕਟਡ ਨਹੀਂ ਆ, ਹੈਨਾ। ਤੇ ਮੈਂ ਹੁਣੇ ਕੁਛ ਐਗਜ਼ਾਮਪਲਾਂ ਤੁਹਾਡੇ ਸਾਹਮਣੇ ਦਿੱਤੀਆਂ ਕਿ ਚਲੋ ਮੰਨ ਲਓ ਵੀ ਤੁਸੀਂ Netflix ਵੀ ਨਹੀਂ ਵਰਤਦੇ, ਤੁਸੀਂ ਸੋਸ਼ਲ ਮੀਡੀਆ ਵੀ ਨਹੀਂ ਵਰਤਦੇ, ਹੈਨਾ। ਤੁਸੀਂ ਫਿਰ ਵੀ AI ਦੇ ਨਾਲ ਕਿੱਦਾਂ ਇੰਪੈਕਟਡ, ਉਹਦੀ ਮੈਂ ਤੁਹਾਨੂੰ ਐਗਜ਼ਾਮਪਲ ਤੁਹਾਡੇ ਸਾਹਮਣੇ ਜ਼ਰੂਰ ਦੱਸੋ। ਹਾਂਜੀ, ਸੋ ਜਦੋਂ ਕੋਈ ਵੀ AI ਡਿਸੀਜਨ ਮੇਕ ਕਰਦੀ ਆ, ਉਹੀ ਕੱਲਾ ਜਿਹੜਾ ਯੂਜ਼ਰ ਹੀ ਆ, ਮੈਂ ਰਿਪੀਟ ਕਰਦਾ ਵੀ ਕੱਲਾ ਯੂਜ਼ਰ ਇੰਪੈਕਟਡ ਨਹੀਂ ਆ, ਬ੍ਰੌਡਰ ਕਮਿਊਨਿਟੀ ਵੀ ਇੰਪੈਕਟਡ ਆ। ਕਿੱਦਾਂ? ਉਹ ਲੋਕ ਜਿਨ੍ਹਾਂ ਦਾ ਜਿਨ੍ਹਾਂ ਦੇ ਡੇਟਾ ਨੂੰ ਟ੍ਰੇਨ ਕਰਕੇ AI ਦਾ ਮਾਡਲ ਬਣਿਆ। ਤੁਹਾਨੂੰ ਪਤਾ ਨਾ ਚੈਟ GPT ਨੂੰ ਆਪਾਂ ਜਦੋਂ ਓਰੀਜਨਲੀ ਇਹਨਾਂ ਦਾ ਮਾਡਲ ਬਣਿਆ ਸੀ, ਇਹਨਾਂ ਨੈਟ ਬਹੁਤ ਡੇਟਾ ਸਕ੍ਰੇਪ ਕਰਕੇ ਤੇ ਉਹਦੇ ਉੱਤੇ ਆਪਣੇ ਮਾਡਲ ਟ੍ਰੇਨ ਕੀਤੇ ਸੀ। ਹੁਣ ਤੁਹਾਡੇ ਬੱਚੇ ਆ, ਸਟੂਡੈਂਟਸ ਆ, ਜੇ ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਯੂਜ਼ ਕਰਦੇ ਆ, ਹਨਾ, ਜੇ ਸਿੱਧੇ ਪਾਸੇ ਲੱਗਦੇ ਤਾਂ ਵੀ, ਜੇ ਨਹੀਂ ਸਿੱਧੇ ਇਨਡਾਇਰੈਕਟਲੀ ਹਨਾ ਗਲਤ ਪਾਸੇ ਨੂੰ ਤੁਰਦੇ ਤੇ ਉਹਦੇ ਨਾਲ ਵੀ ਵਾਈਡਰ ਕਮਿਊਨਿਟੀ ਤੇ ਇਫੈਕਟ ਤਾਂ ਹੁੰਦਾ ਹੀ ਆ, ਫੈਮਿਲੀਜ਼ ਉੱਤੇ ਤਾਂ ਇੰਪੈਕਟ ਤਾਂ ਹੁੰਦਾ ਹੀ ਆ, ਹੈਨਾ। ਸੋ ਇਨਡਾਇਰੈਕਟ ਇੰਪੈਕਟ ਤੁਹਾਡੇ ਤੇ ਵੀ ਹੈਗਾ। ਸਕੂਲ ਜੇ AI ਨੂੰ ਲੈ ਕੇ ਆਉਂਦਾ ਵਾ, ਉਹਦਾ ਵੀ ਇੰਪੈਕਟ ਤੁਹਾਡੇ ਉੱਤੇ ਹੈਗਾ, ਹਨਾ। ਤੁਸੀਂ ਕਹਿ ਲਓ ਵੀ ਜਿਹੜੀ ਇੰਟਾਇਰ ਕਮਿਊਨਿਟੀ ਆ, ਪੂਰਾ ਇਕੋਸਿਸਟਮ ਆ, ਭਾਵੇਂ ਉਹਦੇ ਵਿੱਚ ਲੋਕ AI ਨੂੰ ਐਕਟਿਵਲੀ ਵਰਤ ਰਹੇ ਆ, ਐਕਟਿਵਲੀ ਨਹੀਂ ਵਰਤ ਰਹੇ, ਉਹਦਾ ਇੰਪੈਕਟ ਸਾਰੀ ਕਮਿਊਨਿਟੀਜ਼ ਦੇ ਉੱਪਰ ਆ। ਹੁਣ ਆਪਾਂ ਨੂੰ ਡੇਟਾ ਸੈਂਟਰ ਦਾ ਪਾਵਰ ਦੇ ਰਿਲੇਟਡ ਕਿੰਨਾ ਇਸ਼ੂ ਆ, ਹਨਾ, ਵਾਟਰ ਯੂਸੇਜ ਦਾ ਇਸ਼ੂ ਆ, ਉਹ ਸਾਰਾ ਕਮਿਊਨਿਟੀ ਨੂੰ ਇੰਪੈਕਟ ਕਰਦਾ ਹੀ ਆ। ਸੋ ਜੇ ਅੱਜ ਕਰਨਾ AI ਇੰਪੈਕਟ ਕਰ ਰਹੀ ਆ, ਭਾਵੇਂ ਕਿ ਤੁਸੀਂ ਉਹਦੇ ਵਿੱਚ ਤੁਸੀਂ ਯੂਜ਼ ਕਰਦੇ ਹੋ ਜਾਂ ਨਹੀਂ ਕਰਦੇ, ਜਾਂ ਉਹਦੇ ਵਿੱਚ ਆਪਟ ਕਰਦੇ ਹੋ ਜਾਂ ਆਪਟ ਆਊਟ ਕਰਦੇ ਹੋ, ਫਿਰ ਤਾਂ ਐਥੀਕਲ ਇਸ਼ੂ ਤਾਂ ਹੋਇਆ ਹੀ ਨਾ, ਕਿਉਂਕਿ ਸਾਰਿਆਂ ਨੂੰ ਇੰਪੈਕਟ ਕਰ ਰਿਹਾ। ਸੋ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਗੱਲ ਆ, ਜਿਹੜਾ ਆਪਣੇ ਟਾਕ ਸ਼ੋਅ ਦਾ ਵੀ ਕਈ ਵਾਰ ਆਪਾਂ ਥੀਮ ਕਰਦੇ ਹਾਂ, ਕਿ ਪਾਵਰ ਮੈਟਰ ਕਰਦੀ ਹੈ ਇਹਦੇ 'ਚ ਬਹੁਤ ਜ਼ਿਆਦਾ। ਪਾਵਰ ਮੈਟਰ ਕੀ ਹੈ, ਸਿਸਟਮ ਨੂੰ ਕੌਣ ਕੰਟਰੋਲ ਕਰਦਾ, ਕਿਹਦੀ ਗੱਲ ਸੁਣੀ ਜਾਂਦੀ ਆ ਤੇ ਕਿਹਦੀ ਗੱਲ ਨਹੀਂ ਸੁਣੀ ਜਾਂਦੀ। ਤਾਂ ਹੀ ਆਪਾਂ ਗੱਲ ਕਹਿੰਦੇ ਕਿ ਤੁਸੀਂ ਡਿਵੈਲਪਰ ਹੋਵੋ, ਐਜੂਕੇਟ ਹੋਵੋ ਸਾਰੇ ਜਾਣੇ, ਤੇ ਇਹ ਜਿਹੜੀ ਟੈਕਨੋਲੋਜੀ ਦੇ ਯੂਜ਼ਰ ਬਣੋ, ਹੈਨਾ। ਤੇ ਜੇ ਤੁਸੀਂ ਸਿਸਟਮ ਨੂੰ ਕੰਟਰੋਲ ਕਰਦੇ ਹੋ, ਵੈਲ ਐਂਡ ਗੁੱਡ, ਜੇ ਨਹੀਂ ਕੰਟਰੋਲ ਕਰਦੇ ਤੇ ਫਿਰ ਤੁਸੀਂ ਪੀੜਤ ਫਿਰ ਉਹ ਤੁਹਾਨੂੰ ਕੰਟਰੋਲ ਕਰਦਾ। ਹਾਂਜੀ, ਫਰਕ ਤਾਂ ਹੈ ਹੀ ਹੈ। ਉਹ ਤਾਂ ਕਰ ਹੀ ਰਹੇ ਆ, ਚਲੋ ਤੁਹਾਡੇ ਡਾਟਾ ਦੇ ਜ਼ਰੀਏ ਤੁਹਾਨੂੰ ਕੰਟਰੋਲ ਕਰਨਾ, ਇਹ ਤਾਂ ਉਹਨਾਂ ਦਾ ਮਕਸਦ ਹੈ ਹੀ ਆ। ਉਹਨਾਂ ਨੇ ਲਗਾਈ ਵੀ ਨਹੀਂ ਹੈ ਕੋਈ ਇਹਦੇ ਵਿੱਚ ਗੱਲ। ਲੋਕ ਆਪਣੇ ਆਪ ਨੂੰ ਜ਼ਰੂਰ ਧਰਵਾਸ ਦੇਣ ਦੇ ਲਈ ਉਹ ਕਹਿ ਦੇਣਗੇ ਨਹੀਂ ਜੀ ਉਹ ਕੰਪਨੀ ਚੰਗੀ ਆ, ਉਹਦੇ ਨਾਲੋਂ ਆਹ ਥੋੜ੍ਹੀ ਜਿਹੀ ਚੰਗੀ ਆ। ਅੰਨੇ ਕਾਣੇ 'ਚ ਜਿਹੜਾ ਇਸ ਟਾਈਮ ਫੈਸਲਾ ਲੋਕਾਂ ਨੂੰ ਕਰਨਾ ਪੈ ਰਿਹਾ ਵੀ ਅੰਨਾ ਰੱਖਣਾ ਹੈ ਕਿ ਪੀਟਰ ਥੀਲ ਦੀ ਬੜੀ ਤੇ ਜਿਹੜੀ ਗੱਲ ਕੀਤੀ ਆ, ਪੀਟਰ ਥੀਲ ਦੀ ਨਾ ਕੁਝ ਕਨਵਰਸੇਸ਼ਨ ਐਪਸਟੀਨ ਫਾਈਲਸ ਵਿੱਚ ਆਈਆਂ, ਸ਼ਾਇਦ ਤੁਸੀਂ ਦੇਖੀ। ਬਿਲਕੁਲ। ਉਹਦੇ ਵਿੱਚ ਡੇਟਾ ਦੇ ਨਾਲ ਦੁਨੀਆ ਨੂੰ ਕੰਟਰੋਲ ਕਰਨ ਦੇ ਲਈ ਜਿਹੜੀ ਆ ਜਿਹੜੀ ਗੱਲ ਕੀਤੀ ਆ, ਸੋ ਇਹ ਕਨਸਪੀਰੇਸੀ ਥਿਊਰੀ ਨਹੀਂ ਆ। ਇਹ ਤਾਂ ਚਲੋ ਇਹਦੀ ਪ੍ਰੈਕਟੀਕਲ ਐਗਜ਼ਾਮਪਲ ਵੀ ਆਪਾਂ ਆਈਸ ਦੇ ਰਿਲੇਟਡ ਹੈ ਨਾ, ਜਿਹੜੇ ਸੌਫਟਵੇਅਰ ਟੂਲਸ ਵਰਤਦੇ ਆ, ਉਹਦੀ ਵੀ ਗੱਲਬਾਤ ਕੀਤੀ ਸੀ ਪਿਛਲੇ ਟਾਕ ਸ਼ੋ ਦੇ ਵਿੱਚ। ਸੋ ਡੇਟਾ ਇਜ਼ ਪਾਵਰ, ਡੇਟਾ ਤਾਂ ਹੈ ਹੀ ਹੈ ਵੱਡੀ ਪਾਵਰ, ਡੇਟਾ ਦੇ ਨਾਲ ਦੁਨੀਆ ਨੂੰ ਕੰਟਰੋਲ ਕੀਤਾ ਜਾ ਰਿਹਾ ਤੇ ਕੀਤਾ ਜਾਊਗਾ। ਸੋ ਉਹਦੇ ਨਾਲ ਇਹ ਰਾਜ ਕਰਨ ਕਿ ਆਪਾਂ ਜਦੋਂ AI ਦੀ ਗੱਲ ਕਰਦੇ ਹਾਂ, ਅਸੀਂ ਉਹਦੇ ਭਾਗੀਦਾਰ ਜਿਹੜਾ ਉਹ ਬਣਨਾ ਚਾਹੀਦਾ। ਅਸੀਂ ਪਾਵਰ ਡਾਇਨਾਮਿਕਸ ਬਹੁਤ ਮੈਟਰ ਕਰਦਾ ਕਿ ਇਹਨੂੰ ਕੰਟਰੋਲ ਕੌਣ ਕਰ ਰਿਹਾ, ਸੋ ਅਸੀਂ ਕੰਟਰੋਲ ਵਾਲੇ ਪਾਸੇ ਨੂੰ ਚੱਲੀਏ ਜੀ। ਜੀ ਬਿਲਕੁਲ। ਸਵਾਲ ਅਸਲ 'ਚ ਜਿੱਦਾਂ ਤੁਸੀਂ ਵੀ ਇਸ ਦੇ ਵਿੱਚ ਜ਼ਿਕਰ ਕੀਤਾ ਵੀ ਸਵਾਲ ਇਹ ਨਹੀਂ ਆ ਵੀ ਇਹ ਕੀ ਕਰ ਸਕਦਾ ਆ, ਇਹ ਤਾਂ ਕਰਨ ਨੂੰ ਤਾਂ ਹੁਣ AI ਬਹੁਤ ਕੁਛ ਕਰ ਸਕਦਾ, ਹਰ ਇੱਕ ਚੀਜ਼ ਹੀ ਜਿਹੜੀ ਉਹ ਕਰ ਰਿਹਾ ਹੈਗਾ ਆ, ਪਰ ਇਹਨੂੰ ਕਰਨਾ ਕੀ ਚਾਹੀਦਾ, ਸਵਾਲ ਇਹ ਆ ਵੀ ਇਸੇ ਦਾ ਹੀ ਜਿਹੜਾ ਸਲਿਊਸ਼ਨ ਆ ਇੱਕ ਲੱਭਣ ਦੀ ਗੱਲ ਆ। ਜਿੱਦਾਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਵੀ ਆਪਣਾ ਜ਼ੋਰ ਲੱਗਾ ਹੁੰਦਾ ਨਿਆਣਿਆਂ ਨੂੰ ਜਾਂ ਸਿਆਣਿਆਂ ਨੂੰ, ਕਿਸੇ ਨੂੰ ਵੀ ਇੱਕ ਚੰਗੇ ਇਨਸਾਨ, ਚੰਗੇ ਨਾਗਰਿਕ ਜਿਹੜਾ ਉਹ ਬਣਾਉਣ ਦੇ ਲਈ ਵੀ ਉਹ ਵਧੀਆ ਚੀਜ਼ਾਂ ਜਿਹੜੀਆਂ ਉਹ ਕਰਨ। ਕਿਉਂ ਆਪਾਂ ਨਿਆਣਿਆਂ ਨੂੰ ਇਹ ਚੀਜ਼ਾਂ ਦੱਸਦੇ ਵੀ ਝੂਠ ਨਹੀਂ ਬੋਲਣਾ, ਹਮੇਸ਼ਾ ਸੱਚ ਬੋਲਣਾ, ਕਿਸੇ ਦਾ ਨੁਕਸਾਨ ਨਹੀਂ ਪਹੁੰਚਾਉਣਾ, ਸਾਰਿਆਂ ਦੇ ਨਾਲ ਪ੍ਰੇਮ ਇਤਫਾਕ ਦੇ ਨਾਲ ਜਿਹੜਾ ਉਹ ਰਹਿਣਾ, ਤਾਂ ਜੋ ਜਦੋਂ ਤੁਸੀਂ ਨਹੀਂ ਵੀ ਦੇਖ ਰਹੇ ਉਦੋਂ ਵੀ ਉਹ ਨਿਆਣੇ ਕਰਨ, ਸ਼ੇਅਰਿੰਗ ਕਰਨ, ਉਹ ਸਾਰੀਆਂ ਚੀਜ਼ਾਂ ਕਰਨ, ਵੀ ਉਹੀ ਵੀ ਜਦੋਂ ਦੇਖਦੇ ਹੋਏ ਨਹੀਂ
ਜਦੋਂ ਨਾ ਵੀ ਕੋਈ ਦੇਖ ਰਿਹਾ, ਨਾ ਵੀ ਤੁਹਾਨੂੰ ਕੋਈ ਕਹਿ ਰਿਹਾ, ਉਦੋਂ ਵੀ ਠੀਕ ਕਰੋ। ਸੋ ਸਵਾਲ ਇਹ ਨਹੀਂ ਆ ਵੀ AI ਕੀ ਕੁਝ ਕਰ ਸਕਦਾ ਆ, ਸਵਾਲ ਇਹ ਆ ਵੀ ਕੀ ਕਰਨਾ ਚਾਹੀਦਾ। ਹਾਂਜੀ। ਸੋ ਜਦੋਂ ਇਹ ਐਥੀਕਲ AI ਦੀ ਡਿਵੈਲਪਮੈਂਟ ਦੀ ਗੱਲ ਕਰਦੇ ਨਾ, ਤੇ ਆਪਾਂ ਬੁਨਿਆਦੀ ਇਸ਼ੂ ਕੀ ਆ ਉਹਦੀ ਆਪਾਂ ਥੋੜੇ ਜਿਹੇ ਉਹਦੇ ਤੇ ਹੋਰ ਖੁੱਲ ਕੇ ਗੱਲ ਕਰ ਲਈਏ ਚਾਨਣਾ। ਸੋ 5 ਮੇਜਰ ਐਥੀਕਲ ਏਰੀਆਜ਼ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਸੰਦਰਭ ਦੇ ਵਿੱਚ। ਪਹਿਲੀ ਚੀਜ਼ ਹੈਗੀ ਆ ਫੇਅਰਨੈਸ ਤੇ ਬਾਇਸ ਤੇ ਹੁਣ ਇਹ ਤੁਹਾਨੂੰ ਐਗਜ਼ਾਮਪਲ ਵੀ ਲੈ ਕੇ ਰੱਖੇ ਕਿ ਜੇ ਡੇਟਾ ਜਿਹਦੇ ਨਾਲ ਕੋਈ ਮਾਡਲ ਟ੍ਰੇਨ ਕੀਤਾ ਗਿਆ ਉਹੀ ਬਾਇਸਡ ਆ, ਤੇ ਜਿਹੜਾ ਉਹਦਾ ਰਿਜ਼ਲਟ ਆ ਉਹ ਵੀ ਬਾਇਸਡ ਹੀ ਆਊਗਾ। ਗਾਰਬੇਜ ਉਹਦੇ ਬਾਰੇ ਗੱਲ ਕਰਦੇ ਆ। ਸੋ ਬੇਸਿਕਲੀ ਸਿਸਟਮ ਦੇ ਵਿੱਚ ਫੇਅਰਨੈਸ ਲਿਆਉਣ ਦੇ ਲਈ ਜਿਹੜਾ ਡੇਟਾ ਵਾ ਉਹ ਫੇਅਰ ਹੋਣਾ ਬਹੁਤ ਜ਼ਰੂਰੀ ਆ। ਨਹੀਂ ਤੇ ਜਿਹੜੇ ਗਰੁੱਪਸ ਆ ਜਿਨ੍ਹਾਂ ਦਾ ਡੇਟਾ ਜਿਨ੍ਹਾਂ ਦੇ ਅਗੇਂਸਟ ਬਾਇਸ ਸਿਸਟਮ 'ਚ ਐਗਜ਼ਿਸਟ ਕਰਦੀ ਆ, ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਤੋਂ ਵੀ ਉਹਦਾ ਨੁਕਸਾਨ ਹੋਊਗਾ, ਵੱਡੇ ਪੱਧਰ ਤੇ ਹੋਊ। ਇਨ ਸਪੀਡ ਦੀ ਗੱਲ ਕੀਤੀ ਨਾ, ਤੇ ਜੇ ਡਾਇਰੈਕਸ਼ਨ ਦੇ ਵਿੱਚ ਹੀ ਬਾਇਸ ਆ ਤੇ ਫਿਰ ਸਪੀਡ AI ਨੇ ਫੜ ਲੈਣੀ, ਤੇ ਬਾਇਸ ਦਾ ਜਿਹੜਾ ਗੈਪ ਆ ਵੱਡਾ ਹੋ ਜਾਣਾ। ਸੋ ਫੇਅਰਨੈਸ ਤੇ ਬਾਇਸ ਇੱਕ ਵੱਡਾ ਮੇਜਰ ਇਸ਼ੂ ਆ। ਦੂਸਰੀ ਸਮੱਸਿਆ ਹੈਗੀ ਪ੍ਰਾਈਵੇਸੀ ਦੀ। ਪ੍ਰਾਈਵੇਸੀ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਜਿਹੜੇ ਮਾਡਲ ਆ, ਉਹ ਤੁਹਾਡਾ ਡੇਟਾ ਕਲੈਕਟ ਕਰਦੇ ਆ। ਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਫ੍ਰੀ ਵਰਤਦੇ ਆ, ਚੈਟ GPT ਫ੍ਰੀ ਆ ਜਾਂ ਹੋਰ ਟੂਲਸ ਜਿਹੜੇ ਉਹ ਫ੍ਰੀ ਆ, ਤੇ ਉਹ ਤੁਹਾਡਾ ਜਿਹੜਾ ਡੇਟਾ ਵਾ ਤੁਸੀਂ ਆਪਾਂ ਨੂੰ ਆਪਣਾ ਡੇਟਾ ਦੇ ਰਹੇ ਹੋ। ਮੈਂ ਕਿਸੇ ਨਾਲ ਵੀਕਐਂਡ ਦੇ ਉੱਪਰ ਹੀ ਗੱਲ ਕਰਦਾ ਸੀ, ਤੇ ਉਹ ਕਹਿੰਦਾ ਯਾਰ ਮੈਂ ਨਾ ਆਪਣਾ ਜੋ ਮੈਂ ਦਿਨ ਦੇ ਵਿੱਚ ਕਰਨਾ ਮੈਂ ਸਾਰਾ ਚੈਟ GPT ਵਿੱਚ ਪਾ ਦਿੰਦਾ, ਮੇਰੇ ਬੱਚਿਆਂ ਦਾ ਨਾਮ ਪਤਾ ਚੈਟ GPT ਨੂੰ ਸਭ ਕੁਛ ਸਾਰੀ ਜਾਣਕਾਰੀ ਮੈਂ ਚੈਟ GPT ਵਿੱਚ ਉਹਨੂੰ ਸਾਰੀ ਜਾਣਕਾਰੀ ਦੇਣਾ, ਮੈਨੂੰ ਉਹਦਾ ਬੜਾ ਫਾਇਦਾ। ਤੇ ਮੈਂ ਦਿਮਾਗ ਦੇ ਵਿੱਚ ਇਹ ਸੋਚ ਰਿਹਾ ਸੀ ਵੀ ਆਪਣੀ ਜਿਹੜੀ ਪ੍ਰਾਈਵੇਟ ਜ਼ਿੰਦਗੀ ਦਾ ਸਾਰਾ ਡੇਟਾ ਚੈਟ GPT ਨੂੰ ਦੇ ਦਿਆ, ਰਾਈਟ। ਸੋ ਪ੍ਰਾਈਵੇਸੀ ਵੀ ਇੱਕ ਮੇਜਰ ਜਿਹੜੀ ਉਹ ਸਮੱਸਿਆ ਵਾ। ਲੋਕੀ ਕਈ ਵਾਰ ਇਸ ਚੀਜ਼ ਨੂੰ ਫੁੱਲੀ ਅੰਡਰਸਟੈਂਡ ਨਹੀਂ ਕਰਦੇ, ਤੇ ਨਾ ਹੀ ਨਾ ਕੋਈ ਕੰਸੈਂਟ ਦਿੱਤੀ ਹੁੰਦੀ ਆ, ਪਰ ਤੁਸੀਂ ਆਪਣਾ ਡੇਟਾ ਜਿਹੜਾ ਉਹ ਓਪਨ ਆਊਟ ਇਨ ਪਬਲਿਕ ਕਰ ਰਹੇ ਹੋ। ਤੀਸਰੀ ਚੀਜ਼ ਜਿਹੜੀ ਤੁਸੀਂ ਗੱਲ ਕੀਤੀ ਉਹ ਹੈਗੀ ਟਰਾਂਸਪੇਰੈਂਸੀ ਦੀ, ਹੈਨਾ। ਟਰਾਂਸਪੇਰੈਂਸੀ ਰਾਜਕਰਨ ਕੀ, ਜਿੱਦਾਂ ਤੁਸੀਂ ਇਹ ਹੈ ਕਿ AI ਸਿਸਟਮ ਇਨਫੋਰਮੇਸ਼ਨ ਹੈਲੂਸੀਨੇਸ਼ਨ ਕਿੱਦਾਂ ਹੋ ਜਾਂਦੀ ਉਹਦੇ ਵਿੱਚ, ਹੈਨਾ। ਆਪਾਂ ਇੱਕ ਗੁਰਬਾਣੀ ਦੀ ਵੀ ਗੱਲ ਟਾਕ ਸ਼ੋਅ ਵਿੱਚ ਕੀਤੀ ਸੀ ਕਿ ਟਾਕ ਸ਼ੋਅ ਗੁਰਬਾਣੀ ਦਾ ਕੋਈ ਹੈ ਨਹੀਂ ਸੀ। ਨਾਨਕ ਨੀਵਾਂ ਜੋ ਚਲੇ ਲੱਗੇ ਧਰਤੀ ਪਾਓ, ਕਹਿੰਦਾ ਸੀ ਗੁਰੂ ਅਰਜਨ ਸਾਹਿਬ ਜੀ ਦਾ ਲਿਖਿਆ ਪੁਰਾਣੇ ਅੰਗ ਦੇ ਵਿੱਚ, ਹੈਨਾ। ਸੋ ਇੱਕ ਵੱਡੀ ਸਮੱਸਿਆ ਹੈਗੀ ਆ ਟਰਾਂਸਪੇਰੈਂਸੀ ਦੀ, ਹੈਲੂਸੀਨੇਸ਼ਨ ਦੀ, ਡਬਲ ਚੈੱਕ ਕਰਨਾ ਚਾਹੀਦਾ ਹਰ ਇੱਕ ਚੀਜ਼ ਨੂੰ ਜੋ AI ਨੇ ਸਾਨੂੰ ਲੈ ਕੇ ਆਉਂਦਾ, ਜੋ ਸਾਨੂੰ AI ਨੇ ਇਨਫੋਰਮੇਸ਼ਨ ਦਿੱਤੀ ਆ। ਚੌਥੀ ਚੀਜ਼ ਹੈ ਰਾਜਕਰਨ ਅਕਾਊਂਟੇਬਿਲਿਟੀ। ਅਕਾਊਂਟੇਬਿਲਿਟੀ ਇਹ ਹੈ ਕਿ ਜਦੋਂ ਮੰਨ ਲਓ ਮਿਸਾਲ ਦੇ ਤੌਰ ਤੇ ਜਿਹੜੀ ਤੁਸੀਂ ਐਗਜ਼ਾਮਪਲ ਲਈ ਟਾਕ ਸ਼ੋਅ ਦੇ ਸ਼ੁਰੂ ਦੇ ਵਿੱਚ ਵੀ ਚੈਟ ਬੋਟ ਨੇ ਉਹਨੂੰ ਬੱਚੇ ਨੂੰ ਸੁਸਾਈਡ ਵੱਲ ਕਰਨ ਨੂੰ ਪ੍ਰੇਰਤਾ, ਰਾਈਟ। ਸੋ ਜਿਹੜੇ ਐਲਗੋਰਿਦਮਸ ਹੈਗੇ ਆ ਉਹ ਤੇ ਰਿਸਪੌਂਸਿਬਿਲਿਟੀ ਨਹੀਂ ਲੈਣੀ, ਉਹਨਾਂ ਬੰਦਿਆਂ ਦੀ ਜ਼ਿੰਮੇਵਾਰੀ ਆ ਨਾ ਉਹ। ਸੋ ਜਦੋਂ AI ਦੇ ਕਰਕੇ ਕੋਈ ਨੁਕਸਾਨ ਹੁੰਦਾ, ਉਹ ਫਿਰ ਜ਼ਿੰਮੇਵਾਰੀ ਕਿਹਦੀ ਆ? ਉਹ ਅਕਾਊਂਟੇਬਿਲਿਟੀ ਦੀ ਵੀ ਅੱਜ ਵੱਡੀ ਸਮੱਸਿਆ ਹੈਗੀ ਆ। ਹੁਣ ਤੁਸੀਂ ਦੇਖੋ ਜਦੋਂ ਸੈਲਫ ਡਰਾਈਵਿੰਗ ਗੱਡੀਆਂ ਦੀ ਗੱਲ ਆਉਂਦੀ, ਉਹਦੇ ਵਿੱਚ ਵੀ ਤੇ ਇਹ ਰੌਲਾ ਹੈ ਨਾ, ਇਹ ਵਿਵਾਦ ਉੱਥੇ ਵੀ ਖੜਾ ਹੈ। ਰੀਅਲ ਲਾਈਫ ਸਿਚੁਏਸ਼ਨ ਹੈ, ਕਿਹਨੂੰ ਜਵਾਬ ਦੇ ਆ? ਜਿਹਨੇ ਕੋਡ ਲਿਖਿਆ ਜਾਂ ਜਿੰਨਾ ਸਾਰਿਆਂ ਨੇ ਕੋਡ ਲਿਖਿਆ ਜਾਂ ਜਿਹਨੇ ਚੈੱਕ ਕੀਤਾ, ਜਿਹੜੀ ਕੰਪਨੀ ਦਾ। ਬਿਲਕੁਲ। ਅਗਲੀ ਤੇ ਪੰਜਵੀਂ ਤੇ ਅਖੀਰਲੀ ਹੈਗੀ ਆ ਸੇਫਟੀ ਤੇ ਮਿਸਯੂਜ਼ ਦੇ ਲਈ, ਹੈਨਾ। ਸੇਫਟੀ ਮਿਸਯੂਜ਼ ਦੇ ਲਈ ਰਾਜਕਰਨ ਉਹ ਤਾਂ ਸਾਨੂੰ ਹੈਨਾ, ਉਹ ਤਾਂ ਚੀਜ਼ ਆਪਾਂ ਦੇਖ ਹੀ ਰਹੇ ਹਾਂ, ਸਾਰਿਆਂ ਦੇ ਸਾਹਮਣੇ ਆ ਵੱਡੀ ਸਮੱਸਿਆ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਸਕੈਮ ਵਾਸਤੇ, ਹਾਰਮਫੁਲ ਐਡਵਾਈਸ ਵਾਸਤੇ, ਡੀਪ ਫੇਕ ਵਾਸਤੇ, ਹੋਰ ਇਦਾਂ ਦੀ ਸਮੱਸਿਆਵਾਂ ਜਿਹੜੀਆਂ ਆਪਾਂ ਨੂੰ ਦਿਖ ਰਹੀਆਂ, ਉਹਦੇ ਵਾਸਤੇ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜਾ ਉਹਦਾ ਮਿਸਯੂਜ਼ ਜਿਹੜਾ ਹੋ ਰਿਹਾ ਵਾ। ਭਾਵੇਂ ਕਿ ਉਹ ਡਿਜ਼ਾਈਨ ਨਹੀਂ ਕੀਤਾ ਉਸ ਕੰਮ ਦੇ ਵਾਸਤੇ, ਪਰ ਫਿਰ ਵੀ ਉਹਦਾ ਮਿਸਯੂਜ਼ ਹੋ ਰਿਹਾ। ਸੋ ਇਹ 5 ਮੇਜਰ ਐਥੀਕਲ ਏਰੀਆਜ਼ ਹੈਗੇ ਆ AI ਦੇ ਨਾਲ ਰਿਲੇਟਡ। ਸੋ ਹੁਣ ਜਦੋਂ ਆਪਾਂ ਨੂੰ 4 ਆਪਣੇ 5 ਮੇਜਰ ਇਸ਼ੂ ਪਤਾ ਲੱਗ ਗਏ AI ਦੇ ਨਾਲ ਐਥੀਕਲ, ਤੇ ਹੁਣ ਆਪਾਂ ਉਹਦੀ ਜਿਹੜੀ ਡਿਵੈਲਪਮੈਂਟ ਦੇ ਵਿੱਚ ਗੱਲ ਕਰਦੇ ਆ, ਤੇ ਉਹ ਕਿਹੜੇ ਆਪਾਂ ਨੂੰ ਜਿਹੜੇ ਰੂਲ ਰੈਗੂਲੇਸ਼ਨ ਆ ਧਿਆਨ ਰੱਖਣ ਦੀ ਲੋੜ ਆ। ਸੋ ਜਿਹੜਾ ਤੁਸੀਂ ਸਵਾਲ ਪੁੱਛਿਆ ਸੀ, ਪਹਿਲੀ ਚੀਜ਼ ਹੈ ਕਿ ਜਿਹੜੇ ਸੈੱਟ ਰੂਲ ਹੋਣੇ ਚਾਹੀਦੇ ਆ, ਜ਼ਿੰਮੇਵਾਰੀ ਗਵਰਨੈਂਸ ਜਿਹੜੀ ਆ, ਤੇ ਮੈਪਿੰਗ ਅਗਲੀ ਬਹੁਤ ਜ਼ਰੂਰੀ ਆ ਵੀ ਅੰਡਰਸਟੈਂਡਿੰਗ ਕਰਨ ਵਾਸਤੇ ਵੀ ਕੌਣ ਜਿਹੜਾ ਇਸ ਚੀਜ਼ ਨੂੰ ਇਸ ਦੇ ਨਾਲ ਹਾਰਮ ਹੋਊਗਾ, ਨੁਕਸਾਨ ਹੋ ਸਕਦਾ ਇਹਦਾ, ਤੇ ਕਿੱਦਾਂ ਦੇ ਜਿਹੜੇ ਰਿਸਕ ਐਗਜ਼ਿਸਟ ਕਰਦੇ, ਜਿੱਦਾਂ ਤੁਸੀਂ ਐਡਵਾਈਸ ਦੀ ਗੱਲ ਕੀਤੀ। ਤੇ ਗੱਲ ਇਹ ਆ ਕਿ ਅਗਲੀ ਉਹਦੇ ਵਿੱਚ ਮੈਜਰਮੈਂਟ ਆ ਜਾਂਦੀ ਵੀ ਦੇਖੋ ਬਲੈਕ ਬਾਕਸ ਦੀ ਸਮੱਸਿਆ ਤਾਂ ਹੈਗੀ, ਤੁਹਾਨੂੰ ਪਤਾ ਨਹੀਂ ਹੈ ਨਾ ਵੀ ਕਿੱਦਾਂ ਉਹਨੇ ਰਿਲੇਟ ਕਰਨਾ। ਪਹਿਲੇ ਵੀ ਫੇਅਰ ਡੇਟਾ ਤੁਸੀਂ ਦਿਓ, ਤੁਸੀਂ ਆਪਣਾ ਮਾਡਲ ਇੰਟੈਲੀਜੈਂਟ ਬਣਾਓ, ਫਿਰ ਉਹਦੇ ਨਾਲ ਮੈਜਰ ਵੀ ਕਰਨਾ ਪੈਂਦਾ। ਸਿਸਟਮ
ਉਹਨੂੰ ਤੁਸੀਂ ਮੈਜ਼ਰ ਕਰੋ ਕਿ ਉਹਦੇ 'ਚ ਕੋਈ ਬਾਇਸ ਤਾਂ ਨਹੀਂ ਹੈਗੀ, ਕੁਛ ਉਹ 'ਚ ਐਰਰ ਤਾਂ ਨਹੀਂ ਹੈਗੀ, ਕੋਈ ਸੇਫਟੀ ਦੇ ਰਿਲੇਟਡ ਸਮੱਸਿਆ ਤਾਂ ਨਹੀਂ ਹੈਗੀ, ਹੈ ਨਾ? ਤੇ ਅਗਲੀ ਚੀਜ਼ ਇਹ ਹੈ ਕਿ ਜਿੱਦਾਂ ਅੱਜ-ਕੱਲ੍ਹ ਉਹਨੂੰ ਨਾ ਆਪਾਂ ਜ਼ਿੰਦਗੀ ਦੇ ਹਿਸਾਬ ਦੇ ਨਾਲ ਹੀ ਆਪਾਂ ਦੇਖ ਲਈਏ। ਜ਼ਰੂਰ। ਜਦੋਂ ਆਪਾਂ ਜ਼ਿੰਦਗੀ ਨੂੰ ਬਾਏ ਦ ਐਂਡ ਆਫ ਦ ਡੇ ਹੈ ਤਾਂ ਆਪਣੇ ਤੁਹਾਡੇ ਬ੍ਰੇਨ ਦੀ ਇੰਟੈਲੀਜੈਂਸ ਆ, ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਆ, ਰਾਈਟ? ਹੂੰ, ਤੇ ਉਹ ਜਦੋਂ ਆਪਣੀ ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ ਵੀ ਆਪਾਂ ਹਨਾ ਸੈਟ ਰੂਲ ਰੱਖਦੇ, ਮੈਂ ਆਹ ਕੰਮ ਕਰਨਾ ਭਾਈ, ਆਹ ਮੈਂ ਨਹੀਂ ਕਰਨਾ। ਹੂੰ, 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 ਜੇ ਮੈਂ ਹੂੰ, ਰੱਖਾਂਗੇ ਕਾਨੂੰਨ ਐਗਜ਼ਿਸਟ ਕਰਦੇ ਆ, ਤੁਹਾਡੇ ਐਥੀਕਲ ਵੈਲਿਊਜ਼ ਦਾ ਸਿਸਟਮ ਐਗਜ਼ਿਸਟ ਕਰਦਾ, ਉਹ ਤੁਹਾਡੀ ਗਵਰਨੈਂਸ ਆ। ਹੂੰ, ਉਹਦੇ ਵਿੱਚ ਇਹ ਆ ਕਿ ਅਗਲੀ ਚੀਜ਼ ਇਹ ਆ, ਫਿਰ ਮੈਂ ਰਿਪੀਟ ਕਰਦਾ ਵਾਂ ਕਿ ਅੰਡਰਸਟੈਂਡ ਕਰਨ ਦੇ ਲਈ ਵੀ ਕਿਹੜਾ ਇਹਦਾ ਨੁਕਸਾਨ ਹੋਊਗਾ। ਮੰਨ ਲਓ ਮੈਂ ਆਹ ਗਲਤ ਕੰਮ ਕਰਦਾ, ਇਹਦਾ ਨੁਕਸਾਨ ਕਿਹਨੂੰ ਹੋਊਗਾ, ਰਾਈਟ? ਹੂੰ, ਫਿਰ ਉਹ ਤੋਂ ਬਾਅਦ ਇਹ ਆ ਕਿ ਆਪਣੇ ਓਵਰਆਲ ਆਪਣੀ ਜ਼ਿੰਦਗੀ ਨੂੰ, ਆਪਣੇ ਕਰੈਕਟਰ ਨੂੰ ਤੁਸੀਂ ਲਗਾਤਾਰ ਟੈਸਟ ਕਰਦੇ ਰਹਿੰਦੇ ਹੋ ਕਿ ਇਹਦੇ 'ਚ ਹਨਾ ਕੋਈ ਸਮੱਸਿਆ ਤਾਂ ਨਹੀਂ ਹੈਗੀ, ਨਵੀਂ ਚੀਜ਼ ਜਿਹੜੀ ਲਰਨ ਕਰਦੇ ਰਹਿੰਦੇ ਹੋ। ਹੂੰ, ਤੇ ਲਾਸਟ ਚੀਜ਼ ਹੈਗੀ ਮੈਨੇਜਮੈਂਟ, ਵੀ ਉਹਨੂੰ ਲਗਾਤਾਰ ਤੁਸੀਂ ਆਪਣੇ ਜਿਹੜਾ ਸਰਕਲ ਆ ਉਹਨੂੰ ਵਧੀਆ ਰੱਖਣ ਦੀ ਕੋਸ਼ਿਸ਼ ਕਰਦੇ ਹੋ, ਲਗਾਤਾਰ ਫੀਡਬੈਕ ਲੋਕਾਂ ਤੋਂ ਲੈਂਦੇ ਹੋ, ਲਰਨ ਕਰਦੇ ਹੋ ਨਵੀਆਂ ਚੀਜ਼ਾਂ, ਮਾੜੀਆਂ ਚੀਜ਼ਾਂ ਨੂੰ ਜ਼ਿੰਦਗੀ 'ਚ ਹਟਾਉਂਦੇ ਹੋ, ਹਨਾ? ਇਹ ਸਾਰੀਆਂ ਜਿਹੜੀ ਚੀਜ਼ਾਂ ਇਹੀ ਸੇਮ ਚੀਜ਼ਾਂ ਜਿਹੜੀਆਂ ਮੈਟਰ ਕਰਦੀਆਂ ਬਣਾਵਟੀ ਬੁੱਧੀ ਵੀ ਕਹਿ ਲੈਂਦੇ ਆ, ਹਨਾ? ਆਰਟੀਫੀਸ਼ੀਅਲ ਇੰਟੈਲੀਜੈਂਸ ਦੇ। ਆਰਟੀਫੀਸ਼ੀਅਲ ਇੰਟੈਲੀਜੈਂਸ 100% ਬਣਾਉਟੀ ਬੁੱਧੀ ਹੈ, ਜਿਹਦਾ ਨਾਂ ਹੀ ਆਰਟੀਫੀਸ਼ੀਅਲ ਆ। ਹਾਂਜੀ, ਵਿਵੇਕ ਬੁੱਧੀ ਮਨੁੱਖ ਵਾਲੀ, ਹਨਾ? ਵਧੀਆ। ਸਪਿਰਿਚੁਅਲ ਤੇ ਇੰਟੈਲੀਜੈਂਸ ਦੀ ਲੋੜ ਆ। ਹੂੰ, ਹਾਂ, ਸੋ ਉਹ ਬੇਸਿਕਲੀ ਰਾਹ ਦਸੇਰਾ ਜਿਹੜਾ ਉਹ ਬਣੂਗਾ, ਜਿੱਦਾਂ ਸਾਡੀ ਹਿਊਮਨ ਵੈਲਿਊਜ਼ ਦੇ ਵਿੱਚ ਆਪਾਂ ਗੁਰਬਾਣੀ ਪੜ੍ਹਦੇ ਹਾਂ, ਆਪਣੇ ਧਾਰਮਿਕ ਸਥਾਨਾਂ ਦੇ ਉੱਤੇ ਜਾਂਦੇ ਹਾਂ, ਉਹ ਜਿਹੜੇ ਸਾਨੂੰ ਸਪਿਰਿਚੁਅਲ ਐਨਲਾਈਟਨਮੈਂਟ ਕਰਦੇ ਆ ਤਾਂ ਕਿ ਸਾਡੀ ਜ਼ਿੰਦਗੀ ਵਧੀਆ ਹੋਵੇ। ਸੋ ਐਥੀਕਲ ਡਿਵੈਲਪਮੈਂਟ ਦੇ ਜਿਹੜੇ ਰੂਲ ਰੈਗੂਲੇਸ਼ਨ ਆ, ਉਹ ਵੀ ਸਿਮਿਲਰ ਤਰੀਕੇ ਦੇ ਨਾਲ ਹੀ ਵਰਕ ਕਰਦੇ ਆ ਜੀ ਰਾਜ। ਬਿਲਕੁਲ। ਆਪਾਂ ਏਦਾਂ ਕਰਦੇ ਹਾਂ, ਹੁਣ ਇੱਥੇ ਇੱਕ ਬ੍ਰੇਕ ਲੈ ਲੈਂਦੇ ਹਾਂ, ਗੱਲਬਾਤ ਜੀ, ਨੂੰ ਫਿਰ ਆਪਾਂ ਜਿਹੜਾ ਉਹ ਜਾਰੀ ਰੱਖਾਂਗੇ। ਹੋਰ ਐਥਿਕਸ ਨੂੰ ਲੈ ਕੇ ਕੀ ਵਿਚਾਰ ਆ, ਕੀ ਚਰਚਾ ਆ, ਤੇ ਕਿਵੇਂ ਆਪਾਂ ਉਸ ਦੇ ਬਾਰੇ ਸੋਚ ਰਹੇ ਹਾਂ। ਮਿਲਦੇ ਇੱਕ ਕਮਰਸ਼ੀਅਲ ਬ੍ਰੇਕ ਤੋਂ ਬਾਅਦ 'ਚ। ਜੀ। ਪੰਜਾਬੀ ਰੇਡੀਓ USA, ਪੰਜਾਬੀ ਟੀਵੀ US ਦੇ ਉੱਤੇ ਆਪ ਸਭ ਦਾ ਇੱਕ ਵਾਰੀ ਫਿਰ ਸਵਾਗਤ ਹੈ। ਪ੍ਰੋਗਰਾਮ ਪੰਜਾਬੀ ਟੈਕ ਟਾਕ, ਮੈਂ ਰਾਜਕਨਵੀਰ ਸਿੰਘ, ਜੁੜੇ ਹੋਏ ਨੇ ਹਰਵਿੰਦਰ ਸਿੰਘ ਜੀ। ਆਇਆਂ ਨੂੰ ਹਰਵਿੰਦਰ, ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ੍ਰੀ ਅਕਾਲ। ਧੰਨਵਾਦ ਰਾਜਕਨਵੀਰ ਸਿੰਘ। ਪੰਜਾਬੀ ਰੇਡੀਓ USA ਸੁਣਨ ਵਾਲੇ, ਪੰਜਾਬੀ ਟੀਵੀ ਵੇਖ ਰਹੇ ਸਾਡੇ ਮਾਣਯੋਗ ਸਰੋਤੇ ਅਤੇ ਵਿਊਅਰਸ ਦਾ ਫਿਰ ਤੋਂ ਨਿੱਘਾ ਜੀ ਆਇਆਂ ਕਰਦੇ ਹਾਂ ਛੋਟੀ ਜੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਜੀ। ਹਰਵਿੰਦਰ, ਆਪਾਂ ਗੱਲਬਾਤ ਐਥਿਕਸ ਦੀ ਗੱਲ ਕਰ ਰਹੇ ਹਾਂ AI ਦੇ ਵਿੱਚ, ਵੀ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਬਨਾਵਟੀ ਬੁੱਧੀ ਆ, ਇਹ ਵਿਵੇਕ ਬੁੱਧੀ ਜਿਹੜੀ ਆਪਣੀ ਆ, ਉਸ ਤੋਂ ਕਿਤੇ ਨਾ ਕਿਤੇ ਇੰਸਪਾਇਰ ਹੋ ਕੇ ਤੇ ਉਸ ਪਾਸੇ ਵੱਲ ਨੂੰ ਵਧੇ। ਪਰ ਇੱਕ ਚੀਜ਼ ਬਨਾਵਟੀ ਹੁੰਦੀ ਹੈ, ਇੱਕ ਜਿਹੜੀ ਵਿਵੇਕ ਵਾਲੀ ਹੁੰਦੀ, ਉਹਦੇ ਵਿੱਚ ਇਹ ਅੰਤਰ ਤਾਂ ਹਮੇਸ਼ਾ ਰਹਿਣਾ ਆ। ਪਰ ਕੋਸ਼ਿਸ਼ ਜੀ, ਆਪਣੀ ਇਹ ਹੋਣੀ ਚਾਹੀਦੀ ਆ ਵੀ ਇਹ ਜੋ ਬਨਾਵਟੀ ਬੁੱਧੀ ਆ, ਆਰਟੀਫਿਸ਼ੀਅਲ ਇੰਟੈਲੀਜੈਂਸ ਆ, ਵੀ ਇਹ ਫਿਰ ਵੀ ਵੱਧ ਤੋਂ ਵੱਧ ਠੀਕ ਕੰਮ ਕਰ ਸਕੇ। ਇਸ ਤੋਂ ਪਹਿਲਾਂ ਆਪਾਂ AI ਦੀ ਡਿਵੈਲਪਮੈਂਟ ਦੇ ਵਿੱਚ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ, ਉਹ ਸਾਰੀਆਂ ਚੀਜ਼ਾਂ ਦੇ ਉੱਤੇ ਜ਼ਿਕਰ ਕੀਤਾ। ਹੁਣ ਜੇ ਆਪਾਂ ਕੁਛ ਜ਼ਿੰਦਗੀ ਦੇ ਅਸਲੀ ਤਜਰਬੇ, ਰੀਅਲ ਵਰਲਡ ਸਿਨੈਰੀਓਜ਼ AI ਯੂਜ਼ ਦੇ ਜਿਹੜੇ ਉਹ ਦੇਖੀਏ, ਵੀ ਕਿੱਦਾਂ ਐਥੀਕਲ ਇੰਪਲੀਕੇਸ਼ਨ ਆ, ਕਿੱਦਾਂ ਇਹ ਸਾਰੀਆਂ ਚੀਜ਼ਾਂ ਆਪਣੇ ਸਾਹਮਣੇ ਆਉਂਦੀਆਂ ਤੇ ਕਿੱਦਾਂ ਇਹਨਾਂ ਨੂੰ ਹੱਲ ਕੀਤਾ ਜਾ ਸਕਦਾ। ਜੇ ਕੁਛ ਆਪਾਂ ਇਸ ਦੀਆਂ ਕੁਛ ਤੁਸੀਂ ਉਦਾਹਰਨਾਂ ਜਿਹੜੀਆਂ ਸਾਡੇ ਨਾਲ ਸਾਂਝੀਆਂ ਕਰੋ। ਹਾਂਜੀ। ਸੋ ਰਾਜਕਨ ਇਹ ਦੱਸ ਦਈਏ ਕਿ ਜਿਹੜੀ ਹੁਣ ਉਦਾਹਰਨ ਇੱਥੇ ਆਪਾਂ ਸ਼ੇਅਰ ਕਰ ਰਹੇ ਹਾਂ, ਇਹ ਪਿਛਲੇ ਹਫ਼ਤੇ ਪ੍ਰੀਮਨ ਗੁਰਦੁਆਰਾ ਸਾਹਿਬ ਵਿੱਚ ਜਿਹੜਾ AI ਦੇ ਰਿਲੇਟਡ ਸਕੂਲ ਦੇ ਵਿੱਚ ਚੱਲ ਰਿਹਾ ਹੂੰ, ਹੂੰ, ਸੈਸ਼ਨ, ਉਹਦੇ ਵਿੱਚ ਵੀ ਇਹ ਐਗਜ਼ਾਮਪਲਾਂ ਸ਼ੇਅਰ ਕੀਤੀਆਂ ਸੀ। ਸੋ ਇਹ ਕੁਛ ਬੱਚਿਆਂ ਦੇ ਤੇ ਰੀਅਲ ਲਾਈਫ ਦੇ ਨਾਲ ਰਿਲੇਟਡ ਆ। ਸੋ ਉਹਦੇ ਨਾਲ ਇਹ ਆ ਵੀ ਗੱਲ ਜਿਹੜੀ ਸੌਖਾ ਸਮਝ ਆ ਜਾਂਦੀ ਆ। ਸੋ ਪਹਿਲੀ ਕੇਸ ਸਟੱਡੀ ਇਹ ਆ ਕਿ ਮੰਨ ਲਓ ਕਿਸੇ ਸਕੂਲ ਦੇ ਵਿੱਚ ਸਕੂਲ ਲਾਈਫ ਦੇ ਵਿੱਚ ਹੁਣ ਹਰ ਇੱਕ ਸਕੂਲ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਯੂਜ਼ ਹੁੰਦੀ ਆ। ਚਾਈਨਾ ਨੇ ਕਿਹਾ ਵੀ ਸਕੂਲਾਂ ਦੇ ਵਿੱਚ ਯੂਜ਼ ਕਰੋ, US ਨੇ ਕਿਹਾ ਸਕੂਲਾਂ ਦੇ ਵਿੱਚ ਯੂਜ਼ ਕਰੋ। ਹੁਣ ਮੰਨ ਲਓ ਹੂੰ, ਕਿ ਕਿਸੇ ਸਕੂਲ ਦੇ ਵਿੱਚ ਕੋਈ AI ਨੂੰ ਡਿਪਲੋਏ ਕਰਕੇ ਚੀਟਿੰਗ, ਗ੍ਰੇਡ ਐਸੇ, ਹੈਨਾ, ਤੇ ਜਾਂ ਪਰਸਨਲ ਲਰਨਿੰਗ ਪਾਥ ਜਿਹੜਾ ਉਹਦੀ ਸਮੱਸਿਆ ਜਿਹੜੀ ਸੋਲਵ ਕਰਨ ਦੀ ਕੋਸ਼ਿਸ਼ ਕਰ ਰਿਹਾ, ਹਨਾ। ਇਹ ਤਾਂ ਪ੍ਰੋਬਲਮ ਵੱਡੀ ਹੈਗੀ ਆ ਕਿ ਇੱਕ ਜਿਹੜਾ ਕੈਰੀਅਰ ਕਾਉਂਸਲਰ ਆ ਉਹਦੇ ਪਿੱਛੇ ਉਹਨੂੰ 500 600 ਦੇ ਕਰੀਬ ਬੱਚੇ ਆਉਂਦੇ ਆ, ਰਾਈਟ? ਸੋ ਕੁਐਸਚਨ ਮਤਲਬ ਇਹਦੀ ਇੰਟੈਂਸ਼ਨ ਤਾਂ ਠੀਕ ਆ, ਉਹਨੂੰ ਯੂਜ਼ ਕੀਤਾ ਜਾਏ ਤੇ ਪਰਸਨਲਾਈਜ਼ਡ ਲਰਨਿੰਗ ਪੈਥ ਆ ਜਿਹੜਾ ਉਹਨੂੰ ਬਣਾਇਆ ਜਾਏ, ਰਾਈਟ? ਪਰ ਹੁਣ ਹੂੰ, ਗੱਲ ਇਹ ਇਹਦੇ 'ਚ ਗਲਤ ਕੀ ਹੋ ਸਕਦਾ, ਹੈ ਨਾ? ਹੂੰ, ਪਹਿਲੀ ਚੀਜ਼ ਇਹ ਆ ਕਿ ਡਿਪੈਂਡ ਕਰਦਾ ਨਾ ਇਹਨੂੰ ਯੂਜ਼ ਕਰਕੇ ਵੀ ਜਿਹੜਾ ਰਾਈਟਿੰਗ ਸਟਾਈਲ ਹੀ ਮੰਨ ਲਓ ਕਿਸੇ ਦਾ ਹੈਗਾ AI ਵਰਗਾ, ਤੇ ਉਹਦੇ ਵਿੱਚ ਹੂੰ, ਉਹਦੇ AI ਉਹਨੂੰ ਫਲੈਗ ਕਰ ਦੇਗਾ ਵੀ AI ਇਹਦੇ ਨਾਲ ਲਿਖਿਆ ਪਿਆ, ਹੈ ਨਾ? ਉਹਨੂੰ ਚੀਟਿੰਗ ਦੇ ਸਕਦੀ ਆ। ਪ੍ਰਾਈਵੇਸੀ ਕੰਸਰਨ ਆ ਕਿ ਤੁਸੀਂ ਲਗਾਤਾਰ ਮੋਨੀਟਰ ਕਰ ਰਹੇ ਹੋ ਬੱਚਿਆਂ ਨੂੰ ਯੂਜ਼ਿੰਗ AI, ਹੈ ਨਾ? ਹੂੰ, ਅਗਲੀ ਚੀਜ਼
ਸਮੱਸਿਆ ਹੋ ਸਕਦੀ ਆ, ਮੰਨ ਲਓ ਕਿ ਬਾਇਸ ਆ ਜੇ ਕਿ ਜੇ ਹੁਣ ਮੇਰੇ ਵਰਗਾ ਬੰਦਾ ਜਿਹਦੀ ਇੰਗਲਿਸ਼ ਫਰਸਟ ਲੈਂਗੁਏਜ ਨਹੀਂ ਆ, ਤੇ ਉਹਨਾਂ ਦੇ ਜਾਂ ਕਿ ਕੋਈ ਬੱਚੇ ਆ ਜਿਨ੍ਹਾਂ ਨੂੰ ਨਿਊਰੋ ਡਾਇਵਰਸ ਸਟੂਡੈਂਟ ਹੈਗੇ ਆ, ਜਿਹੜੇ ਹੈ ਨਾ ADHD ਜਾਂ ਉਹਨਾਂ ਨੂੰ ਕੋਈ ਇੱਦਾਂ ਦੀ ਹੈਗੀ ਆ, ਉਹਨਾਂ ਦੇ ਅਗੇਂਸਟ ਬਾਇਸ ਜਿਹੜਾ, ਕਿਉਂਕਿ ਸਿਸਟਮ ਤਾਂ ਟ੍ਰੇਨਡ ਨਹੀਂ ਆ ਉਸ ਹਿਸਾਬ ਦੇ ਨਾਲ। ਇੱਕ ਸਰਵੇਲੈਂਸ ਕਲਚਰ ਵੀ ਇਹਦੇ ਨਾਲ ਡਿਵੈਲਪ ਹੋ ਸਕਦਾ। ਤੇ ਜਿਹੜੇ ਇੱਕ ਟੀਚਰ ਸਟੂਡੈਂਟ ਦੀ ਇੱਕ ਜਜਮੈਂਟ ਹੁੰਦੀ ਹੈ, ਕਿਉਂਕਿ ਟੀਚਰ ਬੱਚੇ ਨੂੰ ਜਾਣਦਾ, ਉਹਨੂੰ ਪਤਾ ਬੱਚੇ ਨੇ ਕੀ ਕਰਨਾ, ਕਿੱਦਾਂ ਦਾ ਉਹਦਾ ਹੈ ਨਾ ਬਿਹੇਵੀਅਰ ਆ, ਜਾਂ ਉਹਦੇ ਤੋਂ ਕੀ ਲੈਣਾ। ਜਿਹੜੇ ਟੀਚਰ ਸਟੂਡੈਂਟ ਇੱਕ ਜਜਮੈਂਟ ਹੁੰਦੀ ਆ, ਹੁਣ AI ਕੋਲ ਤਾਂ ਉਹ ਜਜਮੈਂਟ ਹੈ ਨਹੀਂ ਆ। ਸੋ ਸਮਟਾਈਮਸ ਆਪਾਂ ਅੰਗਰੇਜ਼ੀ ਵਿੱਚ ਇੱਕ ਹੋਰ ਕਹਾਵਤ ਵੀ ਹੈਗੀ ਆ ਨਾ, ਕਹਿੰਦੇ ਕਿ a path to heaven is created with good intentions। ਕਈ ਵਾਰ ਇੰਟੈਂਸ਼ਨ ਦੇ ਨਾਲ ਕੋਈ ਕੰਮ ਕਰਨ ਲੱਗੇ, ਉਹਦੇ ਵਿੱਚ ਨੁਕਸਾਨ ਵੀ ਹੋ ਜਾਂਦਾ। ਹੁਣ ਇਹ ਕੁਝ ਪੋਟੈਂਸ਼ੀਅਲ ਜਿਹੜੇ ਨੁਕਸਾਨ ਹੈ ਐਗਜ਼ਿਸਟ ਕਰਦੇ ਆ ਜੇ ਤੁਸੀਂ ਇੱਦਾਂ ਦੇ ਨਾਲ। ਹੁਣ ਇਹ ਗੱਲ ਇਹ ਹੈ ਕਿ ਪਰ ਇਹਦਾ ਜਿਹੜਾ ਦੂਸਰਾ ਪੱਖ ਆ ਉਹ ਵੀ ਆਪਾਂ ਦੇਖੀਏ ਕਿ AI ਤਾਂ ਇੰਪਲੀਮੈਂਟ ਹੋਣੀ ਸਕੂਲਾਂ ਦੇ ਵਿੱਚ। ਹੁਣ ਸਾਨੂੰ ਪਤਾ ਕਿ ਆਹ ਕੁਝ ਚੀਜ਼ਾਂ ਗਲਤ ਹੋ ਸਕਦੀਆਂ, ਸਾਨੂੰ ਇਹ ਵੀ ਪਤਾ ਵੀ AI ਇੰਪਲੀਮੈਂਟ ਹੋਣੀ ਆ, ਤੇ ਫਿਰ ਰਾਈਟ ਉਹਦਾ ਪੈਥ ਕੀ ਆ ਕਿ ਫੇਅਰ ਟਰਾਂਸਪੇਰੈਂਟ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਉਹ ਡਿਪਲੋਏ ਹੋਵੇ, ਹੈ ਨਾ। ਉਹਦੇ ਠੀਕ ਹੈ। ਕੁਝ ਹੋ ਸਕਦੇ ਵੀ ਸਟੂਡੈਂਟਸ ਨੂੰ ਪਤਾ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਯੂਜ਼ ਹੋ ਰਹੀ ਆ, ਉੱਥੇ ਅਪੀਲ ਪ੍ਰੋਸੈਸ ਐਗਜ਼ਿਸਟ ਕਰਦੀ ਹੋਵੇ। ਜਿਹੜੇ ਆਰਟੀਫਿਸ਼ੀਅਲ ਇੰਟੈਲੀਜੈਂਸ ਵਾਲੇ ਸਿਸਟਮ ਉਹ ਰਿਕਮੈਂਡੇਸ਼ਨ ਦੇਣ, ਟੀਚਰ ਹਿਊਮਨ ਇਨ ਦ ਲੂਪ ਵਾਲੀ ਗੱਲ, ਟੀਚਰ ਜਿਹੜਾ ਉਹ ਫਾਈਨਲ ਡਿਸੀਜਨ ਹੋਵੇ, ਹੈ ਨਾ। ਤੇ ਸਿਸਟਮ ਦੇ ਵਿੱਚ ਇਹ ਵੇਖਣਾ ਚਾਹੀਦਾ ਕਿ ਬਾਇਸ ਤਾਂ ਨਹੀਂ ਹੈਗੀ ਵੱਖ-ਵੱਖ ਗਰੁੱਪਸ ਨੂੰ ਲੈ ਕੇ, ਹੈ ਨਾ। ਸੋ ਕਿਨੇ ਗੱਲਬਾਤ ਕਰਨੀ ਇਦਾਂ ਵੀ ਇੰਪੋਰਟੈਂਟ ਆ ਕਿ ਦੇਖੋ, ਜਦੋਂ ਆਪਾਂ ਨਾ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਗੱਲ ਕਰਦੇ ਹਾਂ, ਕਾਫੀ ਆਪਣੇ ਕਾਲਰ ਤੋਂ ਵੀ ਆਪਾਂ ਉਹਨਾਂ ਦੇ ਨਾਲ ਵੀ ਜਦੋਂ ਉਹਨਾਂ ਦੀ ਕਈ ਵਾਰ ਕਾਲਸ ਆਉਂਦੀ ਤੇ ਆਪਾਂ ਚੀਜ਼ਾਂ ਨੂੰ ਬੜੀ ਬਾਇਨਰੀ ਤਰੀਕੇ ਦੇ ਨਾਲ ਦੇਖਣ ਦੀ ਗੱਲ ਦੇਖਦੇ ਹਾਂ, ਹਨਾ। ਜਾਂ ਹੈਗਾ ਜਾਂ ਨਹੀਂ ਹੈਗਾ, ਜਾਂ ਤਾਂ ਬਹੁਤ ਵਧੀਆ ਤੇ ਜਾਂ ਬਿਲਕੁਲ ਨਹੀਂ ਵਧੀਆ, ਹਨਾ। ਕੁਛ ਏਦਾਂ ਤਰੀਕੇ ਦੇ ਨਾਲ ਖਾਸ ਤੌਰ ਦੇ ਉੱਤੇ ਸੈਂਸਿਟਿਵ ਕਨਵਰਸੇਸ਼ਨ ਹੁੰਦੀਆਂ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ। ਕਈ ਵਾਰ ਜਿੱਦਾਂ ਆਪਾਂ ਉਬਰ ਦੀ ਗੱਲ ਕੀਤੀ ਨਾ, ਇਵੈਂਚੁਅਲੀ ਡਰਾਈਵਰਲੈਸ ਕਾਰਾਂ ਦੀ ਆਉਣ ਦੀ ਗੱਲ ਕਰਦੇ ਆ, ਹਨਾ। ਤੇ ਲੋਕੀ ਦੀ ਜਿਹੜੀ ਕਨਵਰਸੇਸ਼ਨ ਹੁੰਦੀ ਹੈ ਹੋਰ ਪਾਸੇ ਨੂੰ ਉੱਪਰ ਪੈਂਦੀ ਆ ਕਿ ਨਹੀਂ ਉਹ ਚੀਜ਼ ਐਗਜ਼ਿਸਟ ਨਹੀਂ ਕਰਦੀਆਂ, ਹਨਾ, ਡਿਨਾਇਲ ਮੋਡ ਦੇ ਵਿੱਚ ਹੁੰਦੇ ਆ। ਹੁਣ ਇਹ ਚੀਜ਼ ਆਪਾਂ ਨੂੰ ਮੰਨ ਕੇ ਚੱਲਣੀ ਪੈਣੀ ਆ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਡਿਪਲੋਇਮੈਂਟ ਜਿਹੜੀ ਆ ਹੋਣੀ ਆ। ਉਹਦੇ ਵਿੱਚ ਜਦੋਂ ਹੋਣੀ ਆ, ਸਾਨੂੰ ਪਤਾ ਆਪਾਂ ਨੂੰ ਨਹੀਂ ਰੋਕ ਸਕਦੇ, ਤੇ ਆਪਾਂ ਮੇਕ ਸ਼ੋਰ ਕਰੀਏ। ਇਹੀ ਚੀਜ਼ ਆਪਾਂ ਸਟੂਡੈਂਟਸ ਦੇ ਨਾਲ ਵੀ ਗੱਲ ਕਰਦੇ ਕਿ ਜਦੋਂ ਤੁਸੀਂ ਵੱਡੇ ਹੋਵੋਗੇ, ਬੱਚਿਓ, ਜਦੋਂ ਤੁਸੀਂ ਡਿਵੈਲਪ ਕਰੋਗੇ, ਤੁਸੀਂ ਮੇਕ ਸ਼ੋਰ ਕਰਨਾ ਕਿ ਇਹ ਜਿਹੜੇ ਐਥਿਕਸ ਵਾਲੇ ਜਿਹੜੇ ਕੰਸਰਨ ਆ, ਇਹਨਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖ ਕੇ ਤੇ ਜਿਹੜੇ ਆਪਣੇ ਇਨਫਰਾਸਟ੍ਰਕਚਰ ਜਾਂ AI ਸਿਸਟਮਸ ਆ ਤੁਸੀਂ ਡਿਵੈਲਪ ਕਰਨੇ ਆ, ਤਾਂ ਕਿ ਉਹ ਸਰਬੱਤ ਦੇ ਭਲੇ ਵਾਲੀ ਜਿਹੜੀ ਗੱਲ ਆ ਉਹ ਸਿਸਟਮ ਦੇ ਵਿੱਚ ਹੋਵੇ। ਜੀ ਹਾਂ, ਦੇਖੋ ਬਹੁਤ ਸਾਰੇ ਜਿਹੜੇ ਨਾ ਰੀਅਲ ਵਰਲਡ ਜਿਹੜੇ ਐਥਿਕਸ ਵਾਲੇ ਆ ਮਸਲੇ ਆਪਣੇ ਸਾਹਮਣੇ ਆ। ਫੇਅਰ ਐਂਡ ਟਰਾਂਸਪੇਰੈਂਟ ਦੀ ਗੱਲ ਜਿਹੜੀ ਉਹ ਇਸ ਦੇ ਵਿੱਚ ਹੈਗੀ ਆ, ਕੀ ਗਲਤ ਹੋ ਸਕਦਾ, ਕੀ ਨਹੀਂ ਗਲਤ ਹੋ ਸਕਦਾ। ਸੋ ਬੇਸਿਕਲੀ ਜਿੱਦਾਂ ਦੀ ਆਪਣੇ ਕੋਲ ਇੱਕ ਜਸਟਿਸ ਪ੍ਰਣਾਲੀ ਜਿੱਦਾਂ ਦੀ ਬਣੀ ਪਈ ਆ ਇੱਥੇ, ਵੀ ਇਨੋਸੈਂਟ ਅੰਟਿਲ ਪ੍ਰੂਵਨ ਗਿਲਟੀ, ਵੀ ਉਹ ਸਾਰੀਆਂ ਚੀਜ਼ਾਂ ਯੂ ਗੈਟ ਯੂਰ ਡਿਊ ਇਨ ਦਾ ਕੋਰਟ, ਵੀ ਉਹ ਤੁਹਾਨੂੰ ਸਾਬਤ ਕਰਨ ਦਾ ਜਿਹੜਾ ਉਹ ਮੌਕਾ ਹੋਣਾ ਚਾਹੀਦਾ। ਸੋ ਇਹ ਤਾਂ ਹੀ ਆ ਸਕਣਾ AI ਦੇ ਵਿੱਚ ਜੇ ਵਾਕਿਆ ਹੀ ਇਹ ਟਰਾਂਸਪੇਰੈਂਸੀ ਦੀ ਜਿਹੜੀ ਉਹ ਗੱਲ ਹੋਊਗੀ, ਕਿਉਂਕਿ ਜੇ ਇਹਦੇ ਵਿੱਚ ਪਹਿਲਾਂ ਹੀ ਉਹਨਾਂ ਨੇ ਉਹ ਕੜਿੱਕੀ ਫਸਾਈ ਹੋਈ ਵੀ ਇਹਨਾਂ ਨੂੰ ਘੱਟ ਕਰਨਾ ਆ ਜਾਂ ਇਹਨਾਂ ਦੇ ਨਾਲ ਇੱਦਾਂ ਕਰਨਾ ਆ, ਤੇ ਫਿਰ ਫੇਅਰਨੈਸ ਦੀ ਜਿਹੜੀ ਉਹ ਭਾਲ ਨਹੀਂ ਆ। ਉਹ ਤਾਂ ਜੋ ਆਪਾਂ ਸਿਸਟੈਮਿਕ ਡਿਸਕ੍ਰਿਮੀਨੇਸ਼ਨ ਜਾਂ ਉਹ ਨਿਗਲੈਕਸ਼ਨ ਜਿਹੜੀ ਆਪਾਂ ਦੇਖਦੇ ਹਾਂ, ਉਹ ਤਾਂ ਉਹੀ ਚੀਜ਼ ਆਪਾਂ ਨੂੰ ਇਹਦੇ ਵਿੱਚ ਵੀ ਦੇਖਣ ਨੂੰ ਜਿਹੜੀ ਉਹ ਮਿਲ ਸਕਦੀ ਆ। ਸੋਸ਼ਲ ਮੀਡੀਆ ਦਾ ਵੀ ਤੁਸੀਂ ਜ਼ਿਕਰ ਕੀਤਾ ਸੀ, ਕਿਹਨੂੰ ਕੀ ਦਿਖਾਉਣਾ ਆ, ਕੀ ਜਿਹੜਾ ਉਹ ਤੁਹਾਡੇ ਮੂਹਰੇ ਆ ਰਿਹਾ, ਉਹ ਵੀ ਆਈ ਥਿੰਕ ਇੱਕ ਰੀਅਲ ਵਰਲਡ ਸਿਨੈਰੀਓ ਹੀ ਆ ਇਹਦਾ, ਵੀ AI ਦਾ, ਵੀ ਉਹ ਐਲਗੋਰਿਦਮਸ ਦਾ ਕਿਹਨੂੰ ਕੀ ਦਿਖਾਉਣਾ, ਕਿਹਨੂੰ ਕਿਸ ਤਰੀਕੇ ਨਾਲ ਭੜਕਾਉਣਾ ਹੈ ਜਾਂ ਕਿਹਨੂੰ ਸ਼ਾਂਤ ਜਿਹੜਾ ਉਹ ਰੱਖਣਾ ਹੈ। ਸੋਸ਼ਲ ਮੀਡੀਆ ਬਾਰੇ ਆਪਾਂ ਅੱਜ ਕੱਲ੍ਹ ਬੜੀ ਡੈਡੀਕੇਟਿਡ ਟਾਕ ਸ਼ੋ ਕੀਤੇ ਆ, ਹਨਾ। ਪਰ ਉਹ ਵੀ ਸੋਹਣੀ ਇੱਕ ਕੇਸ ਸਟੱਡੀ ਆ। ਉਹਦੇ ਵਿੱਚ ਇਹ ਹੈ ਕਿ ਐਲਗੋਰਿਦਮ ਹੀ ਡਿਸਾਈਡ ਕਰਦੇ ਆ ਕਿ ਤੁਸੀਂ ਕਿਹੜੀ ਵੀਡੀਓ ਦੇਖਣੀ ਆ, ਕਿਹੜੀ ਪੋਸਟ ਦੇਖਣੀ, ਕਿਹੜੀ ਨਿਊਜ਼ ਦੇਖਣੀ, ਕਿਹੜੀ ਐਡ ਦੇਖਣੀ। ਸੋਸ਼ਲ ਮੀਡੀਆ ਤੇ ਇੱਦਾਂ ਹੀ ਚੱਲਦਾ ਨਾ। ਤੇ ਆਪਾਂ ਆਲਮੋਸਟ ਸਾਰੇ ਲੋਕੀ ਜਿਹੜੇ ਆ ਉਹ ਦੇਖਦੇ ਆ, ਪਰ ਆਪਣੇ ਆਪ ਨੂੰ ਕਦੇ ਸਵਾਲ ਨਹੀਂ ਕਰਦੇ ਵੀ ਮੈਨੂੰ ਹੀ ਇਹ ਕਿਉਂ ਦਿਖ ਰਿਹਾ। ਜੋ ਮੈਂ ਦੇਖ ਰਿਹਾ, ਭਾਵੇਂ ਉਹ ਕੋਈ ਵੀਡੀਓ ਆ, ਭਾਵੇਂ ਪੋਸਟ ਆ, ਦੇਖੀ ਆਪਾਂ ਜਾਂਦੇ ਆ, ਭਾਵੇਂ ਨਿਊਜ਼ ਆ, ਭਾਵੇਂ, ਪਰ ਮੈਨੂੰ ਹੀ ਕਿਉਂ ਦੇਖ ਰਿਹਾ।
ਹੂੰ, ਇਹ ਹੂੰ, ਇੱਕ ਵੱਡੀ ਸਮੱਸਿਆ ਹੈਗੀ ਸੋਸ਼ਲ ਮੀਡੀਆ ਦੀ, ਹੈਨਾ। ਹੁਣ ਇਹ ਜਿਹੜੀ ਗੱਲ ਆ ਬੜੇ ਪੱਖਾਂ ਤੋਂ ਗਲਤ ਆ। ਪਹਿਲੀ ਇਹ ਆ ਕਿ ਇੱਕ ਟਰਾਂਸਪੇਰੈਂਸੀ ਜਿਹੜੀ ਤੁਸੀਂ ਗੱਲ ਕੀਤੀ। ਹੂੰ, ਸਾਨੂੰ ਐਜ਼ ਅ ਯੂਜ਼ਰ ਕੋਈ ਆਈਡੀਆ ਨਹੀਂ ਕਿ ਕੰਟੈਂਟ ਕਿੱਦਾਂ ਚੂਜ਼ ਹੋਇਆ। ਕਿਉਂ? ਹੂੰ, ਉਹਦੇ ਵਿੱਚ ਸੱਚਾਈ ਵੀ ਹੈ ਕਿ ਨਹੀਂ ਕੰਟੈਂਟ ਦੇ ਵਿੱਚ? ਕਿ ਸਾਨੂੰ ਤਾਂ ਦਿਖ ਰਿਹਾ ਕਿਉਂਕਿ ਬੜਾ ਪੋਪੂਲਰ ਆ। ਤੇ ਅਗਲੀ ਜਿਹੜੀ ਚੀਜ਼ ਇਹ ਹੋਈ ਕਿ ਇਜ਼ ਇਟ ਡਿਜ਼ਾਈਨਡ ਟੂ ਕੀਪ ਯੂ ਸਕਰੋਲਿੰਗ, ਹੈਨਾ। ਤੇ ਉਹਨੂੰ ਪਤਾ ਵੀ ਤੁਸੀਂ ਇਦਾਂ ਦਾ ਹੀ ਕੰਟੈਂਟ ਲਾਈਕ ਕਰਦੇ ਹੋ, ਉਦਾਂ ਦਾ ਹੀ ਕੰਟੈਂਟ ਤੁਹਾਨੂੰ ਇਹ ਆ ਵੀ ਤਾਂ ਕਿ ਤੁਸੀਂ ਜ਼ਿਆਦਾ ਟਾਈਮ ਆਪਣਾ ਸੋਸ਼ਲ ਮੀਡੀਆ ਤੇ ਡਿਪੈਂਡ ਕਰੋ। ਇਹਦੇ ਤੋਂ ਫਿਰ ਅਗਲੀ ਗੱਲ ਦੇ ਉੱਤੇ ਆ ਜਾਂਦੇ, ਉਹ ਹੈਗਾ ਕਿ ਰੈਬਿਟ ਹੋਲ ਰਿਸਕ। ਹੂੰ, ਹੂੰ, ਜਿਹੜਾ ਐਲਗੋਰਿਥਮਸ ਆ ਉਹਦੀ ਇੱਕ ਇਹ ਜੇ ਡਿਜ਼ਾਈਨ ਹੀ ਇਸ ਤਰੀਕੇ ਨਾਲ ਕੀਤਾ ਗਿਆ ਟੂ ਕੀਪ ਯੂ ਐਂਗੇਜ, ਟੂ ਕੀਪ ਯੂ ਸਕਰੋਲਿੰਗ, ਤੇ ਉਹਦੇ ਕਰਕੇ ਤੁਹਾਨੂੰ ਇੱਕ ਆਪਣੇ ਹੀ ਐਕੋ ਚੈਂਬਰ ਦੇ ਵਿੱਚ ਤੁਹਾਨੂੰ ਰੱਖਦੇ ਨੇ। ਮਿਸਾਲ ਦੇ ਤੌਰ ਦੇ ਉੱਤੇ ਤੁਸੀਂ ਮੰਨ ਲਓ ਕਿ ਆਪਣੇ ਪੋਲਿਟਿਕਸ ਦੀ ਆਪਾਂ ਗੱਲ ਕਰ ਲਈਏ, ਉਹਦੇ ਨਾਲ ਗੱਲ ਹੂੰ, ਛੇਤੀ ਸਮਝ ਆ ਜਾਂਦੀ ਆ ਕਿ ਮੰਨ ਲਓ ਤੁਸੀਂ ਪ੍ਰੋ ਟਰੰਪ ਹੋ, ਤੁਸੀਂ ਉਦਾਂ ਦੀ ਵੀਡੀਓਜ਼ ਦੇਖਦੇ ਹੋ, ਤੁਹਾਨੂੰ ਉਦਾਂ ਦੀ ਵੀਡੀਓਜ਼ ਹੀ ਦਿਖੀ ਜਾਣੀਆਂ ਟੂ ਕੀਪ ਯੂ ਐਂਗੇਜਡ, ਰਾਈਟ। ਫਿਰ ਹੂੰ। ਉਹਦੇ ਨਾਲ ਇੱਕ ਸਮੱਸਿਆ ਇਹ ਹੁੰਦੀ ਕਿ ਤੁਹਾਡੇ ਬੰਦਾ ਜਦੋਂ ਤੁਹਾਡਾ ਉਹੀ ਜਿਹੜਾ ਇੱਕ ਮਨ ਬਣਿਆ ਉਹਨੂੰ ਹੋਰ ਉਹਨਾਂ ਨੇ ਪੱਕਿਆਂ ਮਜ਼ਬੂਤ ਕਰੀ ਕਰੀ ਜਾਣਾ ਵੀ ਬਿਲਕੁਲ ਸਹੀ ਹੈ, ਪੱਕਿਆ ਹੀ ਕਰਨਾ। ਫਿਰ ਹੂੰ, ਤੁਸੀਂ ਇੱਕ ਆਪਣੇ ਇੱਕੋ ਚੈਂਬਰ ਦੇ ਵਿੱਚ ਦੇ ਫਸ ਜਾਂਦੇ ਹੋ। ਤੁਹਾਨੂੰ ਇਹ ਦੰਗਲ ਹੈ ਵੀ ਸਾਰੀ ਦੁਨੀਆ ਹੀ ਉਹ ਗੱਲ ਕਰਨ ਡਈ, ਸੋ ਇਹੀ ਸੱਚਾਈ ਆ, ਹੂੰ, ਹੂੰ, ਹੈਨਾ। ਹੂੰ, ਹੂੰ, ਤੁਹਾਡਾ ਵਰਲਡ ਵਿਊ ਜਿਹੜਾ ਉਹ ਸਪਰੈਸ ਕਿਉਂ ਹੋ ਜਾਂਦਾ, ਹੂੰ, ਤਾਂ ਵਾਲੀ ਜਿਹੜੀ ਗੱਲ ਆ ਤੁਹਾਨੂੰ ਦਿਖਦੀ ਨਹੀਂ ਹੈ। ਅਗਲੀ ਜਿਹੜੀ ਗੱਲ ਇਹਦੇ ਵਿੱਚ ਸੋਸ਼ਲ ਮੀਡੀਆ ਦੇ ਕੇਸ ਸਟੱਡੀ ਦੇ ਵਿੱਚ ਹੈਗੀ, ਉਹ ਹੈਗੀ ਮਿਸ ਇਨਫੋਰਮੇਸ਼ਨ ਐਟ ਸਕੇਲ। ਹੁਣ ਇਹ ਵੀ ਸਾਨੂੰ ਗੱਲ ਦਾ ਪਤਾ ਕਿ ਜਿਹੜੇ ਇਨਫੋਰਮੇਸ਼ਨਲ ਜਿਹੜੀ ਜਾਣਕਾਰੀ ਹੁੰਦੀ ਆ ਉਹ ਉਹਦੇ ਵਿਊਅਰਸ਼ਿਪ ਘੱਟ ਹੁੰਦੀ ਆ। ਕੋਈ ਗਲਤ ਜਾਣਕਾਰੀ ਹੋਏ ਜਾਂ ਹੈਨਾ ਸਖਤੀ ਜੀ ਕੋਈ ਜਾਣਕਾਰੀ ਹੋਏ, ਉਹ ਬਹੁਤ ਜ਼ਿਆਦਾ ਇਨਫੋਰਮੇਸ਼ਨ ਤੇਜ਼ੀ ਦੇ ਨਾਲ ਫੈਲਦੀ ਸੋਸ਼ਲ ਮੀਡੀਆ ਦੇ ਉੱਤੇ। ਸੈਂਸੇਸ਼ਨਲਾਈਜ਼ ਜਿਹੜਾ ਉਹ ਫੈਲਦਾ ਬਹੁਤ। ਜਿਹੜੀ ਇਨਫੋਰਮੇਸ਼ਨ ਹੈ ਬੜੀ ਤੇਜ਼ੀ ਨਾਲ ਫੈਲਦੀ, ਬਿਕਾਜ਼ ਜਿਹੜੇ ਐਲਗੋਰਿਥਮਸ ਆ ਪ੍ਰਾਇੋਰਟਾਈਜ਼ ਕਰਦੇ engagement ਤੋਂ ਉਹਨਾਂ ਦਾ ਪੈਸਾ ਹੂੰ, ਬਣਨਾ। ਹੂੰ, ਸੋ ਐਲਗੋਰਿਥਮ engagement ਨੂੰ ਪ੍ਰਾਇੋਰਟਾਈਜ਼ ਕਰਕੇ ਤੇ ਐਕੂਰੇਸੀ ਉਹ ਜਿਹੜੀ ਉਹਨਾਂ ਦੀ ਸੈਕੰਡ ਪ੍ਰਾਇੋਰਟੀ ਹੁੰਦੀ ਆ। ਅਗਲੀ ਹੂੰ, ਚੀਜ਼ ਆਪਾਂ ਕੈਂਬਰਿਜ ਐਨਾਲਿਟਿਕਾ ਫਿਰ 2016 ਦੀ ਐਗਜ਼ਾਮਪਲ ਹੀ ਆਪਾਂ ਲੈ ਲੈਂਦੇ ਹਾਂ ਕਿ ਟਾਰਗੇਟਡ ਮੈਨੀਪੂਲੇਸ਼ਨ ਹੁੰਦੀ ਆ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ। ਹੂੰ, ਤੁਹਾਡਾ ਹੂੰ, ਜਿਹੜਾ ਡੇਟਾ ਵਾ, ਤੁਹਾਡਾ ਡੇਟ ਆਫ ਬਰਥ, ਤੁਹਾਡੀ ਏਜ ਗਰੁੱਪ ਕਿਹੜਾ ਵਾ, ਤੁਸੀਂ ਕਿਹੜੀ ਐਥਨੀਸਿਟੀ ਨੂੰ ਬਿਲੋਂਗ ਕਰਦੇ ਆ, ਇਹ ਹੋਰ ਵੀ ਜਿਹੜੀਆਂ ਹਨਾ ਚੀਜ਼ਾਂ, ਉਹ ਇਹ ਆ ਕਿ ਉਹ ਤੁਹਾਨੂੰ ਵਲਨਰੇਬਲ ਕਰ ਦਿੰਦਾ ਸੋਸ਼ਲ ਮੀਡੀਆ ਦੇ ਉੱਤੇ ਕਿ ਪਰਸਨਲਾਈਜ਼ ਪਰਸੂਏਸ਼ਨ ਦੇ ਉੱਤੇ, ਕਿ ਤੁਸੀਂ ਨਿੱਜੀ ਤੌਰ ਦੇ ਉੱਤੇ ਤੁਹਾਡਾ ਜਿਹੜਾ ਨੈਰੇਟਿਵ ਆ ਬਿਲਡ ਕਰਨਾ, ਉਹਨੂੰ ਸ਼ਿਫਟ ਕਰਨ ਦੇ ਵਿੱਚ, ਭਾਵੇਂ ਕਿ ਉਹ ਪੋਲੀਟੀਕਲ ਹੋਵੇ, ਕਮਰਸ਼ੀਅਲ ਹੋਵੇ ਜਾਂ ਸੋਸ਼ਲ ਹੋਵੇ। ਪੋਲਿਟਿਕਸ ਦੇ ਹੂੰ, ਵਿੱਚ ਫੇਸਬੁੱਕ ਦਾ ਜਿਹੜਾ ਕਾਫੀ ਡੇਟਾ ਯੂਜ਼ ਕੀਤਾ ਗਿਆ ਸੀ ਅਗੇਂਸਟ ਵਨ ਆਫ ਦਾ ਕਮਿਊਨਿਟੀ, ਵੀ ਤੁਸੀਂ ਵੋਟ ਪਾਉਣ ਦਾ ਜੀ ਕੋਈ ਫਾਇਦਾ ਨਹੀਂ ਆ, ਤੁਸੀਂ ਵੋਟ ਨਾ ਪਾਓ, ਉਹਦਾ ਕੋਈ ਫਾਇਦਾ ਨਹੀਂ। ਇਹਦੇ ਨਾਲ ਉਹਨਾਂ ਦੀ ਵੋਟਿੰਗ ਜਿਹੜੀ ਆ ਕੋਸ਼ਿਸ਼ ਕੀਤੀ ਗਈ ਸੀ ਘਟਾਉਣ ਦੇ। ਇਹ ਘਟਾਉਣ ਜਿਹੜੀ ਵੀ ਹੁਣ ਤਾਂ ਹਾਂਜੀ, ਟਾਈਮ ਖਤਮ ਹੋ ਗਿਆ, ਹੁਣ ਤੁਹਾਡੀ ਵੋਟ ਮੈਟਰ ਹੀ ਨਹੀਂ ਕਰਦੀ ਇਹ ਉਹ। ਹੂੰ, ਤੁਸੀਂ ਮੈਟਰ ਨਹੀਂ ਕਰਦੇ, ਵੋਟ ਨਾ ਪਾਓ, ਹਨਾ। ਉਹ ਸਾਰੀਆਂ ਹੂੰ, ਚੀਜ਼ਾਂ ਪਰਸੂਏਸ਼ਨ ਜਿਹੜੀ ਆ। ਕਮਰਸ਼ੀਅਲ ਵੀ ਇਦਾਂ ਕਿ ਤੁਸੀਂ ਮੇਲ ਹੋ, ਫੀਮੇਲ ਹੋ, ਹਨਾ, ਤਾਂ ਚੀਜ਼ਾਂ ਲਾਈਕ ਹੁੰਦੀਆਂ, ਚੀਜ਼ਾਂ ਤੁਹਾਨੂੰ ਨਹੀਂ ਲਾਈਕ ਹੁੰਦੀਆਂ, ਉਦਾਂ ਦੀ ਤੁਹਾਨੂੰ ਐਡਾਂ ਦਿਖਣੇ ਸ਼ੁਰੂ ਹੋ ਜਾਣਗੀਆਂ। ਸੁਸਾਇਟੀ ਦੇ ਤੌਰ ਦੇ ਉੱਤੇ ਆਪਾਂ ਆਲਰੇਡੀ ਗੱਲ ਕਰ ਹਟੇ ਆ ਕਿ ਸੋਸ਼ਲ ਇੱਕ ਹਨਾ ਸਮੱਸਿਆ ਹੈਗੀ ਆ। ਸੋ ਇਹ ਸੋਸ਼ਲ ਮੀਡੀਆ ਦੇ ਆਪਾਂ ਜਿੱਦਾਂ ਆਪਾਂ ਪਹਿਲੇ AI ਨਾਲ ਸਕੂਲ ਲਾਈਫ ਦੇ ਉੱਤੇ ਤੇ ਆਪਾਂ ਗੱਲ ਕਰ ਲਈ ਸੀ ਕਿ ਉਹਨੂੰ ਫੇਅਰ ਐਂਡ ਟਰਾਂਸਪੇਰੈਂਟ ਕਿੱਦਾਂ ਬਣਾਈਏ। ਸੋਸ਼ਲ ਮੀਡੀਆ ਨੂੰ ਲੈ ਕੇ ਰਾਜ ਕਰਨ ਮੈਨੂੰ ਨਹੀਂ ਲੱਗਦਾ ਆਪਾਂ ਇਹਦੇ ਵਿੱਚ ਕੁਝ ਕਰ ਸਕਦੇ ਹਾਂ। ਹੂੰ, ਕਿਉਂ ਹੂੰ, 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 ਕਿਉਂ ਨਹੀਂ ਕੁਝ ਕਰ ਸਕਦੇ? ਉਹਦਾ ਕਾਰਨ ਇਹ ਆ ਕਿ ਸੋਸ਼ਲ ਮੀਡੀਆ ਇਜ਼ ਡਿਜ਼ਾਈਨਡ ਟੂ ਕੀਪ ਯੂ ਸਕਰੋਲਿੰਗ। ਜਦੋਂ ਉਹਦੇ ਵਿੱਚ ਐਥਿਕ ਜਿਹੜੀ ਉਹਦੀ ਡਾਇਰੈਕਸ਼ਨ ਹੀ ਹੈਗੀ ਉਹ ਗਲਤ ਆ, ਹੈਨਾ। ਉਹ ਬਣਿਆ ਹੀ ਇਸ ਆਧਾਰ ਦੇ ਉੱਤੇ ਆ, ਤੁਹਾਡਾ ਗਲਤ ਓਵਰ ਫਾਇਦਾ ਚੱਕਣਾ, ਤਾਂ ਫਿਰ ਉਹ ਮੈਂ ਇਹਦੇ ਵਿੱਚ ਇਹ ਵੀ ਥੋੜੀ ਗੱਲ ਕਰਦਾ ਵੀ ਚਲੋ ਓਰੀਜਨਲੀ ਸੋਸ਼ਲ ਮੀਡੀਆ ਦੇ ਬੈਨੀਫਿਟ ਹੈ ਕਿ ਇਨਫੋਰਮੇਸ਼ਨ ਸਪਰੈਡ ਕਰਨ ਦੇ ਲਈ ਵੀ ਓਰੀਜਨਲ ਤੇ ਇੰਟੈਂਟ ਉਹੀ ਸੀ, ਪਰ ਕੀ ਸ਼ੈਡੋ ਹੈ ਬੈਨਿੰਗ ਕਿ ਫਿਰ ਆ ਜਾਂਦੀ ਨਾ ਵਿੱਚ ਨਾਲ ਹੀ ਹਾਂਜੀ ਵੀ। ਪ੍ਰਾਇੋਰਟੀ ਉਹਦੀ ਰਾਜਕਰਨ ਕੀ ਬਣ ਗਈ, ਉਹ ਹੈਗੀ ਹੈ ਟੂ ਕੀਪ ਯੂ ਐਂਗੇਜ, ਟੂ ਕੀਪ ਯੂ ਸਕਰੋਲਿੰਗ। ਸੋ ਇਹਦੇ ਵਿੱਚ ਆਪਾਂ ਜੇ ਆਪਾਂ ਸੋਚੀਏ ਕਿ ਇਹਨੂੰ ਆਪਾਂ ਕਿਸੇ ਤਰੀਕੇ ਨਾਲ ਕਰੈਕਟ ਕਰ ਸਕਦੇ ਹਾਂ, ਸੋ ਉੱਥੇ ਐਥਿਕਸ ਵਾਲੀ ਇੱਕ ਵੱਡੀ ਸਮੱਸਿਆ ਆਪਾਂ ਦੇ ਸਾਹਮਣੇ ਆ ਕਿ ਐਥੀਕਲੀ ਇਟਸ ਨਾਟ ਡਿਜ਼ਾਈਨਡ ਟੂ ਕੀਪ ਯੂ ਇਨਫੋਰਮਡ। ਇਟ ਇਜ਼ I mean it is designed to keep you informed, ਪਰ ਉਹਦੀ ਪ੍ਰਾਇੋਰਟੀ ਜਿਹੜੀ ਉਹ ਸੈਕੰਡਰੀ, ਫਰਸਟ ਪ੍ਰਾਇੋਰਟੀ ਜਿਹੜੀ ਰਾਜਕਰਨ ਹੈਗੀ ਆ ਟੂ ਕੀਪ ਯੂ ਐਂਗੇਜ, ਤਾਂ ਕਿ ਤੁਸੀਂ ਨਾਲੇ ਇਨਫੋਰਮਡ ਵੀ ਹਰਵਿੰਦਰ, ਉਹਦੇ ਤੇ ਵੀ ਐਸਟਰਿਕ ਆ ਬੜਾ ਵੱਡਾ ਵੀ ਕਿੱਦਾਂ ਦੀ ਇਨਫੋਰਮੇਸ਼ਨ ਦੇਣੀ ਆ। ਹਾਂਜੀ, ਪਰਸੂਏਸ਼ਨ ਵੀ ਹੈਗੀ ਆ ਜੀ। ਉਹ ਆਪਣੇ ਸਾਹਮਣੇ ਆ, SGPC ਦਾ ਚੈਨਲ ਬੰਦ ਹੋਇਆ, ਭਾਈ ਹਾਂਜੀ ਹਰਪਾਲ ਸਿੰਘ ਹੁਣਾਂ ਦਾ ਜਿਹੜਾ ਉਹ ਬੰਦ ਕੀਤਾ, ਪੰਜਾਬੀ ਰੇਡੀਓ USA ਦਾ ਬੰਦ ਕੀਤਾ ਹੋਇਆ, ਹੋਰ ਪਤਾ ਨਹੀਂ ਅਨੇਕਾਂ ਹੀ ਨੇ ਜੀ ਵੀ ਉਹ ਸਾਰਾ ਲਾਈਕ ਕਹਿਣ ਨੂੰ ਇਨਫੋਰਮੇਸ਼ਨ ਆ, ਬਟ ਇਟਸ ਆਲ ਕੰਟਰੋਲ ਵੀ ਹਾਂਜੀ ਕੰਟਰੋਲ ਨੈਰੇਟਿਵਸ, ਪ੍ਰੋਪਾਗੈਂਡਾਜ਼, ਉਹਨੂੰ ਕਿੱਦਾਂ ਕੰਟਰੋਲ ਕਰਕੇ ਜਿਹੜਾ ਉਹ ਰੱਖਣਾ, ਇਹ ਸਾਹਮਣੇ ਆਪਣੇ। ਤੇ ਆਪਾਂ ਅੱਖਾਂ ਮੀਟ ਕੇ ਜਿੱਦਾਂ ਮਰਜ਼ੀ ਬੈਠੇ ਰਹੀਏ, ਆਪਾਂ ਜਿੱਦਾਂ ਮਰਜ਼ੀ ਜਿਹੜਾ ਉਹ ਕਹੀ ਜਾਈਏ,
ਬਟ ਦੇ ਨੋ ਵਾਟ ਦੇ ਆਰ ਡੂਇੰਗ। ਉਹਨਾਂ ਨੂੰ ਪਤਾ ਵੀ ਉਹ ਕੀ ਕਰ ਰਹੇ ਆ ਤੇ ਕਿੱਦਾਂ, ਜਿੱਦਾਂ ਉਹ ਹੁੰਦਾ ਨਾ ਇੱਕ ਜਾਨਵਰ ਦੇ ਮੂਹਰੇ ਗਾਜਰ ਬੰਨ੍ਹ ਦਿੰਦੇ ਆ, ਨਾ ਉਹ ਕੋ ਖਾ ਹੁੰਦੀ ਆ ਤੇ ਪਿੱਛਾ ਹੀ ਕਰਦਾ ਰਹਿੰਦਾ ਵੀ ਉਹ ਹਾਲ ਲੋਕਾਂ ਦਾ ਸੋਸ਼ਲ ਮੀਡੀਆ ਨੇ ਜਿਹੜਾ ਕਿਤੇ ਨਾ ਕਿਤੇ ਜਿਹੜਾ ਉਹ ਕਰ ਦਿੱਤਾ ਆ। ਗਾਜਰ ਦਿਸਦੀ ਆ, ਲੱਗਦਾ ਇਦਾਂ ਆ ਵੀ ਖਾ ਲੈਣੀ ਆ ਕਿਸੇ ਟਾਈਮ ਤੇ ਉਹ ਪਹੁੰਚਦੀ ਨਹੀਂ ਆ। ਜਾਂ ਰੇਗਿਸਤਾਨ ਦੇ ਵਿੱਚ ਮਿਰਾਜ ਵਾਲੀ ਐਗਜ਼ਾਮਪਲ ਆ ਵੀ ਪਾਣੀ ਹੈਗਾ, ਉਹ ਪਾਣੀ ਹੈਗਾ ਤੇ ਜਾਨਵਰ ਗਾਂ ਮਿਰਗ ਤ੍ਰਿਸ਼ਨਾ ਜਿਹੜੀ ਆ ਉਹ ਉਸ ਦੇ ਵਿੱਚ ਆ। ਰੀਅਲ ਵਰਲਡ ਸਿਨਾਰੀਓ ਦੇ ਵਿੱਚ ਦੇਖੋ, ਇੱਕ ਨਾ ਸੀਰੀਜ਼ ਐਕਸਐਮ ਤੇ ਵਰਕ ਡੇ ਵਾਲਿਆਂ ਨੇ ਲੋਕਾਂ ਨੇ ਇਹਨਾਂ ਦੇ ਉੱਤੇ ਕਲਾਸ ਐਕਸ਼ਨ ਲਾਸੂਟ ਕੀਤੇ ਵੀ ਤੁਹਾਡੇ ਜਿਹੜੇ AI ਦੇ ਹਾਇਰਿੰਗ ਟੂਲਸ ਆ ਉਹ ਜਾਣ ਬੁੱਝ ਕੇ ਸਾਡੇ ਉਲਟ ਡਿਸਕ੍ਰਿਮੀਨੇਟ ਕਰ ਰਹੇ ਆ। ਇੱਕ ਬੰਦਾ ਕਾਲੇ ਮੂਲ ਦਾ IT ਦਾ ਇੰਜੀਨੀਅਰ ਸੀਗਾ, ਹਰਵਿੰਦਰ, ਮੈਂ ਉਹ ਐਗਜ਼ਾਮਪਲ ਸ਼ੇਅਰ ਕਰਦਾ ਜਾਵਾਂ ਵੀ ਉਹਨੇ ਐਗਜ਼ਾਮਪਲ ਜਿਹੜੀ ਉਹ ਦਿੱਤੀ, ਉਹਨੇ ਦੱਸਿਆ ਵੀ 150 ਜੌਬਸ ਉਹਨੇ ਅਪਲਾਈ ਕੀਤੀਆਂ, 149 ਦੇ ਵਿੱਚੋਂ ਉਹਨੂੰ ਰਿਜੈਕਟ ਕਰ ਦਿੱਤਾ ਜਿਹਦੇ ਲਈ ਉਹ ਕੁਆਲੀਫਾਈਡ ਸੀਗਾ। ਤੇ ਉਹਨੇ ਇਹ ਜਿਹੜਾ ਲਾਸੂਟ ਦੇ ਵਿੱਚ ਕਿਹਾ ਸੀਗਾ ਵੀ ਭਾਈ ਜਿਹੜੇ ਤੁਹਾਡੇ AI ਪਾਵਰਡ ਕੈਂਡੀਡੇਟ ਮੈਚਿੰਗ ਟੂਲਸ ਆ ਉਹ ਉਹਨਾਂ ਡਾਟਾ ਪੁਆਇੰਟਸ ਦੇ ਉੱਤੇ ਰਿਲਾਈ ਕਰ ਰਹੇ ਆ ਜਿਹੜੇ ਕਿ ਬਲੈਕ ਐਪਲੀਕੈਂਟਸ ਨੂੰ ਪੈਨਲਾਈਜ਼ ਕਰਦੇ ਆ। ਸੋ ਬੇਸਿਕਲੀ ਵੀ AI ਦੇ ਵਿੱਚ ਐਥਿਕਸ ਦਾ ਜਿਹੜਾ ਇਹ ਮਸਲਾ ਇਸ ਦੇ ਵਿੱਚ ਸਾਹਮਣੇ ਆ ਗਿਆ, ਟਰਾਂਸਪੇਰੈਂਸੀ ਦਾ ਮਸਲਾ ਜਿਹੜਾ ਉਹ ਸਾਹਮਣੇ ਆ ਗਿਆ ਵੀ ਬਾਇਸ ਆ। ਇਹ ਐਥੀਕਲ ਜਿਹੜੀ ਉਹਦੀ ਵੈਲਿਊ ਇਹ ਸੀਗੀ, ਇਸ਼ੂ ਉਹਦੇ ਵਿੱਚ ਬਾਇਸ ਦਾ ਜਿਹੜਾ ਇਸ਼ੂ ਆਇਆ ਸੀ। ਤੇ ਕਹਿੰਦੇ ਵੀ ਉਹਨਾਂ ਨੇ ਤਕਰੀਬਨ ਹਰਵਿੰਦਰ $28 ਮਿਲੀਅਨ ਦੇ ਵਿੱਚ ਲਾਸੂਟ ਸੈਟਲ ਕੀਤਾ ਆ। ਤੇ ਕਹਿੰਦੇ ਵੀ ਅਜੇ ਵੀ ਫਾਈਟ ਕਰ ਰਹੇ ਆ AI ਹਾਇਰਿੰਗ ਬਾਇਸ ਲਾਸੂਟ ਨੂੰ ਲੈ ਕੇ। ਇੱਕ ਨਹੀਂ, ਪਤਾ ਨਹੀਂ ਕਿੰਨੀਆਂ ਕਿੱਦਾਂ ਦੀਆਂ ਜਿਹੜੀਆਂ ਕੰਪਨੀਆਂ ਆ ਜਿਨ੍ਹਾਂ ਉੱਤੇ ਅਜਿਹੇ ਦੋਸ਼ ਜਿਹੜੇ ਉਹ ਲੱਗ ਰਹੇ ਹੋਣਗੇ। ਇਹ ਰੀਅਲ ਵਰਲਡ ਸਿਨੈਰੀਓ ਆਪਾਂ ਤੁਹਾਨੂੰ AI ਦੇ ਬਾਇਸ ਜਾਂ ਐਥਿਕਸ ਦੀ ਜਿਹੜੀ ਉਸ ਦੇ ਵਿੱਚ ਦੱਸ। ਹਾਂਜੀ, ਲੈਂਡਿੰਗ ਸਰਵਿਸਿਜ਼ ਵਿੱਚ ਵੀ ਸਿਮਿਲਰ ਚੀਜ਼ ਹੋਈ ਸੀ ਕਿ ਜੇ ਤੁਸੀਂ ਕਾਲੇ ਮੂਲ ਦੇ ਹੈਗੇ ਹੋ ਤੇ ਉਹਦੇ ਵਿੱਚ ਇਹ ਆ ਵੀ ਬਾਈ ਦ ਐਂਡ ਆਫ ਦ ਡੇ ਨੂੰ ਸਿਸਟਮ ਇਦਾਂ ਦਾ ਹੁੰਦਾ ਕਿ ਜਿਹੜੀ ਡਿਲਿੰਕੁਐਂਸੀਜ਼ ਹੈਗੀਆਂ, ਜੇ ਮੈਂ ਗਲਤ ਨਾ ਹੋਵਾਂ, ਸਿਸਟਮ ਦੇ ਵਿੱਚ ਮੈਂ ਪੜ੍ਹਿਆ ਸੀ ਜਿਹੜਾ ਕੇਸ, ਉਹਦੇ ਵਿੱਚ ਇਦਾਂ ਸੀ ਕਿ ਸਿਸਟਮ ਇਸ ਹਿਸਾਬ ਨਾਲ ਟ੍ਰੇਨ ਹੋਇਆ ਕਿ ਡਿਲਿੰਕੁਐਂਸੀ ਦਾ ਰੇਟ ਬਲੈਕ ਕਮਿਊਨਿਟੀ 'ਚ ਵੱਧ ਹੋਣ ਕਰਕੇ ਤੇ ਉਹਨਾਂ ਦੀ ਜਿਹੜੀ ਐਪਲੀਕੇਸ਼ਨ ਉਹ ਰਿਜੈਕਟ ਹੋਈ ਆ। ਸੋ ਰਾਜਕਰਨ, ਚਲੋ ਨਾ ਲਾਈਟਰ ਨੋਟ, ਮੈਨੂੰ ਤੇ ਇਹ ਲੱਗਦਾ ਕਿ ਜਿੱਦਾਂ ਦੇ ਅੱਜ ਕੱਲ੍ਹ ਸਿੰਘ ਨਾਮ ਵਾਲੇ ਕ੍ਰਾਈਮ ਜਿਹੜੇ ਉਹ ਬਾਹਰ ਆ ਰਹੇ ਆ ਆਪਣੇ ਆਸੇ ਪਾਸੇ, ਇਹ AI ਸਿਸਟਮ ਜਿਹੜਾ ਡੇਟਾ ਤਾਂ ਰੀਅਲ ਵਰਲਡ ਤੋਂ ਟ੍ਰੇਨ ਹੋਣਾ ਨਾ, ਇਹ ਸਾਡੇ ਲਈ ਵੀ ਆਉਣ ਵਾਲੀ ਭਵਿੱਖ ਦਾ ਜਿਹੜਾ ਇਹ ਡਾਟਾ ਪੁਆਇੰਟ ਬਣ ਜਾਣਾ ਹੈ ਆਪਣੇ ਲਈ। ਮੈਨੂੰ ਤਾਂ ਉਹਦਾ ਹੈਰਾਨੀ ਬਹੁਤ ਜ਼ਿਆਦਾ ਵੈਸੇ ਇਹਦੇ ਵਿੱਚ ਕਿ ਆਮ ਤੌਰ ਤੇ ਆਪਾਂ ਇਹ ਦੇਖਿਆ ਵੀ ਜਿਹੜੇ ਆਪਣੇ ਲੋਕ ਆ ਲਾਸਟ ਨੇਮ ਜਿਹੜੇ ਆ ਉਹ ਯੂਜ਼ ਕਰਦੇ ਆ ਸਿੰਘ, ਪਰ ਮੈਂ ਅਮਰੀਕਾ ਹੀ ਤੇ ਬਾਹਰਲੇ ਮੁਲਕਾਂ 'ਚ ਮੈਂ ਬਹੁਤ ਘੱਟ ਦੇਖਿਆ, ਸਗੋਂ ਘੱਟ ਦੇਖਿਆ। ਪਰ ਜਿੰਨੇ ਵੀ ਕੇਸਿਸ ਬਾਹਰ ਆ ਰਹੇ ਆ ਉਹਨਾਂ ਦੇ ਵਿੱਚ ਸਾਰਿਆਂ ਦੇ ਲਾਸਟ ਨਾਮ ਸਿੰਘ ਆ। ਨਹੀਂ, ਇਹ ਆਈ ਥਿੰਕ ਰਵਿੰਦਰ ਯੂ ਆਰ ਹਿਟਿੰਗ ਔਨ ਪੁਆਇੰਟ। ਇਹ ਵਾਕਿਆ ਸੋਚਣ ਵਾਲੀ ਗੱਲ ਆ, ਕਿਉਂਕਿ ਕੱਲ ਦੇ ਇੱਕ ਪ੍ਰੋਗਰਾਮ ਦੇ ਵਿੱਚ ਪਹਿਲਾਂ ਵੀ ਮੈਂ ਇਹ ਗੱਲ ਕਰ ਰਿਹਾ ਸੀਗਾ ਵੀ ਇਹ ਜੋ ਇਸ ਟਾਈਮ ਰੌਲਾ ਚੱਲ ਰਿਹਾ ਆ ਐਕਸਟੋਰਸ਼ਨ ਦਾ ਆ, ਕਾਰਗੋ ਥੈਫਟ ਦਾ, ਜਾਂ ਜੋ ਵੀ ਮਸਲੇ ਜਿਹੜੇ ਇਸ ਟਾਈਮ ਜਿਹੜੇ ਉਹ ਚੱਲ ਰਹੇ ਆ, ਇਹ ਕਿਤੇ ਨਾ ਕਿਤੇ ਉਹ ਲੋਕ ਉੱਥੋਂ ਟ੍ਰੇਨ ਹੋ ਕੇ ਆਏ ਆ ਜਾਂ ਸਪੈਸ਼ਲ ਆਪਣੀ ਜਿਹੜੀ ਕਮਿਊਨਿਟੀ ਦਾ ਨਾਮ ਬਦਨਾਮ ਕਰਾਉਣ ਖਾਤਰ ਇਹਨਾਂ ਨੂੰ ਜਿਹੜਾ ਆ ਉਹ ਘੱਲਿਆ ਗਿਆ ਆ ਵੀ ਕਿਤੇ ਨਾ ਕਿਤੇ ਡੈਂਟ ਜਿਹੜਾ ਉਹ ਪਾਇਆ ਜਾਵੇ। ਆਪਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਡਿਜੀਟਲ ਬਾਰਡਰ ਤੇ ਦੂਜੇ ਬਾਰਡਰਸ ਦੀ ਗੱਲ ਕੀਤੀ ਸੀਗੀ। ਸੋ ਇਹ ਇੱਕ ਤਰੀਕਾ ਹੈ, ਇੱਕ ਪ੍ਰੋਪੇਗੈਂਡੇ ਦਾ ਇੱਕ ਕਹਿ ਸਕਦੇ ਹਾਂ ਵੀ ਪਾਰਟ ਆ ਜਿਹਦੇ ਨਾਲ ਇਹ ਸਾਰਾ ਕੁਝ ਕੀਤਾ ਜਾ ਸਕਦਾ। ਸੋ ਆਪਣੇ ਮੂਹਰੇ ਵੀ ਇਹ ਚੀਜ਼ ਜਿਹੜੀ ਉਹ ਸਾਹਮਣੇ ਹੈਗੀ ਆ। ਅੱਛਾ, ਹਾਂਜੀ, ਇਹ ਬਾਇਸ ਦੀ ਗੱਲ ਆ ਨਾ, ਇਹ ਸਿਸਟਮ ਦੇ ਵਿੱਚ ਬਾਇਸ ਆਏਗਾ ਨਾ ਜਦੋਂ ਇਦਾਂ ਦੀ ਗੱਲਾਂ ਬਾਤਾਂ ਹੁੰਦੀਆਂ। ਹੁਣ ਇੰਸ਼ੋਰੈਂਸ ਬਿਜ਼ਨਸ ਵਿੱਚ ਹਰਜੋਤ ਸਿੰਘ ਹੁਣੀ ਗੱਲ ਕਰਦੇ ਨਾ ਕਿ ਜਿਹਨਾਂ ਦਾ ਲਾਸਟ ਨੇਮ ਸਿੰਘ ਆ, ਇੰਸ਼ੋਰੈਂਸ ਦੇ ਵਿੱਚ ਇੱਕ ਵਾਕਈ ਵੱਡੀ ਸਮੱਸਿਆ ਆਪਾਂ ਨੂੰ ਆ ਰਹੀ ਆ। ਤੇ ਹੁਣ ਤਾਂ ਚੱਲ ਫਿਰ ਹਿਊਮਨ ਆ ਜਿਹੜੇ ਉਹਨਾਂ ਨਾਲ ਡੀਲ ਕਰਦੇ, ਇਵੈਂਚੁਅਲੀ ਇਹਦੇ ਬੇਸ ਤੇ ਸਿਸਟਮ ਟ੍ਰੇਨ ਹੋਊਗਾ। ਜਦੋਂ ਟ੍ਰੇਨ ਹੋਊਗਾ ਤੇ ਉਹਦੇ ਵਿੱਚ ਜਿੱਥੇ ਆ ਬਲੈਕ ਕਮਿਊਨਿਟੀ ਬੈਠੀ, ਆਪਾਂ ਵੀ ਉੱਥੇ ਜਾ ਕੇ ਬੈਠਾਂਗੇ। ਸੋ ਸ਼ਾਰਟ ਟਰਮ ਗੇਨ ਦੇ ਵਾਸਤੇ ਲੌਂਗ ਟਰਮ ਨੁਕਸਾਨ ਹੈ ਨਾ। ਪੈਨੀ ਕੀ ਕਹਿੰਦੇ, ਪਾਉਂਡ ਫੁਲਿਸ਼, ਏਦਾਂ ਕਰਕੇ ਕੁਛ ਜਿਹੜੀ ਗੱਲ ਕਰਦੇ ਚਾਹੁੰਦਾ, ਮੈਨੂੰ ਚੇਤਾ ਭੁੱਲ ਗਿਆ। ਪਰ ਸ਼ਾਰਟ ਟਰਮ ਗੇਨ ਦੇ ਵਾਸਤੇ ਲੌਂਗ ਟਰਮ ਨੁਕਸਾਨ ਆ। ਸੋ ਐਥਿਕਸ ਵੈਸੇ ਵੀ ਸਾਨੂੰ ਜਿਹੜਾ ਲਾਈਫ ਦੇ ਵਿੱਚ ਲਿਆਉਣ ਦੀ ਲੋੜ ਆ। ਇੰਟਰਸਟਿੰਗਲੀ ਮੈਨੂੰ ਲੱਗਦਾ ਪ੍ਰੋਗਰਾਮ ਦਾ ਆਪਣਾ ਥੋੜਾ ਜਿਹਾ ਹੋਰ ਸਮਾਂ ਰਹਿ ਗਿਆ। ਇੱਕ ਚਲਾਕੀ ਵਾਲੀ ਨਿਊਜ਼ ਵਾਲੀ ਦੀ ਗੱਲ ਕਰਦੇ ਵੀ
AI ਦੀ ਇਕੱਲੀ ਐਥਿਕਸ ਦੀ ਨਹੀਂ, ਲੋਕਾਂ ਦੇ ਵੀ ਐਥਿਕਸ ਦੀ ਬੜੀ ਪ੍ਰੋਬਲਮ ਆ। AI ਨੂੰ ਕਿੱਦਾਂ ਵਰਤਿਆ ਕਿਸੇ ਨੇ, ਇੱਕ ਨਾਰਥ ਕੈਰੋਲਾਈਨਾ ਦਾ ਮਿਊਜ਼ੀਸ਼ੀਅਨ ਆ, ਹਾਂ। ਉਹਦੇ ਖਿਲਾਫ ਜਿਹੜਾ ਫਰਸਟ ਕ੍ਰਿਮੀਨਲ ਕੇਸ ਹੋਇਆ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਦੇ ਦੁਰਵਰਤੋਂ, ਨਾਲ ਰਿਲੇਟਡ, ਹੈ ਨਾ, AI ਦੀ ਦੁਰਵਰਤੋਂ। ਹਾਂਜੀ। ਸੋ ਮਾਈਕਲ ਸਮਿਥ ਨਾਂ ਦਾ ਇੱਕ ਬੰਦਾ, ਸ਼ਾਇਦ ਇਹ ਨਾਰਥ ਕੈਰੋਲਾਈਨਾ ਸੀ, ਉਹਦੇ ਖਿਲਾਫ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ FBI ਇੱਕ ਕੇਸ ਲੈ ਕੇ ਆਈ ਹੈ, 3 ਕ੍ਰਿਮੀਨਲ ਇੰਡਾਈਟਮੈਂਟ ਚਾਰजेस। ਸੋ ਉਹਦੇ ਵਿੱਚ ਉਹਨੇ ਇਹ ਕਿਹਾ ਕਿ ਉਹਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਯੂਜ਼ ਕਰਕੇ ਆਪ ਗਾਣੇ ਬਣਾਏ, ਗਾਣਿਆਂ ਨੂੰ ਉਹਨਾਂ ਪਲੇਟਫਾਰਮਸ ਦੇ ਉੱਤੇ ਪਾਇਆ, ਪੋਸਟ ਕੀਤਾ। ਪੋਸਟ ਕੀਤਾ, ਹੈ ਨਾ। ਆਪਣੇ ਇਹ ਪਲੇਟਫਾਰਮਸ ਜਿਹੜਾ ਨਾਮ ਆ ਉਹ ਉਹਨਾਂ ਕਲੀਅਰ ਨਹੀਂ ਕੀਤਾ, ਪਲੇਟਫਾਰਮਸ ਦੇ ਉੱਤੇ ਉਹਨਾਂ ਨਾਮ ਪਾਇਆ ਜਿੱਦਾਂ ਆਪਾਂ ਕੋਈ ਕਈਆਂ ਕੰਟੈਂਟ ਦੇ ਯੂਜ਼ ਪਾਏ ਕਰਦੇ ਹੋਣੇ ਉਹਨੇ। ਪਾ ਲੈਂਦੇ ਹਾਂ। ਹੂੰ। ਤਾਂ ਉਹਦੇ ਉੱਪਰ ਪਾਇਆ ਤੇ ਫਿਰ ਉਹਨੇ ਬੌਟਸ ਯੂਜ਼ ਕੀਤੇ ਕਰਕੇ ਉਹਨਾਂ ਨੂੰ ਸੁਣਿਆ, ਬੌਟਸ ਨਹੀਂ, ਉਹਦੇ ਵਿਊ ਵਧਾਏ ਬੇਸਿਕਲੀ, ਉਹਦੇ ਵਿਊ ਵਧਾਏ ਬੇਸ, ਹੈ ਨਾ। ਤੇ ਉਹਦੇ ਨਾਲ $10 ਮਿਲੀਅਨ ਦੀ ਉਹਨੇ ਰਾਇਲਟੀ ਜਿਹੜੀ ਇਸ ਤਰ੍ਹਾਂ ਇਕੱਠੀ ਕੀਤੀ। ਇਹ ਹੁਣੇ ਆਈਡੀਆ ਨਹੀਂ, ਅਸੀਂ ਤੁਹਾਨੂੰ ਭਰਾਵਾ ਦੱਸ ਰਹੇ, ਇਹ ਫਰਾਡ ਦੀ ਸਕੀਮ ਸੀਗੀ ਜਿਹੜੀ ਇਹ ਸਮਿਥ ਨੇ ਜਿਹੜੀ ਉਹ ਵਰਤੀ ਆ ਤੇ ਫੜਿਆ ਗਿਆ ਹੈ। 2024 ਦੀ ਘਟਨਾ ਹੈ ਉਹਦਾ। ਹਾਂਜੀ, ਸਤੰਬਰ 2024 ਦੀ ਘਟਨਾ। ਸੋ ਕਹਿਣ ਦਾ ਮਤਲਬ ਇਹ ਹੈ ਕਿ ਬਾਈ ਦ ਐਂਡ ਆਫ ਦਾ ਡੇ ਵੇਖੋ, ਜੇ ਕੋਈ ਇਹਨੂੰ ਜਨਰੇਟ ਕਰਦਾ, ਇਹਦੇ ਲਈ ਮਿਊਜ਼ਿਕ ਜਨਰੇਟ ਕਰਦਾ AI ਨੂੰ ਯੂਜ਼ ਕਰਕੇ, ਤਾਂ ਕਿੱਡੀ ਵਧੀਆ ਗੱਲ ਆ, ਹੈ ਨਾ। ਉਹ ਤਾਂ ਤੁਹਾਡੀ ਸਿਸਟਮ ਹੋ ਗਈ, ਪਰ ਗੱਲ ਇਹ ਕਿ ਅਗਲੇ ਬੰਨੇ ਬੌਟ ਬਣਾ ਕੇ ਤੇ ਉਹਨੂੰ ਸੁਣ ਹੀ ਰਹੇ ਹੋ ਤੁਸੀਂ, ਤੇ ਉਹਨਾਂ ਦੇ ਬਿਲੀਅਨਸ ਆਫ ਵਿਊ ਬਣਾ ਕੇ $10 ਮਿਲੀਅਨ ਜਿਹੜੇ ਮਾਈਕਲ ਸਮਿਥ ਸਾਹਿਬ ਉਹਨਾਂ ਇਕੱਠਾ ਕਰ ਲਿਆ। ਤੇ ਹੁਣ 20 ਸਾਲ ਦੀ ਜਿਹੜੀ ਉਹਨੂੰ ਕੈਦ ਆ, ਉਹ ਉਹਦੇ ਲਈ ਹੁਣ ਉਹਨਾਂ ਦੀ ਜਿਹੜੀ ਸੁਣਵਾਈ ਹੈ ਚੱਲ ਰਹੀ ਹੈ, ਪਤਾ ਨਹੀਂ ਕਿੱਥੇ ਉਹਦੀ ਸਟੇਟਸ ਪਹੁੰਚਿਆ ਸੁਣਵਾਈ ਦਾ। ਪਰ ਕਹਿਣ ਦਾ ਮਤਲਬ ਇਹ ਆ ਕਿ ਜਿਹੜੇ ਸ਼ੈਤਾਨੀ ਦਿਮਾਗ ਆ, ਉਹਨਾਂ ਸ਼ੈਤਾਨੀ ਕੰਮ ਕਰਨੇ ਆ। ਸੋ ਇਸ ਟਾਈਮ ਦੇ ਵਿੱਚ ਆਪਾਂ ਨੂੰ ਜਿਹੜੇ ਸਿਸਟਮਸ ਐਥਿਕਸ ਜਿਹੜੀ ਉਹ ਬਹੁਤ ਲੋੜ ਆ AI ਦੇ ਟਾਈਮ ਦੇ ਵਿੱਚ। ਜੀ ਨਹੀਂ, ਬਿਲਕੁਲ। ਸੋ ਵਿਵੇਕ ਬੁੱਧੀ ਦੇ ਨਾਲ ਬਨਾਵਟੀ ਬੁੱਧੀ ਨੂੰ ਆਪਾਂ ਸਮਝਦਾਰ ਬੈਟਰ ਬਣਾਉਣਾ ਆ, ਪਰ ਵਿਵੇਕ ਬੁੱਧੀ ਹਮੇਸ਼ਾ ਹੀ ਬਨਾਵਟੀ ਬੁੱਧੀ ਤੋਂ ਵਧੀਆ ਰਹਿਣੀ ਚਾਹੀਦੀ ਆ, ਕਿਉਂਕਿ ਉਸੇ ਤੋਂ ਹੀ ਇਹ ਸਾਰਾ ਕੁਛ ਡਰਾਈਵ ਹੋਣਾ, ਉਸੇ ਤੋਂ ਹੀ ਅੱਗੇ ਜਿਹੜਾ ਇਹ ਵਧਣਾ ਹੈਗਾ। ਸੋ ਉਮੀਦ ਕਰਦੇ ਹਾਂ ਹਰਵਿੰਦਰ, ਅੱਜ ਦਾ ਪ੍ਰੋਗਰਾਮ ਜਿਹੜੇ ਸਾਡੇ ਸਰੋਤੇ ਤੇ ਦਰਸ਼ਕ ਆ ਉਹ ਪਸੰਦ ਕਰਨਗੇ। ਫੀਡਬੈਕ ਜ਼ਰੂਰ ਦਿਆ ਕਰੋ, info@punjabiradio.usa.com ਜਾਂ ਸੋਸ਼ਲ ਮੀਡੀਆ ਤੇ ਜਿਹੜੇ ਚੱਲ ਰਹੇ ਹੁੰਦੇ ਇਹਨਾਂ ਪ੍ਰੋਗਰਾਮਸ ਦੇ ਹੇਠਾਂ ਜਿਹੜਾ ਉਹ ਕਮੈਂਟ ਕਰਕੇ ਵੀ। ਬਹੁਤ ਸ਼ੁਕਰੀਆ, ਬਹੁਤ ਧੰਨਵਾਦ। ਮਿਲਦੇ ਹਾਂ ਫਿਰ ਆਪਾਂ ਅਗਲੀ ਵਾਰੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।